वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ वहां ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ। ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच है। बहुत शुक्रिया जी डॉक्टर साहब आज 21 नवंबर 2022 8 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਵੀਕਐਂਡ ਦੇ ਹਵਾਲੇ ਨਾਲ ਤੇ ਅੱਜ ਦੇ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੋ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਸੈਕਰਾਮੈਂਟੋ ਤੋਂ ਆਰਜੀ ਕੰਸਲਟਿੰਗ ਗਰੁੱਪ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਅਸੀਂ ਆਰਜੀ ਕੰਸਲਟਿੰਗ ਗਰੁੱਪ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹਾਂ ਔਰ ਸਾਡੀ ਸਾਰੀ ਟੀਮ ਦਾ ਹੌਸਲਾ ਵੱਧਦਾ ਹੈ ਜਦੋਂ ਟੀਵੀ 84 ਦੇਖਣ ਵਾਲੇ ਸਾਡੇ ਸੰਗਤ ਵਿੱਚੋਂ ਖੁਦ ਅੱਗੇ ਆ ਕੇ ਸਾਡਾ ਹੌਸਲਾ ਵਧਾਉਂਦੇ ਆ ਅਤੇ ਆਪਣੇ ਦਸਵੰਧ ਵਿੱਚੋਂ ਸਾਡੀ ਜਿਹੜੀ ਮਦਦ ਨੇ ਉਹ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਆਰਜੀ ਕੰਸਲਟਿੰਗ ਗਰੁੱਪ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ ਪਹਿਲਾ ਟੌਪਿਕ ਹੈ ਉਸ ਦੇ ਹਵਾਲੇ ਨਾਲ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ 23 ਨਵੰਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੇਸਗੜ੍ਹ ਸਾਹਿਬ ਖਾਲਸਾ ਵਹੀਰ ਚਾਲੇ ਪਾਏਗੀ। ਚੰਗੀ ਗੱਲ ਹੈ ਜਿੱਥੇ ਸਿੱਖ ਨੌਜਵਾਨੀ ਵਿੱਚ ਜਾਗਰੂਕਤਾ ਹੈ ਉੱਥੇ ਪੁਰਾਤਨ ਸਿੱਖ ਪਰੰਪਰਾਵਾਂ ਤੇ ਰਵਾਇਤਾਂ ਦੀ ਮੁੜ ਸੁਰਜੀਤੀ ਜਿਹੜੀ ਹੈ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲਾਂ ਆਪਾਂ ਟੌਪਿਕ ਜਿਹੜੇ ਹੈ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਰਜੀ ਕੰਸਲਟਿੰਗ ਗਰੁੱਪ ਜਿਹੜੇ ਸੈਕਰਾਮੈਂਟੋ ਬੇਸਡ ਵੀਰ ਨੇ ਜੀ ਔਰ ਜਦੋਂ ਯੂਬਾ ਸਿਟੀ ਟੀਵੀ 84 ਨੇ ਆਪਣੀ ਫੁੱਲ ਪਾਰਟਿਸਿਪੇਸ਼ਨ ਕੀਤੀ ਸਾਡੀ ਟੀਮ ਉੱਥੇ ਹਾਜ਼ਰ ਸੀ ਔਰ ਨਗਰ ਕੀਰਤਨ ਵਾਲੇ ਦਿਨ ਇਹ ਵੀਰ ਆਏ ਬੂਥ ਤੇ ਔਰ ਉਹਨਾਂ ਨੇ ਚੈੱਕ ਲਿਖ ਕੇ ਜੋ ਸਪਾਂਸਰਸ਼ਿਪ ਲਈ ਸੀ ਕਿਹਾ ਕਿ ਇੱਕ ਮੇਰੇ ਵੱਲੋਂ ਸਪਾਂਸਰਸ਼ਿਪ ਔਰ ਉਹਨਾਂ ਦਾ ਕੋਈ ਜਿਹੜਾ ਪਰਸਨਲ ਜਾਂ ਦੂਸਰਾ ਨੰਬਰ ਨਹੀਂ ਹੈ ਔਰ ਉਹਨਾਂ ਦੇ ਇਸ ਨੰਬਰ ਤੇ ਸਾਡੀ ਟੀਮ ਉਹਨਾਂ ਨੂੰ ਕੰਟੈਕਟ ਕਰ ਰਹੀ ਸੀ ਲੇਕਿਨ ਰਾਬਤਾ ਹੋ ਨਹੀਂ ਸਕਿਆ। ਸੋ ਜਿਵੇਂ ਤੁਸੀਂ ਵੀ ਕਿਹਾ ਵੀ ਜਿਹੜੇ ਇਸ ਕਿਸਮ ਦੇ ਵੀਰ ਜਿਹੜੇ ਕੌਮ ਨੂੰ ਪਿਆਰ ਕਰਦੇ ਨੇ ਟੀਵੀ 84 ਦੇ ਪੰਥ ਦੀ ਚੜ੍ਹਦੀ ਕਲਾ ਲਈ ਕੌਮੀ ਘਰ ਖਾਲਿਸਤਾਨ ਲਈ ਨਿਭਾਏ ਜਾ ਰਹੇ ਰੋਲ ਨੂੰ ਦੇਖਦੇ ਨੇ ਐਪਰੀਸ਼ੀਏਟ ਕਰਦੇ ਨੇ। ਸਾਡੀ ਅਸਲੀ ਪੂੰਜੀ ਅਸਲੀ ਸਟਰੈਂਥ ਇਹੀ ਸਾਡੇ ਵੀਰ ਭੈਣਾਂ ਨੇ ਔਰ ਅਸੀਂ ਇਹਨਾਂ ਵੀਰਾਂ ਦਾ ਔਰ ਖਾਸ ਤੌਰ ਤੇ ਆਰਜੀ ਕੰਸਟਰਕਸ਼ਨ ਗਰੁੱਪ ਕੰਸਲਟਿੰਗ ਗਰੁੱਪ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਗੁਰੂ ਚਰਨਾਂ 'ਚ ਅਰਦਾਸ ਹੈ ਕਿ ਇਵੇਂ ਹੀ ਉਹ ਚੜ੍ਹਦੀ ਕਲਾ 'ਚ ਰਹਿਣ ਔਰ ਜਿਵੇਂ ਉਹ ਪੰਥ ਲਈ ਸੋਚਦੇ ਨੇ ਪੰਥ ਨੂੰ ਪਿਆਰ ਕਰਦੇ ਨੇ ਇਵੇਂ ਹੀ ਪਿਆਰ ਕਰਦੇ ਨੇ ਜੀ। ਦੋ ਮੁੱਖ ਤੌਰ ਦੇ ਉੱਤੇ ਜਿਹੜੇ ਵੀਕਐਂਡ ਦੇ ਐਕਸ਼ਨ ਐਕਟੀਵਿਟੀਜ਼ ਦੇ ਥੱਲੇ ਕਿਹਾ ਜਾ ਸਕਦਾ ਹੈ ਹਾਲਾਂ ਦੋਨੋਂ ਹੀ ਜਦੋਂ ਅਸੀਂ ਦੇਖਦੇ ਹਾਂ ਤੇ ਦੁਖਾਂਤ ਦੇ ਨਾਲ ਹੀ ਜੁੜੇ ਹੋਏ ਨੇ ਪਰ ਇਹ ਵੀ ਇੱਕ ਜ਼ਿੰਦਗੀ ਦੇ ਸਫ਼ਰ ਦੀ ਹਕੀਕਤ ਹੈ ਕਿ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਬਾਰੀ ਹੈ। ਇਹ ਜ਼ਿੰਦਗੀ ਬਚਪਨ ਜਵਾਨੀ ਬੁਢਾਪਾ
ਇਹ ਤਾਂ ਫੇਜ਼ਸ ਨੇ। ਬਿਲਕੁਲ। ਕਈ ਵਾਰ ਕੁਝ ਚੀਜ਼ਾਂ ਭਰ ਜਵਾਨੀ 'ਚ ਹੀ ਵਾਪਰਦੀਆਂ ਨੇ, ਕਈ ਵਾਰ ਮੌਤ ਦੇ ਹਵਾਲੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਇਹ ਤਾਂ ਉਸ ਫਸਲ ਵਾਂਗ ਹੈ ਜਿਸ ਨੂੰ ਕਈ ਵਾਰ ਜਰਵਾਣੇ ਕੱਚੀ ਪੱਕੀ ਸਾਰੀ ਵੱਢ ਲੈਂਦੇ ਨੇ। ਜ਼ਰੂਰੀ ਨਹੀਂ ਹੈ ਕਿ ਜਦੋਂ ਪੱਕੇ ਉਦੋਂ ਹੀ ਵੱਢੀ ਜਾਂਦੀ ਹੈ, ਉਹ ਕੱਚੀ ਨੂੰ ਵੀ ਵੱਢ ਲੈਂਦੇ ਨੇ, ਮਾਲਕ ਦਾ ਕੰਮ ਹੈ। ਸੋ ਕਈ ਵਾਰ ਕਦੋਂ ਇਹ ਜ਼ਿੰਦਗੀ ਦੇ ਅਖੀਰਲੇ ਪਲ ਆ ਜਾਣੇ ਨੇ, ਇਹ ਅਕਾਲ ਪੁਰਖ ਦੇ ਕੋਲ ਹੈ। ਬਿਲਕੁਲ। ਔਰ ਸਾਡੇ ਬਹੁਤ ਹੀ ਪਿਆਰੇ ਐਕਟਿਵਿਸਟ ਵੀਰ ਹਰਦਿਆਲ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਦੀ ਰੂਹੇ ਰਵਾਨ ਹੈ, ਉਹਨਾਂ ਦੇ ਬ੍ਰਦਰ ਇਨ ਲਾ ਨਵਤੇਜ ਸਿੰਘ ਜੀ, ਜਿਨ੍ਹਾਂ ਦੇ ਨਾਲ ਸਾਡਾ ਵੀ ਨਿੱਜੀ ਸੰਬੰਧ ਅਰਲੀ 90s ਤੋਂ ਹੀ ਰਿਹਾ। ਔਰ TV 84 ਦੇ ਉਹ ਬਹੁਤ ਵੱਡੇ ਸਿਰਫ ਐਡਮਾਇਰਰ ਹੀ ਨਹੀਂ, ਉਹਨਾਂ ਨੇ ਜਦੋਂ ਅਸੀਂ ਸ਼ੁਰੂ ਕੀਤਾ 10 ਸਾਲ ਪਹਿਲਾਂ ਰੈਗੂਲਰ ਵਿਊਅਰ ਹੋਣ ਕਰਕੇ ਉਹ ਸਾਨੂੰ ਹਮੇਸ਼ਾ ਜਿਹੜਾ ਹੈ ਉਹ ਸੁਝਾਅ ਵੀ ਦਿੰਦੇ ਰਹੇ ਕਿ ਕਿਵੇਂ ਇਹਨੂੰ ਇੰਪਰੂਵ ਕੀਤਾ ਜਾ ਸਕਦਾ ਹੈ, ਕੀ ਹੋ ਸਕਦਾ ਹੈ। ਔਰ ਨਵਤੇਜ ਸਿੰਘ ਖੁਦ ਇੰਜੀਨੀਅਰ ਔਰ ਬੜੇ ਹੀ ਨਿਮਰਤਾ ਭਰਪੂਰ, ਗੁਰਬਾਣੀ ਨਾਲ ਪਿਆਰ ਕਰਨ ਵਾਲੇ, ਲੇਕਿਨ ਲਗਭਗ 5 ਸਾਲ ਪਹਿਲਾਂ ਜਿਹੜਾ ਉਹ ਕੈਂਸਰ ਬ੍ਰੇਨ ਟਿਊਮਰ ਦੇ ਰੂਪ 'ਚ ਡਾਇਗਨੋਸ ਹੋਇਆ। ਔਰ ਉਹ ਪਿਛਲੇ ਹਫਤੇ ਜਦੋਂ ਅਸੀਂ ਵਾਸ਼ਿੰਗਟਨ DC ਜਾ ਰਹੇ ਸੀ ਉਸ ਦਿਨ ਉਹਨਾਂ ਨੇ ਚੜ੍ਹਾਈ ਕੀਤੀ। ਸੋ ਉਹਨਾਂ ਦੀ ਕ੍ਰਿਮੇਸ਼ਨ ਵੇਲੇ ਤਾਂ ਅਸੀਂ ਸ਼ਾਮਲ ਨਹੀਂ ਸੀ ਹੋ ਸਕੇ। ਉਹਨਾਂ ਦੀ ਯਾਦ 'ਚ ਅੰਤਮ ਅਰਦਾਸ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਵਿਖੇ ਸੀ, ਜਿਹਦੇ 'ਚ ਬਹੁਤ ਵੱਡੀ ਗਿਣਤੀ 'ਚ ਪਰਿਵਾਰ, ਕਿਉਂਕਿ ਉਹਨਾਂ ਦੇ ਨਵਤੇਜ ਸਿੰਘ ਉਹਨਾਂ ਦੀਆਂ 2 ਭੈਣਾਂ ਦਲਬੀਰ ਕੌਰ, ਕੁਲਦੀਪ ਕੌਰ, ਉਹਨਾਂ ਦੇ ਅੱਗੋਂ ਬੱਚੇ, ਔਰ ਇਹਨਾਂ ਦਾ ਵੈਲ ਵਿਸ਼ਰਸ ਦਾ ਦਾਇਰਾ ਜ਼ਾਹਰ ਹੈ ਕਾਫੀ ਵੱਡਾ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ। ਔਰ ਸਾਨੂੰ ਵੀ ਜਿੱਥੇ ਅਸੀਂ ਪਰਿਵਾਰ ਦੇ ਨਾਲ ਅਫਸੋਸ ਦਾ ਇਜ਼ਹਾਰ ਕੀਤਾ, ਅਸੀਂ ਜਾਂਦਿਆਂ ਵੀ ਉਹਨਾਂ ਦੇ ਘਰੋਂ ਹੋ ਕੇ ਗਏ ਸੀ, ਲੇਕਿਨ ਗਲੈਨ ਰੌਕ ਦੀ ਸਟੇਜ ਤੋਂ ਵੀ ਐਡਰੈਸ ਕਰਨ ਦਾ ਮੌਕਾ ਮਿਲਿਆ। ਔਰ ਸਾਡੇ ਲਈ ਤਾਂ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਭਾਈ ਸਾਂਝ ਕੀਚੈ ਗੁਨਾਹ ਕੇਰੀ ਛੋੜ ਅਵਗੁਣ ਚੱਲੀਏ। ਜਦੋਂ ਕੋਈ ਵੀ ਗੁਰਮੁਖ ਗੁਰਸਿੱਖ ਪਿਆਰਾ ਤੁਰ ਜਾਂਦਾ ਹੈ ਦੁਨੀਆ ਤੋਂ, ਉਹ ਬੇਸ਼ੱਕ ਕਿੰਨਾ ਕਿਸੇ ਪਾਸੇ ਕੌਣ ਇਨਵੋਲਵ ਹੁੰਦਾ ਹੈ, ਪਰ ਕਿਸੇ ਵੀ ਚੰਗੇ ਇਨਸਾਨ ਦਾ ਤੁਰ ਜਾਣਾ ਇੱਕ ਵੱਡਾ ਘਾਟਾ ਹੁੰਦਾ ਹੈ। ਔਰ ਅਸੀਂ ਜਿਹੜਾ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਦੂਸਰੀ ਖਬਰ ਜਿਹੜੀ ਇਸ ਵੀਕਐਂਡ ਹੀ ਸਾਡੇ ਤੱਕ ਵੀਰ ਗੁਰਪ੍ਰੀਤ ਸਿੰਘ ਵੜੈਚ, ਜਿਹੜੇ ਅਗੇਨ ਸਾਡੇ TV 84 ਦੇ ਖੈਰ ਖੁਆਹ ਨੇ, ਖੁਦ ਵੀ ਵੱਡੇ ਐਕਟਿਵਿਸਟ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਹੁਣ ਉਹ ਨਿਊ ਜਰਸੀ ਮੂਵ ਕੀਤੇ ਨੇ, ਉਹਨਾਂ ਰਾਹੀਂ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਆਈ। ਔਰ ਉਹ ਸੀ ਸਾਡੇ ਵੀਰ ਜਤਿੰਦਰ ਸਿੰਘ ਸੱਭਰਵਾਲ, ਜਿਹੜੇ ਲੰਮਾ ਸਮਾਂ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਦੇ 90s ਦੇ ਵਿੱਚ, ਲੇਟ 80s ਅਰਲੀ 90s ਪ੍ਰੈਜ਼ੀਡੈਂਟ ਰਹੇ, ਸਿੱਖ ਯੂਥ ਆਫ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਵੀ ਸੀ, ਸਫਲ ਕਾਰੋਬਾਰੀ ਵੀ ਸੀ। ਲੇਕਿਨ ਉਹਨਾਂ ਨੇ ਉਸ ਪੀਰੀਅਡ 'ਚ ਜਦੋਂ ਕਿ ਭਾਈ ਰਣਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਸੰਧੂ ਇੱਥੇ ਨਿਊਯਾਰਕ ਜੇਲ੍ਹ 'ਚ ਸਨ, ਉਹਨਾਂ ਦੇ ਕੇਸ ਲੜਨ ਲਈ ਫੰਡਿੰਗ ਦੀ ਲੋੜ, ਔਰ ਇਸੇ ਤਰ੍ਹਾਂ ਜਿਹੜੇ ਸੰਘਰਸ਼ ਦੇ ਵਿੱਚ ਜੂਝ ਰਹੇ ਸਿੰਘ ਸਿੰਘਣੀਆਂ ਸੀ, ਉਹਨਾਂ ਦੀ ਮਦਦ ਦੇ ਲਈ ਵੀ। ਸੋ ਹਮੇਸ਼ਾ ਹੀ ਜਿਹੜਾ ਉਹਨਾਂ ਦੀ ਖੁੱਲ੍ਹਦਿਲੀ ਆਪਣੇ ਵੱਲੋਂ ਵੀ, ਜਿਵੇਂ ਮੈਂ ਕਿਹਾ ਕਿ ਉਹ ਕਾਮਯਾਬ ਕਾਰੋਬਾਰੀ ਸਨ, ਔਰ ਗੁਰਦੁਆਰਾ ਸਾਹਿਬ ਦੇ ਪਲੇਟਫਾਰਮ ਨੂੰ ਵੀ ਜਿਵੇਂ ਪੰਥਕ ਚੜ੍ਹਦੀ ਕਲਾ ਲਈ, ਖਾਲਿਸਤਾਨ ਲਈ ਉਹਨਾਂ ਨੇ ਹਮੇਸ਼ਾ ਜਿਹੜਾ ਉਹ ਪ੍ਰਮੋਟ ਕੀਤਾ, ਇਨਕਰੇਜ ਕੀਤਾ। ਉਹ ਵੀ ਵਿਛੋੜਾ ਦੇ ਗਏ। ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਵੀਰ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਸਾਨੂੰ ਡੀਟੇਲ ਵੀ ਭੇਜੀ ਹੈ। ਉਹਦੇ ਵੈਨਸਡੇ 23 ਨਵੰਬਰ ਨੂੰ ਉਹਨਾਂ ਦੀਆਂ ਫਿਊਨਰਲ ਸਰਵਿਸਿਜ਼ ਨੇ ਹੋਲੀ ਕ੍ਰਾਸ ਬਰੀਅਲ ਪਾਰਕ 840 ਕ੍ਰੈਨਬਰੀ ਸਾਊਥ ਰਿਵਰ ਰੋਡ ਦੇ ਉੱਤੇ, ਔਰ ਜੇਮਸਬਰਗ ਟਾਊਨ ਹੈ। ਔਰ ਉਸ ਤੋਂ ਬਾਅਦ ਕ੍ਰਿਮੇਸ਼ਨ ਤੋਂ ਬਾਅਦ ਬੁੱਧਵਾਰ ਨੂੰ ਹੀ ਜਿਹੜਾ ਭੋਗ ਤੇ ਅੰਤਮ ਅਰਦਾਸ ਜਿਹੜੀ ਹੈ ਉਹ 2:30 ਵਜੇ ਤੋਂ 3:30 ਵਜੇ ਤੱਕ ਹੋਏਗੀ। ਇਹ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ 800 ਪੋਰਟ ਰੀਡਿੰਗ ਐਵਨਿਊ, ਪੋਰਟ ਰੀਡਿੰਗ ਜਿਹੜਾ ਟਾਊਨ ਹੈ ਨਿਊ ਜਰਸੀ ਦੇ ਵਿੱਚ। ਸੋ ਅਸੀਂ ਵੀ ਸ਼ਮੂਲੀਅਤ ਕਰਾਂਗੇ ਔਰ ਅਸੀਂ ਜਿਹੜੇ ਵੀ ਵੀਰ ਭੈਣਾਂ ਇਸ ਸਾਡੇ ਪ੍ਰੋਗਰਾਮ ਰਾਹੀਂ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਪੈਨਸਿਲਵੇਨੀਆ ਤੱਕ, ਵਰਜੀਨੀਆ, ਵਾਸ਼ਿੰਗਟਨ ਜਿਹੜੇ ਵੀ ਪਹੁੰਚ ਸਕਦੇ ਨੇ, ਕਿਉਂਕਿ ਇਹ ਵੀ ਇੱਕ ਟ੍ਰਿਬਿਊਟ ਹੋਏਗੀ। ਬੇਸ਼ੱਕ ਇੱਕ ਯਾਦ ਦਹਾਨੀ ਵੀ ਹੁੰਦੀ ਹੈ ਆਪਣੇ ਆਪ ਨੂੰ ਕਿ ਭਾਈ ਅਲਟੀਮੇਟਲੀ ਇਹ ਟਰੂਥ ਹੈ,
ਪਰ ਮੈਂ ਸਮਝਦਾ ਹਾਂ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਪੰਥਕ ਪਿੜ ਦੇ ਵਿੱਚ ਆਪਣਾ ਯੋਗਦਾਨ ਪਾਇਆ, ਉਹਨਾਂ ਦਾ ਫਿਰ ਪਰਿਵਾਰ ਵੀ ਪੰਥ ਬਣ ਜਾਂਦਾ। ਔਰ ਇਹ ਸਾਡਾ ਇਖਲਾਕੀ ਫਰਜ਼ ਵੀ ਬਣਦਾ ਹੈ ਕਿ ਅਸੀਂ ਦੁੱਖ ਸੁੱਖ ਦੇ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਹਿੱਸਾ ਵੰਡਾਈਏ, ਉਹਨਾਂ ਦੇ ਨਾਲ ਖਲੋਈਏ, ਤਾਂ ਕਿ ਉਹਨਾਂ ਨੂੰ ਲੱਗੇ ਕਿ ਭਾਈ ਇੱਕ ਤਾਂ ਸਾਡੇ ਆਪਣੀ ਯਾਦ ਦਹਾਨੀ ਲਈ ਹੈ, ਪਰ ਇਹ ਜ਼ਰੂਰੀ ਵੀ ਹੁੰਦਾ ਜਿਹਨੂੰ ਅਸੀਂ ਸੋਸ਼ਲ ਸਪੋਰਟ ਸਿਸਟਮ ਕਹਿੰਦੇ ਹਾਂ। ਐਤਵਾਰ ਦਾ ਦੀਵਾਨ, ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਇੱਕ ਵਰੇ ਪਹਿਲਾਂ ਜਿਹੜੇ ਸਿਕਸ ਫਾਰ ਜਸਟਿਸ ਦੇ ਰੈਫਰੈਂਡਮ 2020 ਮੁਹਿੰਮ ਨਾਲ ਜੁੜੇ ਹੋਏ, ਪੰਥ ਨੂੰ ਪਿਆਰ ਕਰਨ ਵਾਲੇ ਨੌਜਵਾਨ, ਫੁੱਲ ਆਫ ਐਨਰਜੀ, ਅਨਟਾਇਰਿੰਗ, ਰਾਣਾ ਸਿੰਘ ਰਾਣਾ, ਬੇਸ਼ੱਕ ਨਾਂ ਉਹਨਾਂ ਦਾ ਹਰਪ੍ਰੀਤ ਸਿੰਘ ਰਾਣਾ ਸੀ, ਕਿ ਉਹ 1 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਬਰਮਿੰਗਮ, ਜਿੱਥੇ ਕਿ ਉਹ ਰੈਫਰੈਂਡਮ 2020 ਦੀ ਕੈਂਪੇਨ ਲਈ ਗਏ ਸੀ, ਉੱਥੇ ਉਹਨਾਂ ਨੇ ਸਰੀਰ ਛੱਡਿਆ। ਉਹਨਾਂ ਦੀ ਯਾਦ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਸਮੂਹਕ ਤੌਰ ਤੇ ਸਮਾਗਮ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਰੱਖਿਆ ਹੋਇਆ ਸੀ। ਵੱਡੀ ਗੈਦਰਿੰਗ ਸੀ, ਰਿਪਰੈਜ਼ੈਂਟੇਟਿਵ ਗੈਦਰਿੰਗ, ਲਗਭਗ ਸਾਰੀਆਂ ਹੀ ਜਥੇਬੰਦੀਆਂ ਦੇ ਨੁਮਾਇੰਦੇ ਉਸ ਦੇ ਵਿੱਚ ਸ਼ਾਮਲ ਸੀ। ਔਰ ਅਸੀਂ ਆਪਣੀ TV 84 ਦੀ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਬੇਸ਼ੱਕ ਸ਼ਾਰਟ ਨੋਟਿਸ ਦੇ ਉੱਤੇ ਵੀ ਕਿਹਾ ਜਾਂਦਾ ਹੈ, ਉਸਨੂੰ ਲਾਈਵ ਕਵਰ ਕੀਤਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੀ ਹਾਲਾਂ ਲਾਈਵ ਕਵਰੇਜ ਦੇ ਵਿੱਚ ਕਈ ਵਾਰ ਕੁਝ ਚੀਜ਼ਾਂ ਲੰਬਾ ਹੁੰਦਾ ਜਦੋਂ ਅਸੀਂ 3-4 ਘੰਟੇ ਲਾਈਵ ਕਵਰ ਕਰ ਰਹੇ, ਔਰ ਉਸ ਨੂੰ ਅਸੀਂ ਐਡਿਟ ਕਰਕੇ ਵੀ ਦੁਬਾਰਾ ਵਿਊਅਰਸ ਤੱਕ ਪਹੁੰਚਾਵਾਂਗੇ। ਜਿਹੜੇ ਲਾਈਵ ਨਹੀਂ ਦੇਖ ਸਕੇ ਉਹ ਉਸ ਨੂੰ ਦੇਖ ਸਕਣ। ਹਾਲਾਂ ਲਾਈਵ ਨਾਲ ਦੀ ਨਾਲ ਅਪਡੇਟ ਵੀ ਹੋ ਜਾਂਦਾ। ਸੋ ਜਿਸ ਕਿਸਮ ਦੀ ਪਰਸਨੈਲਿਟੀ ਰਾਣਾ ਸਿੰਘ ਦੀ ਸੀ, ਉਵੇਂ ਦੀ ਬੈਫਿਟਿੰਗ ਟ੍ਰਿਬਿਊਟ ਉਹਨਾਂ ਨੂੰ ਸੰਗਤ ਵੱਲੋਂ ਦਿੱਤੀ ਗਈ। ਔਰ ਅਸੀਂ ਇਹ ਸਮਝਦੇ ਹਾਂ ਵੀ ਮੈਂ ਜਿੱਥੇ ਆਪਣੀ ਪ੍ਰੈਜੈਂਟੇਸ਼ਨ 'ਚ ਉਸ ਨੌਜਵਾਨ ਦੀ ਜਿਹੜੀ ਕਮਿਟਮੈਂਟ ਸੀ ਔਰ ਦੂਸਰਾ ਉਹਦੀ ਸਰਾਹਨਾ ਕੀਤੀ, ਪਰ ਮੇਰੇ ਲਈ ਇਹ ਹੁੰਦਾ ਹੈ ਕਿ ਜੋ ਜਿਹੜੇ ਮਾਪਿਓ ਨੇ ਜਿਨ੍ਹਾਂ ਨੇ ਵੈਲਿਊ ਸਿਸਟਮ ਦਿੱਤਾ, ਔਰ ਜਿਵੇਂ ਹਰਪ੍ਰੀਤ ਸਿੰਘ ਰਾਣੇ ਦੇ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੀ ਮਾਤਾ, ਉਹਨਾਂ ਦੇ ਪਿਤਾ, ਉਹਨਾਂ ਨੇ ਚੜ੍ਹਦੀ ਕਲਾ ਦਾ ਮੁਜ਼ਾਹਰਾ ਕੀਤਾ, ਔਰ ਹੁਣ ਵੀ ਉਵੇਂ ਹੀ ਖਾਲਿਸਤਾਨ ਦੇ ਕਾਜ਼ ਦੇ ਲਈ ਪੂਰੇ ਸਮਰਪਿਤ ਹੋ ਕੇ ਜਿਹੜੇ ਨੇ ਉਹ ਲੱਗੇ ਹੋਏ ਨੇ। ਮੈਂ ਸਮਝਦਾ ਹਾਂ ਵੀ ਇਹ ਸਾਡੇ ਲਈ ਆਈਕੋਨਿਕ ਫਿਗਰਸ ਨੇ। ਔਰ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿਨ੍ਹਾਂ ਨੇ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਸਮਾਗਮ ਸ਼ਮੂਲੀਅਤ ਕੀਤੀ। 4 ਚੁਫੇਰੇ ਖਾਲਿਸਤਾਨ ਦੇ ਝੰਡੇ ਸਨ। ਦੀਵਾਨ ਦੇ ਵਿੱਚ ਵੀ ਜਿੰਨੇ ਸਪੀਕਰਸ ਬੋਲਦੇ ਰਹੇ, ਲੰਬਾ ਦੀਵਾਨ ਸੀ, ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਰਿਹਾ। ਔਰ ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਜਿਸ ਮੂਵ ਨੂੰ ਲੈ ਕੇ ਵੀਰ ਰਾਣਾ ਸਿੰਘ ਤੁਰੇ, ਉਦੋਂ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਹੀ ਵੋਟਾਂ ਪਈਆਂ ਇੰਗਲੈਂਡ ਦੇ ਵਿੱਚ, ਫਿਰ ਇਟਲੀ ਦੇ ਵਿੱਚ, ਔਰ ਹੁਣ ਕੈਨੇਡਾ ਦੇ ਈਸਟ ਕੋਸਟ ਟੋਰਾਂਟੋ ਦੇ ਵਿੱਚ 2 ਪੜਾਵਾਂ 'ਚ ਸਤੰਬਰ ਔਰ ਨਵੰਬਰ 'ਚ ਬੜੀ ਕਾਮਯਾਬੀ ਦੇ ਨਾਲ ਵੋਟਾਂ ਪਈਆਂ। ਔਰ ਜਿਵੇਂ ਉਹਨਾਂ ਦੀ ਟੀਮ ਨੇ ਦੱਸਿਆ ਕਿ ਹੁਣ ਆਉਣ ਵਾਲੇ ਜਨਵਰੀ ਦੇ ਮਹੀਨੇ 'ਚ, ਜਨਵਰੀ ਦੇ ਲਾਸਟ ਵੀਕ, ਮੈਲਬਰਨ ਆਸਟ੍ਰੇਲੀਆ ਦੇ ਵਿੱਚ ਇਹ VOTING ਹੋਏਗੀ। ਔਰ ਮੇਰੇ ਪੁੱਛਣ ਤੇ ਕਿ ਵੀ ਤੁਸੀਂ ਅਜੇ ਤੱਕ ਕੈਨੇਡਾ ਦਾ ਇੱਕ ਹਿੱਸਾ ਹੋਇਆ ਹੈ, ਬਾਕੀ ਆਸਟ੍ਰੇਲੀਆ ਦਾ ਵੈਦਰ, ਹੁਣ ਜਦੋਂ ਇੱਥੇ ਅਸੀਂ ਬਿਲੋ 40 ਟੈਂਪਰੇਚਰ ਦੇ ਵਿੱਚ ਠੁਰ ਕਰ ਰਹੇ ਹਾਂ, ਆਸਟ੍ਰੇਲੀਆ ਦੇ ਵਿੱਚ ਪੂਰੇ ਸੂਰਜ ਲਿਸ਼ਕਦੇ ਨੇ ਔਰ ਗਰਮੀ ਦਾ ਮਹੀਨਾ, ਕਿਉਂਕਿ ਆਸਟ੍ਰੇਲੀਅਨ ਕੰਟੀਨੈਂਟ ਬਿਲਕੁਲ ਆਪੋਜ਼ਿਟ ਹੈ, ਉੱਥੇ ਸਰਦੀ ਇੱਥੇ ਗਰਮੀ। ਸੋ ਉਹਨਾਂ ਨੇ ਕਿਹਾ ਕਿ ਭਾਈ ਉੱਥੇ, ਔਰ ਵਾਕਈ ਆਸਟ੍ਰੇਲੀਆ ਹੈ ਵੀ ਬੜਾ ਲੰਬਾ ਚੌੜਾ, ਔਰ ਉੱਥੇ ਵੀ ਉਹਨਾਂ ਦੇ ਪੜਾਅ ਜਿਹੜੇ ਨੇ ਮੈਲਬਰਨ, ਸਿਡਨੀ ਔਰ ਦੂਸਰੀਆਂ ਥਾਵਾਂ ਤੇ ਹੋਣਗੇ। ਸੋ ਇਹੀ ਰੀਜ਼ਨ ਹੈ ਕਿ ਕੈਨੇਡਾ ਵਾਲਾ ਉਹ ਵਿੱਚ ਛੱਡ ਕੇ ਇੱਕ ਹਿੱਸਾ ਕੰਪਲੀਟ ਕਰਨ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਾ ਜਿਹੜਾ ਰੈਫਰੈਂਡਮ ਹੋਏਗਾ। ਸੋ ਜਿਸ ਕੰਮ ਲਈ ਰਾਣਾ ਸਿੰਘ ਤੁਰਿਆ, ਉਹ ਸਫਲਤਾ ਦੇ ਨਾਲ ਅੱਗੇ ਵਧ ਰਿਹਾ। ਅੱਜ ਸਾਡੀ ਪਿੱਛੇ ਵੀ ਆਪਣੇ ਇੱਕ ਵੀਰ ਨਾਲ ਵਿਚਾਰ ਹੋ ਰਹੀ ਸੀ, ਔਰ ਸਾਨੂੰ ਅੱਜ ਹੀ ਕੁਦਰਤੀ 1-2 ਹੋਰ ਕਾਲਾਂ ਵੀ ਇਸ ਦੇ ਉੱਤੇ ਆਈਆਂ। ਹਾਲਾਂਕਿ ਸੋਸ਼ਲ ਮੀਡੀਆ ਤੇ ਤਾਂ ਚੱਲ ਹੀ ਰਿਹਾ ਸੀ ਕਿ ਕਈ ਦਿਨਾਂ ਤੋਂ, ਜਦੋਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਉਹਨਾਂ ਦੇ ਪ੍ਰੈਜ਼ੀਡੈਂਟ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਜਿਹੜਾ ਉਹ 23 ਨਵੰਬਰ ਤੋਂ ਖਾਲਸਾ ਵਹੀਰ
ਅਕਾਲ ਤਖਤ ਸਾਹਿਬ ਤੇ ਅਰਦਾਸਾਂ ਸੋਧ ਕੇ ਅਨੰਦਪੁਰ ਸਾਹਿਬ ਲਈ ਚਾਲੇ ਪਾਏਗੀ ਜੀ ਔਰ ਉਸ ਸਾਰੇ ਪੜਾਵਾਂ ਦਾ ਵੀ ਜ਼ਿਕਰ ਹੈ ਜਿਹਦਾ ਮੈਂ ਵੇਰਵਾ ਦਿਆਂਗਾ। ਔਰ ਫਾਈਨਲੀ ਜਿਹੜਾ 8 ਪੋਹ ਤੋਂ ਪਹਿਲੇ ਜਿਹੜੀ ਹੈ ਇਹ ਉੱਥੇ ਪਹੁੰਚੇ, ਕਿਉਂਕਿ 8 ਪੋਹ ਦਾ ਫਿਰ ਦਿਨ ਉਹ ਦਿਨ ਹੈ ਜਿਸ ਦਿਨ ਇਤਿਹਾਸਕ ਤੌਰ ਤੇ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਔਰ ਫਿਰ ਉਹ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਾਰਗ ਵਿਛਾਗੇ ਨਾਂ ਤਾਂ 70ਵਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹਨੇ ਉਹ ਪੂਰੇ ਉਸ ਦੇ ਉੱਤੇ ਜਿਹੜਾ ਯਾਦਗਾਰਾਂ ਕਾਇਮ ਕੀਤੀਆਂ, ਥੋੜੇ ਬਹੁਤ ਸਟੋਨਸ ਦੇ ਉੱਤੇ ਵੇਰਵੇ ਲਿਖੇ, ਲੇਕਿਨ ਸਾਡੇ ਲਈ ਇਹ ਸੱਚ ਹੱਕ ਇਨਸਾਫ ਦਾ ਮਾਰਗ ਹੈ ਜਿਹੜਾ ਫਿਰ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜ ਹੈ ਔਰ ਫਿਰ ਚਮਕੌਰ ਦੀ ਗੜੀ ਹੈ, ਮਾਛੀਵਾੜ ਹੈ ਔਰ ਦਮਦਮਾ ਸਾਹਿਬ ਤੱਕ ਇਹ ਸੱਚ ਦਾ ਮਾਰਗ ਹੈ। ਲੇਕਿਨ ਜਿਹੜੇ ਔਰ ਕਿਉਂਕਿ 8 ਪੋਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਨੇ ਛੱਡਿਆ, ਇਹ ਜਿਵੇਂ ਪ੍ਰੋਗਰਾਮ ਦਿੱਤਾ ਗਿਆ ਕਿ 8 ਪੋਹ ਨੂੰ ਹੀ ਫਿਰ ਇਹ ਜਿਹੜੀ ਖਾਲਸਾ ਵਹੀਰ ਹੈ ਇਹ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਵੱਲ ਚਾਲੇ ਪਾਏਗਾ, ਕਿਉਂਕਿ ਦਮਦਮਾ ਸਾਹਿਬ ਫਾਈਨਲ 10ਵੇਂ ਪਾਤਸ਼ਾਹ ਜਦੋਂ ਚਮਕੌਰ, ਮਾਛੀਵਾੜਾ, ਦੀਨਾ ਕਾਂਗੜ ਔਰ ਫਿਰ ਸਾਰੀ ਮੁਕਤਸਰ ਦੀ ਜੰਗ ਤੋਂ ਬਾਅਦ ਲਗਭਗ 9.5 ਮਹੀਨੇ ਦਾ ਵਕਤ ਉਹਨਾਂ ਨੇ ਦਮਦਮਾ ਸਾਹਿਬ ਗੁਜ਼ਾਰਿਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਫਾਈਨਲ ਸਰੂਪ ਜਿਸ ਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ ਭਾਈ ਮਨੀ ਸਿੰਘ ਜੀ ਨੇ ਲਿਖਿਆ। ਔਰ ਉੱਥੋਂ ਹੀ ਫਿਰ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਵੱਲ ਗਏ ਔਰ ਕੱਲ ਜਦੋਂ ਇਹ ਦੀਵਾਨ ਵੀ ਸੀ ਰਿਚਮੰਡ ਹਿੱਲ, ਕੱਲ ਦਾ ਦਿਨ ਕੁਦਰਤੀ ਬਾਬਾ ਦੀਪ ਸਿੰਘ ਸ਼ਹੀਦ ਦੇ ਸ਼ਹੀਦੀ ਦਿਨ ਵਜੋਂ ਵੀ ਯਾਦ ਕੀਤਾ ਗਿਆ ਔਰ ਉਸ ਦੇ ਨਾਲ 5ਵੇਂ ਪਿਆਰੇ ਭਾਈ ਸਾਹਿਬ ਸਿੰਘ ਜਿਨ੍ਹਾਂ ਦਾ ਸੰਬੰਧ ਬਿਦਰ ਕਰਨਾਟਕਾ ਨਾਲ ਸੀ ਔਰ ਜਿਨ੍ਹਾਂ ਨੇ ਨਾ ਸਿਰਫ ਉਹ ਸਾਡੇ ਉਹਨਾਂ 80,000 ਦੇ ਇਕੱਠ ਚੋਂ ਨਿਕਲੇ ਸੀਸ ਭੇਟ ਕਰਨ ਲਈ 5 ਪਿਆਰਿਆਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਉਹ ਸਾਡੀ ਯਾਦ 'ਚ ਹੁੰਦੇ ਨੇ। ਪਰ 3 ਪਿਆਰੇ ਜਿਹੜੇ ਨੇ ਉਹ ਫਿਰ ਸ਼ਹੀਦੀ ਜਾਮ ਵੀ ਪੀਂਦੇ ਨੇ ਚਮਕੌਰ ਦੀ ਗੜੀ ਦੇ ਵਿੱਚ, ਜਿਨ੍ਹਾਂ ਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਸੋ ਭਾਈ ਸਾਹਿਬ ਸਿੰਘ ਦਾ ਜਨਮ ਦਿਹਾੜਾ ਵੀ ਸੀ ਔਰ ਇਹ ਕਿਉਂਕਿ ਇੰਪੋਰਟੈਂਟ ਹੁੰਦਾ ਜਦੋਂ ਅਸੀਂ ਆਪਣੇ ਬੀਤੇ ਦੇ ਸ਼ਹੀਦਾਂ ਨੂੰ, ਨਾਇਕਾਂ ਨੂੰ ਔਰ ਅੱਜ ਜਿਹੜੇ ਸੀਸ ਭੇਟ ਕਰਨ ਦੇ ਲਈ ਤੁਰੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਨੌਜਵਾਨ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ, ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਔਰ ਇਹੀ ਸਾਡੀ ਅਰਦਾਸ ਦਾ ਫਿਰ ਅਨਿਖੜਵਾਂ ਅੰਗ ਵੀ ਨੇ। ਇਸ ਲਈ ਅਰਦਾਸ ਦੇ ਵਿੱਚ ਨਾਵਾਂ ਦਾ ਜ਼ਿਕਰ ਨਹੀਂ ਹੈ, ਪਰ ਜਦੋਂ ਅਸੀਂ ਇਹ ਸਾਰੇ ਹੀ ਲਫ਼ਜ਼ ਦੁਹਰਾਉਂਦੇ ਹਾਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਤੇ ਫਿਰ ਉਹਦੇ ਨਾਲ ਹੀ ਸਾਰੇ ਜਿਨ੍ਹਾਂ ਨੇ ਆਪਣੇ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਵੀ ਆਪਣੇ ਤਰੀਕੇ ਨਾਲ ਔਰ ਉਹਦੇ 'ਚ 2 ਜਿਸ ਦੇ ਉੱਤੇ ਬਾਰ-ਬਾਰ ਸਟ੍ਰੈਸ ਹੁੰਦਾ ਕਿ ਜਿਨ੍ਹਾਂ ਦੇਗ ਚਲਾਈ ਤੇਗ ਵਾਈ। ਹੁਣ ਦੇਗ ਚਲਾਣਾ ਕੋਈ ਭੁੱਖਾ ਨਾ ਸਵੇਂ ਔਰ ਇਹ ਖਾਲਸੇ ਦੀ ਦੇਗ ਕੋਵਿਡ-19 ਦੇ ਚਲਦਿਆਂ ਦੁਨੀਆ ਭਰ ਨੇ ਦੇਖਿਆ ਕਿ ਜਿਹਨੂੰ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਦੇਗ ਤੇਗ ਜਗ ਮੈਂ ਦਊ ਚਲੇ, ਕਿ ਦੁਨੀਆ ਦੇ ਵਿੱਚ ਇਹੀ 2 ਚੀਜ਼ਾਂ ਔਰ ਖਾਲਸੇ ਨੇ ਦੇਗ ਚਲਾਈ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਡੁੱਬਦਾ ਹੈ, ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਇਹ ਖਾਲਸੇ ਦੀ ਦੇਗ ਦਾ ਜਲਵਾ ਦੁਨੀਆ ਭਰ ਨੇ ਦੇਖਿਆ। ਹੁਣ ਦੇਗ ਚਲਾਈ ਜਾਂਦੀ ਹੈ, ਤੇਗ ਵਾਹੀ ਜਾਂਦੀ ਹੈ। ਹੁਣ ਤੇਗਾਂ ਕਿਵੇਂ ਖਾਲਸੇ ਨੇ ਵਾਹੀਆਂ, 3 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ। ਔਰ ਖਾਸ ਤੌਰ ਤੇ ਜਦੋਂ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਹਿਸਟੋਰੀਅਨ ਵੀ ਔਰ ਸੋਲਜਰ ਵੀ ਕਾਜ਼ੀ ਨੂਰ ਮੁਹੰਮਦ ਦਾ ਜ਼ਿਕਰ ਕਰਦੇ ਤਾਂ ਉਹ ਜਿੱਥੇ ਸਿੱਖ ਕਰੈਕਟਰ ਦੀ ਤਾਰੀਫ ਕਰਦਾ ਹੈ, ਹਾਲਾਂ ਕਿਉਂਕਿ ਜ਼ਾਹਰ ਹੈ ਕਿ ਟਾਕਰਾ ਅਬਦਾਲੀ ਦੀਆਂ ਫੌਜਾਂ ਨਾਲ ਖਾਲਸਾ ਦਲ ਕਰਦੇ ਨੇ, ਉਹ ਲਫ਼ਜ਼ ਖਾਲਸੇ ਲਈ ਸਿੱਖ ਲਈ ਸੱਗ ਵਰਤਦਾ, ਇਹਦਾ ਮਤਲਬ ਕੁੱਤੇ ਹੈ। ਪਰ ਨਾਲ ਦੀ ਨਾਲ ਉਸ ਦੀ ਕਲਮ ਫਿਰ ਦੂਸਰੇ ਪਾਸੇ ਆ ਜਾਂਦੀ ਹੈ ਜਿਹਦੇ 'ਚ ਉਹ ਕਹਿੰਦਾ ਕਿ ਨਾ 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 ਇਹਨਾਂ ਨੂੰ ਸੱਗ ਨਾ ਕਹੋ, ਜੇ ਦੇਖਣਾ ਵੀ ਬਹਾਦਰੀ ਕਿਹਨੂੰ ਕਹਿੰਦੇ ਨੇ ਤੇ ਤਲਵਾਰਬਾਜ਼ੀ ਕਿਹਨੂੰ ਕਹਿੰਦੇ ਨੇ, ਫਿਰ ਕਦੇ ਇਹਨਾਂ ਦੇ ਸਾਹਮਣੇ ਜੰਗ ਦੇ ਮੈਦਾਨ 'ਚ ਆ ਕੇ ਦੇਖੋ ਕਿ ਕਮਾਲ ਦੀ ਤੇਗ ਵਾਹੁੰਦੇ ਨੇ, ਇਹਨਾਂ ਦਾ ਕੋਈ ਸਾਨੀ ਨਹੀਂ ਹੈ। ਹੁਣ ਇਹ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਤੇਗ ਵਾਹੁਣ ਦੀ ਗੱਲ ਕਰਦੇ ਤੇ ਅੱਜ ਵੀ ਇਹੀ ਨਹੀਂ ਕਿ ਵੀ ਇਹ ਸਾਡੇ 5 ਕਕਾਰਾਂ ਦਾ ਹਿੱਸਾ ਹੈ, ਨਿਖੜਵਾਂ ਹਿੱਸਾ ਹੈ ਔਰ ਇਹਨੂੰ ਅਸੀਂ ਜਦੋਂ
ਤੇਗ ਨੂੰ ਜਿਹੜਾ ਗੁਰਮਤੀ ਲਫ਼ਜ਼ ਹੈ ਖਾਲਸਾਈ, ਉਹ ਕਿਰਪਾਨ ਹੈ। ਕਿਰਪਾ ਤੇ ਆਨ ਦੋ ਲਫ਼ਜ਼ਾਂ ਦਾ ਮੇਲ। ਜੀ। ਕਿਰਪਾ ਉਸ ਵਾਹਿਗੁਰੂ ਦੀ ਬਖਸ਼ਿਸ਼ ਹੈ, ਕਿਉਂਕਿ ਇਸ ਨੂੰ ਇਸੇ ਲਈ ਅਸੀਂ ਸ੍ਰੀ ਸਾਹਿਬ ਵੀ ਜਿਹੜੇ ਸਾਰੇ ਹੀ ਨਾਂ ਨੇ ਕਿਰਪਾਨ ਦੇ ਲਈ, ਤੇਗ ਵੀ ਹੈ, ਤਲਵਾਰ ਵੀ ਹੈ, ਅਸ ਵੀ ਹੈ, ਪਰ ਧਾਰਮਿਕ ਪਾਠ ਦੇ ਕਕਾਰਾਂ 'ਚ ਅਸੀਂ ਕਿਰਪਾਨ ਕਹਿੰਦੇ ਹਾਂ, ਕਿਰਪਾ ਤੇ ਆਨ। ਜੀ। ਪਰ ਜਦੋਂ ਅਸੀਂ ਦੇਗ ਵੀ ਪ੍ਰਵਾਨ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ ਜੀ ਕਿਰਪਾਨ ਭੇਟ, ਕਿਰਪਾਨ ਨੂੰ ਔਰ ਸ੍ਰੀ ਸਾਹਿਬ। ਔਰ ਜਦੋਂ ਅਸੀਂ ਅਕਾਲ ਪੁਰਖ ਤੋਂ ਵੀ ਮੰਗਿਆ ਕਿ ਭਾਈ ਖਾਲਸੇ ਦਾ ਬੋਲਬਾਲਾ ਹੋਏ, ਤਾਂ ਫਿਰ ਅਸੀਂ ਇਹ ਮੰਗਦੇ ਹਾਂ ਕਿ ਭਾਈ ਜਿਹੜਾ ਹੈ ਅਕਾਲ ਪੁਰਖ ਸਾਨੂੰ ਇਹ ਬਲ ਬਖਸ਼ੋ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, चित आवण का सदका सर्व सुख होवे, जहां जहां खालसा जी साहेब तहां तहां रचिया रियायत। जिथे जिथे भी खालसा है तेरी रक्षा होए, प्रोटेक्शन होए, और हे वाहिगुरु तेरी रियायत होए, रक्षा रियायत। देग तेग फतेह, यही है देग तेग जग में दऊ चले, देग चलाई तेग वाही, देग तेग फतेह बिरद की पैज। हुण बिरद की पैज है क्योंकि ये जिवें सर कपूर सिंह बयानदे ने, बिरद लफज संस्कृत दे ਬ੍ਰਿਧਾ ਲਫ਼ਜ਼ ਚੋਂ ਆਇਆ। ਹੁਣ ਖਾਲਸਾ ਔਨਰ ਹੈ, ਟਾਈਟਲ ਹੈ, ਰਾਇਲ ਹੈ, ਅਕਾਲ ਪੁਰਖ ਦੀ ਫੌਜ ਹੈ। ਇਸ ਲਈ ਇਸ ਦਾ ਜੇ ਫੌਜ ਹੈ ਤੇ ਕਮਾਂਡਰ ਇਨ ਚੀਫ ਤਾਂ ਅਕਾਲ ਪੁਰਖ ਹੈ। ਜਦੋਂ ਅਕਾਲ ਪੁਰਖ ਕਮਾਂਡਰ ਇਨ ਚੀਫ ਹੈ ਤੇ ਖਾਲਸੇ ਦੀ ਫਤਹ ਜਾਂ ਸ਼ਹੀਦੀ ਇਹ ਅਕਾਲ ਪੁਰਖ ਦਾ ਬਿਰਧ ਵੀ ਹੈ ਕਿ ਭਾਈ ਖਾਲਸਾ ਤੇਰਾ। ਤੇ ਜੇ ਹੁਣ ਡਟਿਆ ਹੈ ਕਿਸੇ ਪਾਸੇ ਤੇ ਇਸ ਨੂੰ ਦੀ ਪੈਜ ਆਪਣੇ ਬਿਰਧ ਦੀ ਪੈਜ ਰੱਖਣੀ। ਖਾਲਸੇ ਦੇ ਨਾਲ ਤੇਰਾ ਬਿਰਧ ਜੁੜਿਆ ਹੋਇਆ ਹੈ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਾਹਿਬ। ਇਹ ਹੈ ਤਲਵਾਰ ਤੇਗ ਕਿਰਪਾਨ ਦਾ ਕਿ ਅਸੀਂ ਜਿਹਨੂੰ ਸ਼੍ਰੋਮਣੀ ਕਮੇਟੀ ਦੀ ਟ੍ਰਾਂਸਲੇਸ਼ਨ ਸੀ ਅੰਗਰੇਜ਼ੀ 'ਚ, ਉਹਦੇ 'ਚ ਸ੍ਰੀ ਸਾਹਿਬ ਜੀ ਸਾਹਿਬ ਨੂੰ ਮੈਂ ਟ੍ਰਾਂਸਲੇਟ ਕੀਤਾ ਸੀ, ਉਹ ਸੌਰਡ ਆਈ ਸੀਕ ਦਾਈ ਪ੍ਰੋਟੈਕਸ਼ਨ, ਕਿ ਵੀ ਅਲਟੀਮੇਟਲੀ ਡਿਸੀਜਨ ਤਾਂ ਸੌਰਡ ਹੀ ਕਰਦੀ ਹੈ, ਤਲਵਾਰ ਹੀ ਕਰਦੀ ਹੈ, ਤਾਕਤ ਹੀ ਕਰਦੀ ਹੈ। ਅਸੀਂ ਇਹ ਵੀ ਕਹਿੰਦੇ ਹਾਂ कि श्री मुखवाक भन्यो गरीब नवाज पातशाही 10वीं, शस्त्रन के अधीन है राज, कऊ किसी को राज न दे हैं, जो ले हैं निज बल से ले। पर निज बल तो पहला शस्त्र दी गल है। अरदास भी साडी रब दा रूप भी सौड़ दी फॉर्म च है। प्रथम भगौती सिमर कै गुरु नानक नहीं, पहला सौड़ दी गल है, भगौती दी गल है। रब दा रब सूचक ना ही ये है। और यही ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਅਸ ਵੀ ਕਿਰਪਾਨ ਨੂੰ ਕਹਿੰਦੇ ਨੇ ਪਰਸ਼ੀਅਨ 'ਚ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਈ ਸਹਿਬੀ ਯਹ ਹਮਾਰੇ ਪੀਰ। ਅਲਟੀਮੇਟਲੀ ਔਰ ਇਹੀ ਕਾਰਨ ਹੈ ਜਿੱਥੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਸਿਰ ਝੁਕਾਉਂਦੇ ਆ, ਮੱਥਾ ਟੇਕਦੇ ਆ, ਤੇ ਉਸ ਦੇ ਅੱਗੇ ਸ਼ਸਤਰ ਵੀ ਸਜਾਏ ਹੁੰਦੇ ਨੇ। ਕਿਉਂਕਿ ਜਦੋਂ ਅਸੀਂ ਰੱਬ ਦਾ ਜਸਟਿਸ ਅਦਲ ਜਿਹੜਾ ਹੈ ਉਸ ਦਾ ਦੇਖਦੇ ਤੇ ਫਿਰ ਇਹ ਖਾਲਸੇ ਦੇ ਗਾਤਰੇ ਪਾਈ ਕਿਰਪਾਨ ਕਿਰਪਾ ਤੇ ਆਨ ਦੋਨੋਂ ਇਹ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਇਸ ਨੂੰ ਵਾਹਿਗੁਰੂ ਨੂੰ ਯਾਦ ਰੱਖਦੇ ਆ, ਸੰਤ ਰੂਪ ਦੀ ਉਸ ਅਵਸਥਾ 'ਚ ਪਹੁੰਚ ਕੇ ਇਸਤੇਮਾਲ ਕਰਨੇ। ਪਰ ਇਸ ਦੇ ਨਾਲ ਇਹ ਉਦੋਂ ਹੀ ਮਿਆਨ 'ਚੋਂ ਬਾਹਰ ਆਏਗੀ ਜਦੋਂ ਤੁਹਾਡੀ ਆਨ ਅਣਖ ਗੈਰਤ ਡਿਗਨਿਟੀ ਹਿਊਮਨ ਰਾਈਟਸ ਉਹ ਅੰਡਰ ਅਟੈਕ ਹੋਣ। ਔਰ ਉਸ ਦਾ ਕ੍ਰਾਈਟੇਰੀਆ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੋਇਆ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਹੁਣ ਇਹ ਜਦੋਂ ਅਸੀਂ ਇਸ ਸਾਰੇ ਬੈਕਗਰਾਉਂਡ 'ਚ ਦੇਖਦੇ ਹਾਂ, ਹੁਣ ਇਹ ਜਿਹੜੀਆਂ ਸਾਡੀਆਂ ਰਵਾਇਤਾਂ ਸਨ, ਪਰੰਪਰਾਵਾਂ ਸਨ, ਸਾਡੇ ਧਾਰਮਿਕ ਅਸੂਲ ਸਨ, ਰਹਿਤਰਾਮਿਆਂ ਨਾਲ ਹੀ ਬਹੁਤ ਕੁਝ ਦ੍ਰਿੜ ਕਰਵਾਇਆ ਗਿਆ ਸੀ। ਔਰ ਜਿਹੜੀ ਖਾਲਸੇ ਦੀ ਵੱਖਰੀ ਪਛਾਣ ਦੀ ਗੱਲ, ਔਰ ਇਹੀ ਨਹੀਂ ਹੈ ਕਿ ਕੋਈ 1699 ਨੂੰ ਇੱਕਦਮ ਕੋਈ ਕ੍ਰਿਸ਼ਮਾ ਹੋਇਆ ਔਰ ਕੋਈ ਨਵੀਂ ਇਹ ਉਹੀ ਕੰਟੀਨਿਊਟੀ ਸੀ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਔਰ ਸਿੱਖ ਧਰਮ ਸਿਰਫ ਇੱਕ ਧਰਮ ਦੇ ਦਾਇਰਾਕਾਰ 'ਚ ਹੀ ਨਹੀਂ ਸੀ। ਗੁਰੂ 10 ਗੁਰੂ ਸਾਹਿਬਾਨ ਨੇ ਇੱਕ ਤਹਿਜ਼ੀਬ ਸਿਰਜੀ, ਇੱਕ ਸਿਵਲਾਈਜੇਸ਼ਨ ਬਣਾਈ ਜਿਹਦੇ ਲਈ ਹਿੰਦੀਆਈਜ਼ ਲਫ਼ਜ਼ ਸੱਭਿਅਤਾ ਹੈ। ਉਹ ਸਿਵਲਾਈਜੇਸ਼ਨ ਤਹਿਜ਼ੀਬ ਸੱਭਿਅਤਾ ਉਹ ਸੱਭਿਅਤਾ ਜਿਹਦੇ ਵਿੱਚ ਰਹਿਣ ਵਾਲਿਆਂ ਦੇ ਕੋਲ ਆਪਣੀ ਬੋਲੀ ਸੀ,
ਜ਼ਾਹਰ ਹੈ ਗੁਰਮੁਖੀ ਸਕ੍ਰਿਪਟ ਦੇ ਵਿੱਚ ਪੰਜਾਬੀ ਨੂੰ ਕੋਡੀਫਾਈ ਕੀਤਾ ਗਿਆ ਹੈ। ਜੀ। ਜਿਨ੍ਹਾਂ ਕੋਲ ਆਪਣੀਆਂ ਇੰਸਟੀਟਿਊਸ਼ਨਸ ਸਨ, ਦੇਗ ਤੇਗ ਦੀ ਅਸੀਂ ਗੱਲ ਕੀਤੀ, ਆਪਣੇ ਮਜ਼ਹਬੀ ਦੇ ਕੇਂਦਰ ਸਨ, ਹਰਮੰਦਰ ਸਾਹਿਬ ਦੇ ਰੂਪ ਫਾਈਨਲ, ਹਾਲਾਂਕਿ ਗੋਇੰਦਵਾਲ ਸਾਹਿਬ ਜਿਹੜਾ ਉਹ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ, ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੇ ਕੀਤਾ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਕੀਤਾ, ਪਰ ਫਾਈਨਲ ਜਿੱਥੇ ਕਿ ਇੱਕ ਪੂਰਾ ਕਾਰੋਬਾਰੀ ਨਿਜ਼ਾਮ 52 ਕਿੱਤਿਆਂ ਦੇ ਲੋਕਾਂ ਨੂੰ ਇਨਵਾਈਟ ਕਰਕੇ ਉਸ ਥਾਂ ਦੇ ਉੱਤੇ ਜਿਹੜਾ ਹੈ ਅੰਮ੍ਰਿਤਸਰ ਨੂੰ ਇੱਕ ਵੱਡੀ ਕਮਰਸ਼ੀਅਲ ਸਿਟੀ ਦੇ ਰੂਪ ਦੇ ਵਿੱਚ ਵੀ ਜਿਹੜਾ ਇੱਕ ਵੱਡਾ ਲਦਾਖ ਅੰਮ੍ਰਿਤਸਰ ਲਦਾਖ ਤੋਂ ਅੰਮ੍ਰਿਤਸਰ ਟ੍ਰੇਡ ਰਾਊਟ ਬਣਿਆ ਸਿੱਖ ਰਾਜ ਦੇ ਵੇਲੇ ਅਕਾਲ ਤਖਤ ਦੇ ਰੂਪ ਚ ਮੀਰੀ ਪੀਰੀ। ਔਰ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਵੀ ਜਦੋਂ ਨੱਥੇ ਤੇ ਭਾਈ ਨੱਥੇ ਤੇ ਅਬਦੁੱਲੇ ਨੇ ਉਸ ਦੋ ਤਲਵਾਰੀ ਬੱਧੀਆਂ ਕਿਹਾ, ਪਹਿਨੀਆਂ ਤਾਂ ਲਫ਼ਜ਼ ਨਹੀਂ ਹੈ, ਬੱਧੀਆਂ, ਕਿ ਦੋਨੋਂ ਟੁਗੈਦਰ ਕਰ ਦਿੱਤਾ ਹੈ ਕਿ ਮੀਰੀ ਔਰ ਪੀਰੀ ਇਹ ਵੱਖਰੀਆਂ ਨਹੀਂ ਹੋ ਸਕਦੀਆਂ, ਉਹ ਦੋ ਬੰਨ ਦਿੱਤਾ ਹੈ। ਪੀਰੀ ਨੂੰ ਮੀਰੀ ਦੇ ਨਾਲ ਬੰਨ ਦਿੱਤਾ, ਮੀਰੀ ਨੂੰ ਪੀਰੀ ਦੇ ਨਾਲ ਬੰਨ ਦਿੱਤਾ। ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਉਹ ਜਿਹੜੀ ਆਈਡੀਓਲੋਜੀ, ਔਰ 10ਵੇਂ ਪਾਤਸ਼ਾਹ ਨੇ ਖਾਲਸਾ 5 ਪਿਆਰਿਆਂ ਦੀ ਉਸ 80,000 ਦੇ ਇਕੱਠ ਚੋਂ ਚੋਣ ਤੋਂ ਬਾਅਦ ਜਿਹੜਾ ਅੰਮ੍ਰਿਤ ਦੀ ਬਖਸ਼ਿਸ਼, 5 ਕਕਾਰ ਔਰ ਉਹ ਸਾਰੇ ਕਨਸੈਪਟ ਨੂੰ ਦਿੱਤਾ ਹੈ। ਇਸ ਦਾ ਧਿਆਨ ਰਹੇ ਇਸ ਸਾਰੇ ਪੀਰੀਅਡ ਚ 230 ਵਰਿਆਂ ਦੇ ਵਿੱਚ ਸਾਡਾ ਆਪਣੀ ਤਹਿਜ਼ੀਬ ਦੇ ਨਵੇਂ ਲਫ਼ਜ਼ ਵੀ ਘੜੇ ਗਏ, ਨਵੀਆਂ ਪਰੰਪਰਾਵਾਂ ਵੀ ਦਿੱਤੀਆਂ ਗਈਆਂ, ਨਵੇਂ ਰੋਲ ਮਾਡਲ ਵੀ ਸਾਡੇ ਇਤਿਹਾਸ ਤੇ ਆਏ। ਗੁਰੂ ਨਾਨਕ ਸਾਹਿਬ ਦੇ ਵੇਲੇ ਤੱਕ ਜਿਹੜੇ ਸਨ, ਉਸ ਤੋਂ ਪਹਿਲਾਂ ਜੋ ਐਗਜ਼ਿਸਟਿੰਗ ਹਿੰਦੂ ਮਾਈਥੋਲੋਜੀ ਸੀ ਜਾਂ ਮਿਡਲ ਈਸਟ ਦੀਆਂ ਜੋ ਪਰੰਪਰਾਵਾਂ ਸੀ, ਉਹਨਾਂ ਨੂੰ ਰੈਫਰ ਕਰਕੇ ਇੰਟਰਪ੍ਰੇਟ ਕੀਤਾ ਜਾਂਦਾ ਸੀ। ਪਰ 10ਵੇਂ ਪਾਤਸ਼ਾਹ ਤੱਕ ਅਸੀਂ ਪਹੁੰਚਦੇ ਹਾਂ, ਦੇਖਦੇ ਹਾਂ ਕਿ ਜਿਹੜਾ ਮੰਗਲਾਚਰਨ ਹੈ, ਜਦੋਂ 10ਵੇਂ ਪਾਤਸ਼ਾਹ ਦਾ ਹੁਕਮਨਾਮਾ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ, ਉਸ ਤੋਂ ਪਹਿਲਾਂ ਇੱਕ ਡਿਫਰੈਂਟ ਹੈ, ਮੂਲ ਮੰਤਰ ਦਾ ਰੂਪ ਵੀ ਹੈ ਇੱਕ ਓੰਕਾਰ, ਸਤਿਗੁਰ ਪ੍ਰਸਾਦ ਵੀ ਹੈ, ਪਰ ਆਪਣੀ ਲੈਂਗੁਏਜ ਆ ਗਈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਆਪਣੀ ਗ੍ਰੀਟਿੰਗ ਆ ਗਈ ਕਿ ਦੋ ਸਿੱਖ ਜਦੋਂ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਗੇ। ਆਪਣਾ ਜੈਕਾਰਾ ਆ ਗਿਆ ਜੰਗ ਦੇ ਮੈਦਾਨ ਦਾ, 3 ਲਫ਼ਜ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਸ ਦੇ ਨਾਲ ਉਹ ਸਾਰੇ ਲਫ਼ਜ਼ ਜਿਹੜੇ ਅੱਜ ਕਈ ਵਾਰੀ ਅਸੀਂ ਜਦੋਂ ਕਾਮਨਲੀ ਇਹ ਲਫ਼ਜ਼ ਹੁਣ ਕਿਸੇ ਨੂੰ ਤੁਸੀਂ ਪੁੱਛੋ ਆਮ ਸਿੱਖ ਕੀ ਹਾਲ ਹੋ ਗਿਆ, ਚੜ੍ਹਦੀ ਕਲਾ, ਹੁਣ ਇਹ ਚੜ੍ਹਦੀ ਕਲਾ ਓਵਰਨਾਈਟ ਨਹੀਂ ਆਇਆ, ਇਹ ਉਸ ਸਿੱਖ ਤਹਿਜ਼ੀਬ ਚੋਂ ਖਾਲਸਾ ਪਰੰਪਰਾ ਦੇ ਨਾਲ ਜੁੜਿਆ ਹੋਇਆ ਲਫ਼ਜ਼, ਜਿਸ ਚੋਂ ਇਹ ਸੀ ਕਿ ਢੈਂਦੀ, ਇਹਦਾ ਆਪੋਜ਼ਿਟ ਤਾਂ ਇਹ ਹੈ ਨਾ ਜੀ, ਢੈਂਦੀ ਕਲਾ, ਤੇ ਢੈਂਦੀ ਕਲਾ ਤਾਂ ਲਫ਼ਜ਼ ਹੈ ਹੀ ਨਹੀਂ। ਕੋਈ ਸਿੱਖ ਨੂੰ ਕਦੇ ਪੁੱਛ ਕੇ ਦੇਖੋ, ਉਹ ਜੇ ਕੋਈ ਉਦਾਸ ਲੱਗੇ ਉਹਨੇ ਕਹਿਣਾ ਵੀ ਕਿਹੜੀ ਢੈਂਦੀ ਕਲਾ 'ਚ ਤੁਰਿਆ ਫਿਰਦਾ ਬਈ, ਤੂੰ ਸਿੱਖ ਹੈ, ਸਿੱਖ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ। ਹੁਣ ਇਹ ਜਿਹੜੇ ਸਾਰੇ ਲਫ਼ਜ਼ ਜਿਹੜੇ ਅੱਜ ਕਈ ਵਾਰ ਸਾਡੇ ਕਾਮਨ, ਜਾਂ ਹੁਣ ਇਹ ਵੀ ਹੋਣਾ ਵੀ ਕਿਵੇਂ ਹੈ ਜੀ ਖਾਲਸਾ ਤਿਆਰ ਬਰ ਤਿਆਰ। ਹੁਣ ਤਿਆਰ ਬਰ ਤਿਆਰ ਦਾ ਮਤਲਬ ਇਹ ਨਹੀਂ ਹੈ ਵੀ ਕੱਪੜੇ ਵਧੀਆ ਪਾ ਕੇ ਕੋਈ ਜਿਹੜਾ ਉਹ ਬੈਲਟ ਕੱਸ ਲਈ, ਅੰਮ੍ਰਿਤਧਾਰੀ ਹੋਣ ਨੂੰ ਹੀ ਤਿਆਰ ਬਰ ਤਿਆਰ ਕਿਹਾ ਜਾਂਦਾ ਸੀ। ਕਿਉਂਕਿ ਜਦੋਂ ਤੱਕ ਜਿਹੜੀ ਇੱਕ ਤਿਆਰੀ ਦੀ ਸਟੇਜ ਚੱਲ ਰਹੀ ਹੁੰਦੀ ਸੀ, ਕਿਸੇ ਨੇ ਜਿਹੜਾ ਉਹ ਕੇਸ ਰੱਖੇ ਨੇ ਜਾਂ ਜਿਹਨਾਂ ਹਿੰਦੂ ਘਰਾਂ ਦੇ ਵਿੱਚੋਂ ਅੱਗੋਂ ਸਿੱਖੀ ਵੱਲ ਕਿਸੇ ਨੇ ਆਉਣਾ ਹੁੰਦਾ ਸੀ, ਉਹ ਤਮਾਕੂ ਛੱਡ ਦਿੰਦੇ ਸੀ, ਰਵਾਇਤਾਂ ਬਾਕੀਆਂ ਕਰਦੇ ਸੀ। ਪਰ ਜਿਸ ਦਿਨ ਉਹ ਅੰਮ੍ਰਿਤ ਛਕ ਲੈਂਦਾ ਸੀ, ਉਦੋਂ ਹੁੰਦਾ ਸੀ ਜੀ ਖਾਲਸਾ ਤਿਆਰ ਬਰ ਤਿਆਰ। ਹੁਣ ਤਿਆਰ ਬਰ ਤਿਆਰ ਦਾ ਮਤਲਬ ਇਹ ਹੈ ਕਿ ਆਲਵੇਜ਼ ਰੈਡੀ ਲਾਈਕ ਏ ਸੋਲਜਰ, ਉਹ ਸ਼ਹੀਦੀ ਲਈ ਵੀ ਤਿਆਰ ਹੈ, ਉਹ ਜੰਗ ਦੇ ਮੈਦਾਨ 'ਚ ਜਾਣ ਲਈ ਵੀ ਤਿਆਰ ਹੈ, ਉਹ ਵੰਗਾਰ ਲਈ ਵੀ ਤਿਆਰ ਹੈ। ਇਸ ਲਈ ਜਦੋਂ ਇਹ ਕਾਲ ਦਿੱਤੀ ਜਾਂਦੀ ਸੀ ਜਾਂ ਅੰਮ੍ਰਿਤ ਛਕਣ ਦਾ ਮਤਲਬ ਹੀ ਗੁਰੂ ਨੂੰ ਸਿਰ ਦੇਣਾ, ਤੇ ਇਹਦਾ ਮਤਲਬ ਤਿਆਰ ਬਰ ਤਿਆਰ ਹੀ ਸੀ। ਹੁਣ ਵਕਤ ਪਾ ਕੇ ਹੌਲੀ 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 ਜਦੋਂ, ਔਰ ਇਹ ਸਾਡੀਆਂ ਪਰੰਪਰਾਵਾਂ ਔਰ ਇਹ ਸਾਡੇ ਇਤਿਹਾਸਕ ਲਫ਼ਜ਼ ਔਰ ਜਿਹੜੀ ਸਾਡਾ ਇਤਿਹਾਸਕ ਜਲੌਅ ਸੀ, ਇਹ ਮੁਗਲਾਂ ਦੇ ਨਾਲ, ਅਫਗਾਨਾਂ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਹੋਰ ਪ੍ਰਬਲ ਹੋਇਆ, ਕਮਜ਼ੋਰ ਨਹੀਂ ਹੋਇਆ। ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਉਹਨਾਂ ਨੇ ਫੌਜ ਦੇ ਵਿੱਚ ਤਾਂ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਭਾਈ ਸਿੱਖਾਂ ਦੀ ਜਿਹੜੀ ਸਾਰੀ ਮੂਲ ਪ੍ਰੇਰਨਾ ਹੈ ਉਹ ਧਰਮ ਚੋਂ ਆਉਂਦੀ ਹੈ, ਉਹਨਾਂ ਨੇ ਨੈਸੈਸਰੀ ਬਣਾਇਆ ਸੀ ਕਿ ਭਾਈ ਅੰਮ੍ਰਿਤ ਛਕਣਾ ਹੈ। ਸਿੱਖ ਰੰਗਰੂਟਾਂ ਦੀ ਜਿਹੜੀ ਓਥ ਟੇਕਿੰਗ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੀ ਸੀ, ਪਰ ਉਹਦੇ ਥੱਲੇ ਫਿਰ ਉਹਨਾਂ ਦਾ ਯੂਨੀਅਨ ਜੈਕ ਦੇ ਲਈ ਜਾਂ ਆਪਣੀ ਲਾਇਲਟੀ ਵਾਲੀ ਗੱਲ ਆ ਗਈ ਸੀ, ਜਿਹੜਾ ਮੂਲ ਰੂਪ ਦੇ ਵਿੱਚ ਕਨਸੈਪਟ ਸੀ ਫ੍ਰੀ। ਹੁਣ ਜਦੋਂ ਅਸੀਂ ਤਿਆਰ ਬਰ ਤਿਆਰ ਦੀ ਗੱਲ ਕਰਦੇ ਤੇ ਉਸ ਦੇ ਨਾਲ ਫਿਰ ਜੁੜਿਆ ਹੋਇਆ ਖਾਲਸਾ ਸਪਿਰਿਟ ਜਿਹੜੀ ਹੈ
ਉਹ ਸਿਰਫ ਤੇ ਸਿਰਫ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ, ਔਰ ਲੜਦੇ ਹੀ ਉਹ ਸਿੱਖ ਰਵਾਇਤਾਂ ਲਈ ਸੀ, ਸਿੱਖੀ ਵੈਲਿਊਜ਼ ਲਈ ਸੀ, ਇਨਸਾਨੀ ਕਦਰਾਂ ਕੀਮਤਾਂ ਲਈ ਸੀ, ਕਿਉਂਕਿ ਉਹਨਾਂ ਨੂੰ ਇਹ ਸਮਝ ਸੀ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਹੁਣ ਦੀਨ ਮਜ਼ਹਬ ਲਈ ਵੀ ਕਿਹਾ ਜਾਂਦਾ ਹੈ, ਦੀਨ ਜਿਹੜਾ ਡਾਊਨ ਟ੍ਰੋਡਨ ਹੈ, ਅਸੀਂ ਕਹਿੰਦੇ ਹਾਂ ਕਿ ਭਾਈ ਦੀਨ ਦੁਨੀਆ, ਹੁਣ ਇੱਥੇ ਦੀਨ ਦੁਨੀਆ ਦਾ ਮਤਲਬ ਦੀਨ ਮਜ਼ਹਬ ਦੀ ਸੈਂਸ 'ਚ ਹੈ, ਪਰ ਜਦੋਂ ਅਸੀਂ ਦੀਨਾ ਨਾਥ ਕਹਿੰਦੇ ਹਾਂ ਰੱਬ ਨੂੰ ਕਿ ਦੀਨਾ ਦੇ ਨਾਥ, ਉਦੋਂ ਅਸੀਂ ਇਸ ਸੈਂਸ 'ਚ ਕਹਿੰਦੇ ਹਾਂ ਕਿ ਭਾਈ ਜਿਹੜਾ ਦੱਬਿਆ ਕੁਚਲਿਆ। ਸੋ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਹੁਣ ਇਹ ਜਿਹੜਾ ਫਰਜ਼ ਸੀ, ਔਰ ਮੈਂ ਅੱਗੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਜਦੋਂ ਸਰ ਕਪੂਰ ਸਿੰਘ ਉਹਨਾਂ ਦੇ ਕੋਲ ਬੈਠੇ ਇੱਕ ਕਿਤਾਬ ਮੇਲ 'ਚ ਆਈ, ਉਸ ਦੇ ਫਰੰਟ ਪੇਜ ਦੇ ਉੱਤੇ ਇੱਕ ਨਿਹੰਗ ਸਿੰਘ ਦੀ ਜਿਹੜਾ ਪੂਰਾ ਸ਼ਸਤਰਾਂ ਦਾ ਬਸਤਰਾਂ ਦੇ ਨਾਲ ਲੈਸ ਹੈ, ਉਹ ਪਿਕਚਰ ਸੀ ਕਲਰਡ ਇਲਸਟ੍ਰੇਟਡ, ਔਰ ਦੇਖ ਕੇ ਉਹਦੇ ਵੱਲੋਂ ਕਹਿਣ ਲੱਗੇ ਕਿ ਦਿਸ ਫ੍ਰੀ ਸਿੱਖ ਇਜ਼ ਦਾ ਐਨਾਟਮੀ ਆਫ ਪ੍ਰੋਬਲਮ ਇੰਡੀਆ, ਕਿ ਇਹ ਸਿੱਖ ਜਿਹੜਾ, ਔਰ ਇਹ ਜਿਹੜਾ ਪਾਰਟ ਹੈ ਬੇਸ਼ੱਕ ਵਕਤਨ ਕਿਵੇਂ ਵਕਤ ਦੇ ਨਾਲ ਅੰਗਰੇਜ਼ਾਂ ਨੇ ਨਿਹੰਗ ਪਰੰਪਰਾ ਨੂੰ ਜਾਂ ਨਿਹੰਗ ਸਿੰਘਾਂ ਦਾ ਘਾਣ ਕੀਤਾ, ਖਾਤਮਾ ਕੀਤਾ, ਫਿਰ ਕਿਸ ਕਿਸਮ ਦੇ ਉਹਨਾਂ ਨੇ ਉਹ ਵਿੱਚ ਭੰਗ ਤੇ ਦੂਜਾ ਘੋਟਾ ਲਾਇਆ ਜੀ, ਸ਼ਹੀਦੀ ਦੇਗ ਪੁਰਾਣਾ, ਇਹ ਸਭ ਬ੍ਰਿਟਿਸ਼ ਪੀਰੀਅਡ ਦੇ ਵਿੱਚ ਇੱਕ ਉਸ ਸਟਰੋਂਗ ਟ੍ਰੈਡੀਸ਼ਨ ਨੂੰ ਡਿਸਟਰੋਏ ਕਰਨ ਲਈ ਸੀ। ਕਿਉਂਕਿ ਜਦੋਂ ਤੁਸੀਂ ਬ੍ਰਿਟਿਸ਼ ਦੀਆਂ ਖੁਫੀਆ ਡਾਇਰੀਆਂ ਉਹਨਾਂ ਦੀਆਂ ਦੇਖਦੇ ਹੋ ਪੀਰੀਅਡ ਦੀਆਂ ਇੰਟੈਲੀਜੈਂਸ ਦੀਆਂ, ਉਹਨਾਂ 'ਚ ਬਹੁਤ ਸਾਰੇ ਈਵਨ ਸੋਹਣ ਲਾਲ ਸੂਰੀ ਜਿਹੜਾ ਰਣਜੀਤ ਸਿੰਘ ਦਾ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਰੋਜ਼ਨਾਮਾ ਲਿਖਦਾ ਸੀ ਦਰਬਾਰ ਦੀ ਕਾਰਵਾਈ ਦਾ, ਉਹ ਖੁਦ ਜਿਹੜਾ ਇਹਨਾਂ ਦੀ ਪੇਰੋਲ 'ਚ ਸੀ ਬ੍ਰਿਟਿਸ਼ਰਸ ਦੇ, ਜਿਸ ਬਾਰੇ ਲਿਖਿਆ ਹੋਇਆ ਸੀ ਵੀ ਇੰਨੇ ਪਤਾ ਨਹੀਂ ਕਿੰਨੇ ਰੁਪਏ ਸੀ ਉਹਨੂੰ, ਔਰ ਇਹ ਸੀ ਕਿ ਜਨਰੇਸ਼ਨ ਆਫਟਰ ਜਨਰੇਸ਼ਨ ਟਿਲ ਐਟਰਨਿਟੀ 1947 ਤੱਕ ਉਹਦੇ ਸੋਹਣ ਲਾਲ ਸੂਰੀ ਦੇ ਜਿਹੜੇ ਅੱਗੋਂ ਟੱਬਰ ਦੇ ਸੀ ਉਹ ਲੈਂਦੇ ਰਹੇ ਗਦਾਰੀ ਦਾ ਇਨਾਮ। ਸੋ ਇਹ ਇੱਕ ਵੱਖਰੀ ਕਹਾਣੀ ਹੈ, ਲੇਕਿਨ ਉਹਨਾਂ ਦੇ ਇੰਟੈਲੀਜੈਂਸ ਦੇ ਵਿੱਚ ਬੜਾ ਕਲੀਅਰ ਸੀ ਕਿ ਵੀ ਇਹ ਡੋਗਰੇ ਵੀ ਅਸੀਂ ਮੈਨੇਜ ਕਰ ਲਏ ਨੇ, ਸੰਧਾ ਵਾਲੀਏ ਵੀ ਆਪਸੀ ਖਹਿਬਾਜ਼ੀ ਦੇ ਵਿੱਚ ਕੁਝ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਚਲੇ ਗਏ ਸੀ, ਉਹਨਾਂ ਨੇ ਵਰਤਿਆ ਵੀ ਸਕਸੈਸਫੁਲੀ। ਜਦੋਂ ਮਹਾਰਾਜਾ ਸ਼ੇਰ ਸਿੰਘ ਔਰ ਉਹਦੇ 10-11 ਸਾਲ ਦੇ ਮੁੰਡੇ ਪ੍ਰਤਾਪ ਸਿੰਘ ਦਾ ਮਰਡਰ ਕਰਵਾਇਆ, ਲੇਕਿਨ ਉਹਨਾਂ ਦੀ ਉਹ ਡਾਇਰੀ 'ਚ ਹੈ ਕਿ ਵੀ ਇਹ ਜਿਹੜੇ ਨੇ ਅਕਾਲੀਜ਼ ਅੰਡਰ ਦਾ ਕਮਾਂਡ ਆਫ ਫੈਨੇਟਿਕ ਫੂਲਾ ਸਿੰਘ, ਦੇ ਆਰ ਵੈਰੀ ਡੇਂਜਰਸ। ਔਰ ਦੂਜੇ ਤੀਜੇ, ਔਰ ਜਿਵੇਂ ਸਾਡੇ ਸਿੱਖ ਹਿਸਟੋਰੀਅਨ ਔਰ ਖਾਸ ਤੌਰ ਤੇ ਚਿੰਤਕ ਸਰ ਕਪੂਰ ਸਿੰਘ, ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ 1849 'ਚ ਉਹਨਾਂ ਨੇ ਪੰਜਾਬ ਜਿਹੜਾ ਆਕੂਪਾਈ ਕੀਤਾ ਅੰਗਰੇਜ਼ਾਂ ਨੇ, ਸਿੱਖਾਂ ਦੇ ਘਰਾਂ 'ਚੋਂ 3-3 ਫੁੱਟੀਆਂ ਕਿਰਪਾਨਾਂ ਵੀ ਲੈ ਗਏ, ਲੇਕਿਨ ਸਭ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਕਿਲਿੰਗਸ ਕੀਤੀਆਂ ਉਹ ਨਿਹੰਗ ਸਿੰਘਾਂ ਦੀਆਂ ਕੀਤੀਆਂ, ਜਾਂ ਜਿੱਥੇ ਵੀ ਉਹਨਾਂ ਨੂੰ ਇਹ ਸੀ ਕਿ ਇਹ ਜਿਹੜਾ ਫ੍ਰੀ ਸਿੱਖ ਹੈ, ਜਿਹੜਾ ਇਹ ਸਾਡੇ ਸਬਜੂਗੇਸ਼ਨ 'ਚ ਨਹੀਂ ਹੈ, ਔਰ ਉਹ ਵਿਸਰਲ ਹਿਟਰੇਡ ਸੀ ਨਿਹੰਗ ਅਕਾਲੀ ਸਿੰਘਾਂ 'ਚ। ਉਹਨਾਂ ਨੂੰ ਨਿਹੰਗ ਇਸ ਲਈ ਕਿ ਭਾਈ ਉਹ ਸਭ ਕੁਝ ਛੱਡ ਕੇ ਇਸ ਪਾਸੇ ਤੁਰੇ ਹੋਏ ਨੇ, ਅਕਾਲੀ ਇਸ ਲਈ ਕਿਉਂਕਿ ਇੱਕ ਅਕਾਲ ਨੂੰ ਮੰਨਣ ਵਾਲੇ ਉਹ ਤਾਂ ਸਾਰੇ ਸਿੱਖ ਵੀ ਨੇ, ਲੇਕਿਨ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਤਲਵਾਰ ਵਾਹੁੰਦੇ ਸੀ ਤੇ ਜਿਹੜਾ ਸਲੋਗਨ ਹੈ ਅਕਾਲ 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 ਜਿਹੜੀਆਂ ਨੇ ਇਹ ਗੁੰਜਾਉਂਦੇ ਸੀ, ਇਹ ਉਹਨਾਂ ਦਾ ਸਟਾਈਲ ਸੀ, ਔਰ ਜਕਾਰਿਆਂ ਦੇ ਨਾਲ ਔਰ ਦੂਸਰੇ, ਔਰ ਇਸੇ ਲਈ ਅਸੀਂ ਬਾਬਾ ਫੂਲਾ ਸਿੰਘ ਅਕਾਲੀ ਕਹਿੰਦੇ ਆ, ਔਰ ਉਹਨਾਂ ਨੂੰ ਅਸੀਂ ਜਥੇਦਾਰ ਅਕਾਲ ਤਖਤ ਦੇ ਤੌਰ ਤੇ ਦੇਖਦੇ। ਇਹ ਉਹ ਪੀਰੀਅਡ ਸੀ ਜਦੋਂ ਕਿ ਜਿਹੜੇ ਥੋੜੇ ਸਰਵਾਈਵ ਕੀਤੇ ਜਾਂ ਜਿਨ੍ਹਾਂ ਨੂੰ ਲੱਗਾ ਕਿ ਵੀ ਇਹ ਹੈ, ਤੇ ਉਹ ਵਹੀਰ, ਬਹੁਤ ਵਾਰ ਲਫ਼ਜ਼ ਜਦੋਂ ਅਸੀਂ ਵਹੀਰ ਕਹਿੰਦੇ ਆ ਇਹਦੇ ਚੋਂ ਹੀ ਸ਼ਾਇਦ ਜਿਹੜਾ ਗੱਡੀ ਦੇ ਲਈ ਲਫ਼ਜ਼ ਵਾਹਨ ਵੀ ਹੈ ਪੰਜਾਬੀ ਔਰ ਹਿੰਦੀ ਦਾ, ਇਹ ਮੋਸਟਲੀ ਜਿਹੜਾ ਜਦੋਂ ਤੁਸੀਂ ਸਵਾਰੀ ਵੀ ਕਹਿੰਦੇ ਹੋ, ਹੁਣ ਜਿਹੜਾ ਘੋੜਾ ਹੈ ਉਹ ਵੀ ਇੱਕ ਵਹੀਕਲ ਹੈ, ਵਾਹਨ ਹੈ, ਘੋੜ ਸਵਾਰ ਤੇ 4 ਟਾਇਰਾਂ ਵਾਲੇ ਗੱਡੇ ਜਿਹੜੇ ਸੀ ਜਿਨ੍ਹਾਂ ਦੇ ਉੱਤੇ ਇਹ ਵੀ ਇੱਕ ਫਾਰਮੋਸਟ ਹੁੰਦੇ ਸੀ। ਸੋ ਉਸ ਪੀਰੀਅਡ 'ਚ ਪੋਸਟ 1849 ਫਿਰ ਕੁਝ ਜਿਹੜੇ ਸਰਵਾਈਵਲ ਸੀ ਉਹਨਾਂ ਦੇ ਅੰਗਰੇਜ਼ਾਂ ਦੇ ਉਸ ਦੌਰ ਦੇ, ਉਹ ਵੱਡਾ ਜਿਹੜਾ ਮਾਰਚ ਕਰਕੇ ਉੱਥੇ ਤੱਕ ਪਹੁੰਚ ਜਾਂਦੇ ਨੇ ਹਜ਼ੂਰ ਸਾਹਿਬ, ਔਰ ਉਸ ਵੇਲੇ ਹਜ਼ੂਰ ਸਾਹਿਬ ਦਾ ਜਿਹੜਾ ਹੈ ਉਹ ਨਿਜ਼ਾਮ ਹੈਦਰਾਬਾਦ ਦੇ ਥੱਲੇ ਸੀ। ਨਿਜ਼ਾਮ ਹੈਦਰਾਬਾਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦੋਸਤਾਨਾ ਸੰਬੰਧ ਸੀ, ਔਰ ਉਹ ਆਪਣੀ ਫੌਜ ਵੀ ਉੱਥੇ ਭੇਜੀ ਹੋਈ ਸੀ, ਔਰ ਇਸੇ ਲਈ ਤਖਤ ਹਜ਼ੂਰ ਸਾਹਿਬ ਦੀ ਜਿਹੜੀ ਹੈ ਉਹ ਕੰਸਟਰਕਸ਼ਨ ਵੀ ਸਿੱਖ ਫੌਜੀਆਂ ਨੇ, ਔਰ ਜਿਹੜੇ ਇੱਥੋਂ ਮੈਸਨ ਗਏ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ, ਉਹਨਾਂ ਨੇ ਕੀਤੀ। ਸੋ ਇਹ ਜਿਹੜਾ ਪਹਿਲਾ ਪਾਰਟ ਹੈ ਕਿ ਭਾਈ ਇੱਥੋਂ ਜਿਹੜਾ
ਪਾਰਟ ਉੱਥੇ ਪਹੁੰਚਦਾ ਕਿਉਂਕਿ ਜਦੋਂ ਤੁਸੀਂ ਵਹੀਰ ਲਫ਼ਜ਼ ਦੇਖੋਗੇ ਔਰ ਖਾਲਸਾ ਵਹੀਰ ਦੇ ਕੰਟੈਕਸਟ 'ਚ ਮੈਂ ਇਹ ਸਾਰੀ ਵਿਆਖਿਆ ਦਿੱਤੀ ਹੈ ਜਾਂ ਡਿਸਕਸ਼ਨ ਦਿੱਤੀ ਹੈ ਤੇ ਫਿਰ ਤੁਹਾਨੂੰ ਜਿਹੜਾ ਆਪਣੇ ਆਪ ਨੂੰ ਪੰਜਵਾਂ ਤਖਤ ਕਹਿੰਦੇ ਨੇ ਬੁੱਢਾ ਦਲ ਨਿਹੰਗ ਸਿੰਘ ਚੱਲਦਾ ਵਹੀਰ। ਹੁਣ ਇਸ ਲਈ ਕਿ ਬਈ ਕੋਈ ਮੁਕਾਮ ਕੋਈ ਟਿਕਾਣਾ ਤਾਂ ਹੈ ਨਹੀਂ ਸੀ। ਹਾਲਾਂ ਬਾਅਦ ਦੇ ਵਿੱਚ ਇੱਕ ਪਰੰਪਰਾ 19th ਸੈਂਚੁਰੀ ਦੇ ਸੈਕੰਡ ਪਾਰਟ ਜਦੋਂ ਅੰਗਰੇਜ਼ਾਂ ਨੇ ਮੈਨੇਜ ਕਰ ਲਿਆ ਹੁਣ ਕਿ ਫਿਰ ਇਹ ਹੋ ਗਿਆ ਕਿ ਭਾਈ ਇਹ ਪੰਜਵਾਂ ਔਰ ਇਹ ਵੀ ਇੱਕ ਆਪਣੇ ਆਪ 'ਚ ਪੰਜਵਾਂ ਤਖਤ ਲਫ਼ਜ਼ ਹਾਲਾਂ 1966-67 ਜਦੋਂ ਦਮਦਮਾ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੇ ਤਖਤ ਲਾਣਿਆ ਉਹਦੀ ਵਿਰੋਧਤਾ ਹੋਈ ਸੀ ਕਾਫੀ ਕਿ ਭਾਈ ਇਹ ਜਿਹੜਾ ਪੰਜਵਾਂ ਤਖਤ ਹੈ। ਹੁਣ ਇਹ ਵੀ ਇਸ ਕਨਸੈਪਟ 'ਚੋਂ ਹੀ ਸੀ ਕਿ ਜਦੋਂ ਤੁਹਾਡੇ ਕੋਲ ਆਪਣਾ ਮੁਲਕ ਨਹੀਂ ਹੈ ਆਪਣਾ ਦੇਸ਼ ਨਹੀਂ ਹੈ ਔਰ ਫੈਸਲੇ ਤੁਸੀਂ ਲੈਣੇ ਨੇ ਖਾਲਸਾ ਆਪਣੇ ਆਪ 'ਚ ਹੀ ਤਖਤ ਰੱਖਦਾ ਹੈ। ਤਖਤ ਉਹੀ ਹੁੰਦਾ ਹੈ ਕਿ ਜਿੱਥੇ ਤੁਹਾਡੀ ਡਿਸੀਜਨ ਮੇਕਿੰਗ ਹੁੰਦੀ ਹੈ ਔਰ ਉਹਦੇ ਲਈ ਅਸੀਂ ਇਹ ਵੀ ਅਕਸਰ ਕਹਿੰਦੇ ਹਾਂ ਕਿ ਭਾਈ ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ ਕਿ ਭਾਈ ਜਿੱਥੇ ਸਿੱਖ ਬੈਠਾ ਉਹ ਉਹਨੇ ਤਖਤ ਬਣਾਇਆ। ਸੋ ਇਹ ਜਿਹੜਾ ਚੱਲਦਾ ਵਹੀਰ ਦੇ ਰੂਪ ਦੇ ਵਿੱਚ ਪੰਜਵਾਂ ਤਖਤ ਸੀ ਐਕਚੁਅਲੀ ਇਹ ਸਿੰਬੋਲਿਕ ਸੀ ਕਿ ਭਈ ਅਸੀਂ ਕਿਸੇ ਦੀ ਟੈਰੀਟਰੀ ਅਸੀਂ ਕਿਸੇ ਦੇ ਅਧੀਨ ਨਹੀਂ ਹੈ ਸਾਡਾ ਆਪਣੇ ਆਪ ਦੇ ਵਿੱਚ ਤਖਤ ਹੈ। ਇਹ ਵੱਖਰੀ ਗੱਲ ਹੈ ਕਿ ਨਿਹੰਗ ਪਰੰਪਰਾ ਨੂੰ ਫਿਰ ਅੰਗਰੇਜ਼ਾਂ ਨੇ ਵੀ ਸਬਜੂਗੇਟ ਕੀਤਾ ਪੋਸਟ 47 ਪੀਰੀਅਡ 'ਚ ਵੀ ਉਹ ਕਾਂਗਰਸ ਦੀ ਐਕਸਟੈਂਸ਼ਨ ਬਣੇ। ਜੂਨ 84 ਤੋਂ ਬਾਅਦ ਬਾਬਾ ਸੰਤਾ ਸਿੰਘ ਔਰ ਦੂਸਰੇ ਉਹ ਕਾਰ ਸੇਵਾ ਕਰਵਾਉਣ ਦੇ ਰੂਪ ਦੇ ਵਿੱਚ ਇਸਤੇਮਾਲ ਕੀਤੇ ਗਏ। ਇਹ ਇੱਕ ਵੱਖਰੀ ਕਹਾਣੀ ਹੈ। ਪਰ ਜਿਹੜਾ ਮੈਨੂੰ ਇਹ ਚੰਗਾ ਲੱਗ ਰਿਹਾ ਕਿ ਬਈ ਜਿਹੜਾ ਪੰਜਾਬ ਦੇ ਵਿੱਚ ਜਦੋਂ ਸਰਬੱਤ ਖਾਲਸਾ ਵੀ ਹੁੰਦਾ 26 ਜਨਵਰੀ 1986 ਨੂੰ ਇਹ ਵੀ ਇੱਕ ਰਿਵਾਈਵਲ ਸੀ ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਬਣ ਗਈ ਅਕਾਲੀਆਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਰਾਹੀਂ ਸਾਰਾ ਕੰਟਰੋਲ ਲੈ ਲਿਆ ਔਰ ਇਹ ਕਹਿਣ ਲੱਗੇ ਜੀ ਦੇਖੋ ਹੁਣ ਸ਼੍ਰੋਮਣੀ ਕਮੇਟੀ ਕਿਉਂਕਿ ਚੁਣ ਕੇ ਆਂਦੀ ਹੈ ਅਜੋਕਾ ਸਰਬੱਤ ਨਹੀਂ ਇਹ ਜਿੱਥੇ ਅਸੀਂ ਗੁਰੂ ਦੀ ਕਲਾ ਵਰਤਣ ਦੀ ਗੱਲ ਕਰਦੇ ਆਂ ਗੁਰੂ ਵੱਲੋਂ ਜਿਹੜਾ ਉਹ ਬਖਸ਼ੀਆਂ ਗਈਆਂ ਜਿਹੜੀਆਂ ਉਸ ਦੌਰ ਦੀਆਂ ਸਾਡੀਆਂ ਮਰਿਆਦਾਵਾਂ ਨੇ ਰਵਾਇਤਾਂ ਨੇ ਉਹਨਾਂ ਦੇ ਵਿੱਚ ਇੱਕ ਆਪਣੇ ਕਿਸਮ ਦੀ ਬਰਕਤ ਹੈ ਇੱਕ ਆਪਣੇ ਕਿਸਮ ਦਾ ਉਹਨਾਂ ਦੇ ਵਿੱਚ ਜਜ਼ਬਾ ਹੈ ਔਰ ਜ਼ਾਹਰ ਹੈ ਕਿ ਉਸ ਸਰਬੱਤ ਖਾਲਸਾ ਨੇ 26 ਜਨਵਰੀ 1986 ਦੇ ਨੇ ਕਿਵੇਂ ਲੱਖਾਂ ਸਿੱਖ ਧਾ ਕੇ ਅਕਾਲ ਤਖਤ ਵੱਲ ਆਏ ਔਰ ਉਹਦੇ ਚੋਂ ਹੀ ਸਾਡਾ ਖਾਲਿਸਤਾਨ ਦਾ ਰਾਜਸੀ ਨਿਸ਼ਾਨਾ ਨਿਕਲਦਾ 2015 ਚ ਫਿਰ ਹਾਲਾਂ ਇਨ ਬਿਟਵੀਨ ਵੀ ਸਰਬੱਤ ਖਾਲਸਾ ਹੋਇਆ ਪਰ ਮੈਂ ਵੱਡਿਆਂ ਦੀ ਗੱਲ ਕਰਦਾ ਉਹ ਚੱਬੇ ਦੇ ਮੁਕਾਮ ਤੇ ਹੁੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਸਿੱਖ ਪਹੁੰਚਦੇ ਨੇ ਉਹਦੇ ਚੋਂ ਵਰਲਡ ਸਿੱਖ ਪਾਰਲੀਮੈਂਟ ਵੀ ਨਿਕਲਦੀ ਹੈ ਉਹਦੇ ਚੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਇਹ ਰੈਕਗਨੀਸ਼ਨ ਨਿਕਲਦੀ ਹੈ ਕਿ ਭਾਈ ਇਹ ਹਥਿਆਰਬੰਦ ਸੰਘਰਸ਼ ਕਰਨ ਵਾਲੇ ਇਹ ਸਾਡੇ ਨਾਇਕ ਨੇ ਉਹਨਾਂ ਨੂੰ ਜਥੇਦਾਰ ਦੇ ਤੌਰ ਦੇ ਉੱਤੇ ਰੁਤਬਾ ਹੁੰਦਾ ਔਰ ਇਹੀ ਰਵਾਇਤ ਇਹ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਮੈਂ ਸਮਝਦਾ ਵੀ ਇਹਨਾਂ ਨੇ ਉਸ ਜੜ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਸਾਡੀ ਤਾਕਤ ਨੇ ਜਿਹਨੂੰ ਸਾਰੇ ਜਿਹੜੇ ਸਾਡੇ ਦੁਸ਼ਮਣ ਰਜੀਮ ਸੀ ਉਹ ਚੰਗੀ ਤਰ੍ਹਾਂ ਸਮਝਦੇ ਰਹੇ ਕਿ ਵੀ ਸਾਡੀ ਤਾਕਤ ਨਿਕਲਦੀ ਹੈ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਕੇ ਗੁਰੂ ਵਾਲੇ ਹੋ ਕੇ ਗੁਰੂ ਦੇ ਹੁਕਮਾਂ ਦੇ ਉੱਤੇ ਜਿਹੜਾ ਪਹਿਰਾ ਦਿੰਦੇ ਹਾਂ। ਸੋ ਉਹਨਾਂ ਨੇ ਖੁਦ ਅੰਮ੍ਰਿਤਪਾਨ ਜਿਹੜਾ ਉਹ ਕੀਤਾ ਕੇਸਗੜ੍ਹ ਸਾਹਿਬ ਤੋਂ ਔਰ ਜ਼ਾਹਰ ਹੈ ਕਿ ਜਿਵੇਂ ਅਕਾਲ ਤਖਤ ਸਾਹਿਬ ਤੋਂ ਸੰਤ ਪਿੰਡਾਂ ਵਾਲਿਆਂ ਦੇ ਜਨਮ ਸਥਾਨ ਤੱਕ ਜਦੋਂ ਉਹਨਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦਾ ਉਦਘਾਟਨ ਜਾਂ ਉਹਨਾਂ ਦੀ ਦਸਤਾਰਬੰਦੀ ਸੀ ਅੰਮ੍ਰਿਤ ਪਹਿਲਾਂ ਪਾਨ ਕੀਤਾ। ਹੁਣ ਇਸ ਦੇ ਨਾਲ ਇੱਕ ਅਵੇਅਰਨੈਸ ਕੈਂਪੇਨ ਹੈ ਔਰ ਇਸ ਲਈ ਅਸੀਂ ਸਮਝਦੇ ਹਾਂ ਵੀ ਜਿਹੜਾ ਖਾਲਸਾ ਵਹੀਰ ਦਾ ਕਨਸੈਪਟ ਹੈ ਜਿਹਦੇ ਥੱਲੇ ਉਹਨਾਂ ਨੇ ਜਿਹੜਾ ਉਹ 23 ਨਵੰਬਰ ਬੁੱਧਵਾਰ ਸਵੇਰੇ 9 ਵਜੇ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਣ ਦਾ ਦਿੱਤਾ ਔਰ ਫਿਰ ਇਹ ਵਹੀਰ ਪੜਾਅਵਾਰ ਜਿਹੜੇ ਆ ਪੰਜਾਬ ਦੇ ਤਿੰਨੋਂ ਹੀ ਰੀਜਨਸ ਦੇ ਵਿੱਚੋਂ ਨਿਕਲੇਗੀ ਜਿਵੇਂ ਅਸੀਂ ਦੱਸਿਆ ਵੀ ਉਹਨਾਂ ਦਾ ਪਹਿਲਾ ਪੜਾ ਜਿਹੜਾ ਉੱਥੋਂ ਤੁਰ ਕੇ ਜੰਡਿਆਲਾ ਗੁਰੂ ਹੋਏਗਾ ਔਰ ਜੋ ਉਹਨਾਂ ਦੀਆਂ ਹਦਾਇਤਾਂ ਨੇ ਕਿ ਜਿੱਥੇ ਵੀ ਪੜਾ ਹੋਏਗਾ ਦੀਵਾਨ ਸਜਣਗੇ ਬਿਲਕੁਲ ਸਾਦਗੀ ਕੋਈ ਸ਼ੋਸ਼ਾ ਨਹੀਂ ਕੋਈ ਪਟਾਕੇ ਤੇ ਦੂਜੇ ਜੋ ਡਰਾਮੇਬਾਜ਼ੀਆਂ ਨੇ ਉਹਨਾਂ ਨੇ ਕਿਹਾ ਜੀ ਬਿਲਕੁਲ ਜਿਵੇਂ ਸਾਡੀ ਗੁਰਸਿੱਖੀ ਮਰਿਆਦਾ ਮੁਤਾਬਕ ਸਾਦਗੀ ਸੀ ਲੰਗਰ ਵੀ ਸਾਦਗੀ ਵਾਲੇ ਕੋਈ ਪੈਕ ਫੂਡ ਤੇ ਫਲਾਣੇ ਟਿਮਕੇ ਨਹੀਂ ਔਰ ਅਗਲੇ ਦਿਨ ਹਰ ਪੜਾਅ ਦੇ ਉੱਤੇ ਅੰਮ੍ਰਿਤ ਸੰਚਾਰ ਹੋਏਗਾ ਔਰ ਜਿਹੜੇ ਉਹਨਾਂ ਨੇ ਦੁਆਬੇ ਤੱਕ ਪਹੁੰਚਦੇ ਆ ਪੜਾਅ ਦਿੱਤੇ ਨੇ ਜੰਡਿਆਲਾ ਗੁਰੂ ਡੱਡੂਆਣਾ ਭੂਏਵਾਲ ਮਹਿਤਾ ਬਾਬਾ ਬਕਾਲਾ ਸਾਹਿਬ ਮੀਆਂਵਿੰਡ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਫਿਰ ਗੋਇੰਦਵਾਲ ਸਾਹਿਬ ਤੋਂ ਬਿਆਸਾ ਦਾ ਪਤਨ ਦਰਿਆ ਕ੍ਰਾਸ ਕਰਕੇ ਫਿਰ ਦੁਆਬੇ ਦੇ ਵਿੱਚ ਆ ਗਏ ਸੁਲਤਾਨਪੁਰ ਲੋਧੀ ਸੈਫਲਾਬਾਦ ਕਰਤਾਰਪੁਰ ਜਲੰਧਰ ਫਗਵਾੜਾ ਬੰਗਾ ਨਵਾਂ ਸ਼ਹਿਰ ਬਲਾਚੌਰ ਫਿਰ ਪੁਆਂਧ ਦੇ ਵਿੱਚ ਰੋਪੜ ਤੋਂ
ਅਨੰਦਪੁਰ ਸਾਹਿਬ। ਸੋ ਇਹ ਜਿਹੜੀ ਹੈ 23 ਨਵੰਬਰ ਨੂੰ ਸ਼ੁਰੂ ਹੋ ਕੇ 8 ਪੋਹ ਤੱਕ ਜਿੰਨੇ ਵੀ ਦਿਨ ਨੇ ਵਿੱਚ ਇਹ ਸਾਰੇ ਉਹਨਾਂ ਦੇ ਪੜਾਅ ਹੋਣਗੇ। ਔਰ ਇੱਥੋਂ ਜਿਵੇਂ ਮੈਂ ਦੱਸਿਆ ਕਿ ਵੀ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਫਿਰ ਇਹ ਵਹੀਰ ਖਾਲਸਾ ਵਹੀਰ ਦਮਦਮਾ ਸਾਹਿਬ ਵੱਲ ਜਾਏਗਾ। ਔਰ ਜਿਵੇਂ ਉਹਨਾਂ ਨੇ ਇਹ ਸਾਰੀਆਂ ਹੀ ਹਦਾਇਤਾਂ ਨੇ ਕਿ ਭਾਈ ਪੁਰਾਤਨ ਰੌ ਰੀਤਾਂ ਅਨੁਸਾਰ ਮਹਾਰਾਜ ਦਾ ਪ੍ਰਕਾਸ਼ ਹੋਏਗਾ, ਸਾਦਾ ਲੰਗਰ ਔਰ ਕੋਈ ਮੋਬਾਈਲ ਫੋਨਸ ਦੀਵਾਨ ਦੇ ਵਿੱਚ ਨਹੀਂ। ਔਰ ਇਹ ਜਿਹੜਾ ਗੁਰੂ ਸਾਹਿਬ ਇਸ ਦੀ ਖੁਦ ਹੀ ਅਗਵਾਈ ਕਰਨ ਦੀ ਅਰਦਾਸ ਹੈ। ਸੋ ਅਸੀਂ ਜਿੱਥੇ ਇਹ ਅਪੀਲ ਵੀ ਕਰਦੇ ਹਾਂ ਜ਼ੋਰਦਾਰ ਕਿ ਇਹ ਠੀਕ ਹੈ ਕਿ ਨਗਰ ਕੀਰਤਨ ਅਸੀਂ ਧੂਮਧਾਮ ਨਾਲ ਕੱਢਦੇ ਹਾਂ ਥਾਂ ਥਾਈਂ, ਲੇਕਿਨ ਉਹ ਵਨ ਡੇ ਅਫੇਅਰ ਹੁੰਦਾ ਔਰ ਬਹੁਤ ਕੁਛ ਉਹਦੇ ਨਾਲ ਜਿਹੜਾ ਪੁਰਾਤਨਤਾ ਵਾਲਾ ਟੁੱਟਿਆ ਹੋਇਆ। ਔਰ ਇਹ ਪਰੰਪਰਾ ਜਦੋਂ ਜੈਤੋ ਦਾ ਮੋਰਚਾ ਅਕਾਲੀਆਂ ਨੇ ਲਾਇਆ ਇਵੇਂ ਹੀ ਸੀ। ਜਦੋਂ ਅਕਾਲ ਤਖਤ ਸਾਹਿਬ ਤੋਂ ਜਥਾ ਪੜਾਓ ਪੜਾਈ ਕਰਦੇ ਆ ਜਦੋਂ ਤੱਕ ਜੈਤੋ ਪਹੁੰਚਦਾ ਸੀ ਰਾਹ 'ਚ ਸਿੱਖੀ ਪ੍ਰਚਾਰ ਵੀ ਹੁੰਦਾ ਜਾਂਦਾ ਸੀ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਕਿ ਉਹ ਜਿੱਥੇ ਨੌਜਵਾਨਾਂ ਦੇ ਵਿੱਚ ਇੱਕ ਚੇਤਨਾ ਪੈਦਾ ਕਰ ਰਹੇ ਨੇ ਉੱਥੇ ਉਹ ਪੁਰਾਤਨ ਜਿਹੜੀਆਂ ਸਾਡੀਆਂ ਰਵਾਇਤਾਂ ਨੇ, ਪੁਰਾਤਨ ਸਾਡੇ ਬੋਲੇ ਨੇ, ਉਹਨਾਂ ਨੂੰ ਵੀ ਰਿਵਾਈਵ ਕਰ ਰਹੇ ਨੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਨਵੀਂ ਨੌਟੰਕੀ ਦਾ ਆਗਾਜ਼ ਕੀਤਾ ਹੈ ਜਿਸ ਨੂੰ ਕਾਂਸ਼ੀ ਅਤੇ ਤਾਮਿਲਨਾਡੂ ਦਾ ਸੰਗਮ ਕਿਹਾ ਗਿਆ ਹੈ। ਇਸ ਪਿੱਛੇ ਗੁੱਜਾ ਮਕਸਦ ਤਾਮਿਲਨਾਡੂ ਵਿੱਚ ਹਿੰਦੂਤਵੀ ਨਫ਼ਰਤ ਨੂੰ ਫੈਲਾਉਣਾ ਹੈ ਤਾਂ ਜੋ ਉੱਥੇ ਵੀ ਬੀਜੇਪੀ ਦਾ ਕਬਜ਼ਾ ਹੋ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, RSS ਨੇ 100 ਸਾਲ ਪਹਿਲਾਂ ਜਿਹੜਾ ਹਿੰਦੁਸਤਾਨ ਦਾ ਆਪਣਾ ਮਿਸ਼ਨ ਸ਼ੁਰੂ ਕੀਤਾ ਜੀ, ਬਿਲਕੁਲ ਅਨਨੋਨ ਡਾਕਟਰ ਹੈਡਗਵੇਅਰ ਔਰ ਬਾਅਦ ਦੇ ਵਿੱਚ ਸਿਰਫ ਇੱਕ ਜਿਸ ਨੂੰ ਇਹਨਾਂ ਨੇ ਸਵੈਮ ਸੇਵੀ ਸੰਘ ਕਿਹਾ RSS ਦੇ ਨਾਂ ਥੱਲੇ ਜਿਹਦੀ ਸ਼ੁਰੂਆਤ ਕੀਤੀ। ਇਹ ਰਿਮਾਰਕੇਬਲ ਹੈ ਜੇ ਇੱਕ ਪਾਸਿਓਂ ਕਹਿਣਾ ਹੋਏ ਵੀ ਕਿਵੇਂ ਉਹਨਾਂ ਨੇ ਆਪਣੇ ਤੌਰ ਤਰੀਕੇ, ਢੰਗ, ਆਪਣਾ ਜਿਹੜਾ ਉਹਨਾਂ ਦਾ
ਫਰੇਬੀ ਜਾਲ ਸੀ ਉਸ ਨੂੰ ਬੁਣਦੇ ਚਲੇ ਗਏ, ਕਿਵੇਂ 47 ਤੱਕ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਅੰਗਰੇਜ਼ਾਂ ਨੂੰ ਕੱਢਣ 'ਚ ਜਾਂ ਕਿਸੇ ਵੀ ਲੈਵਲ ਦੇ ਉੱਤੇ ਸਵਾਏ ਸਮਾਜ 'ਚ ਨਫ਼ਰਤ ਫੈਲਾਉਣ ਦੇ ਕੋਈ ਕੰਮ ਨਹੀਂ ਕੀਤਾ। ਪਰ ਉਹਨਾਂ ਨੇ ਗਾਂਧੀ ਦਾ ਮਰਡਰ ਵੀ ਕੀਤਾ। ਉਹਨਾਂ ਨੇ ਕਿਵੇਂ ਬਾਬਰੀ ਮਸਜਿਦ ਢਾਉਣ ਤੋਂ ਬਾਅਦ ਫਿਰ ਆਪਣਾ ਪਹਿਲਾਂ ਭਾਰਤੀ ਜਨਸੰਘ ਦੇ ਰੂਪ 'ਚ ਉਹਨਾਂ ਨੇ ਐਕਸਪੈਰੀਮੈਂਟ ਕੀਤਾ, ਪੋਲੀਟੀਕਲ ਜਮਾਤ ਬਣਾ ਕੇ, ਉਹ ਸੌਦਾ ਵਿਕਿਆ ਨਹੀਂ। ਫਿਰ ਉਹ ਜੈ ਪ੍ਰਕਾਸ਼ ਨਾਰਾਇਣ ਨੇ ਜਦੋਂ ਟੋਟਲ ਰੈਵੋਲੂਸ਼ਨ ਪੂਰਨ ਕ੍ਰਾਂਤੀ ਦੇ ਨਾਂ ਥੱਲੇ ਇੰਦਰਾ ਗਾਂਧੀ ਨੂੰ ਚੈਲੰਜ ਕੀਤਾ ਤਾਂ ਉਹਦੇ ਬੈਂਡ ਵੈਗਨ ਤੇ ਚੜ੍ਹ ਗਏ, ਬੀਜੇਪੀ ਬਣ ਗਏ, ਭਾਰਤੀ ਜਨਤਾ ਪਾਰਟੀ, ਉਹਨੂੰ ਟੇਕ ਓਵਰ ਕਰ ਲਿਆ। ਔਰ ਬਾਕੀ ਜਿਹੜੇ ਸੀ ਹੌਲੀ ਹੌਲੀ ਪਹਿਲਾਂ ਵੀਪੀ ਸਿੰਘ ਦਾ ਸਾਥ ਛੱਡਿਆ ਔਰ ਫਿਰ ਆਪਣੇ ਲੈਵਲ ਤੇ। ਔਰ ਕਟਿੰਗ ਦਾ ਸਟੋਰੀ ਸ਼ਾਰਟ 2014 ਤੱਕ ਪਹੁੰਚਦੇ ਆ ਸਿੱਧੇ ਤੌਰ ਦੇ ਉੱਤੇ ਦਿੱਲੀ ਦੀ ਹਕੂਮਤ। ਔਰ ਅੱਜ ਜਿਹੜੇ ਭਾਰਤ ਦੇ 29 ਦੇ ਕਰੀਬ ਸੂਬੇ ਨੇ ਉਹਨਾਂ ਦੇ ਵਿੱਚ ਆਲਮੋਸਟ 4-5 ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਬੀਜੇਪੀ ਦੀ ਹਕੂਮਤ। ਔਰ 2014 ਚ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਇਹ ਠੀਕ ਕਿਹਾ ਸੀ ਕਿ 1000 ਸਾਲ ਬਾਅਦ ਹਿੰਦੂਆਂ ਦੇ ਹੱਥ 'ਚ ਹਕੂਮਤ ਆਏ, ਕਿਉਂਕਿ ਉਹਨਾਂ ਦੇ ਲਈ ਜਿਹੜਾ 47 ਤੋਂ 2014 ਤੱਕ ਵੀ ਸੈਕੂਲਰਿਜ਼ਮ ਉਹਨਾਂ ਨੂੰ ਪ੍ਰਵਾਨ ਨਹੀਂ ਹੈ ਕਿ ਉਹਨਾਂ ਨੂੰ ਹਾਲਾਂਕਿ ਸੈਕੂਲਰਿਜ਼ਮ ਦੇ ਨਾਂ ਥੱਲੇ ਕਾਂਗਰਸ ਨੇ ਵੀ ਹਿੰਦੂਤਵਾ ਨੂੰ ਹੀ ਪ੍ਰਮੋਟ ਕੀਤਾ, ਥੋੜੀ ਸੌਫਟ ਟੋਨ ਦੇ ਵਿੱਚ ਕੀਤਾ। ਪਰ ਉਸ ਤੋਂ ਬਾਅਦ ਜਦੋਂ ਸੈਕੰਡ ਟਾਈਮ ਮੋਦੀ ਬਣਦਾ 2019 ਤੱਕ ਅਸੀਂ ਦੇਖਦੇ ਹਾਂ ਵੀ ਕਿਵੇਂ ਬੀਜੇਪੀ ਨੇ ਆਰਐਸਐਸ ਨੇ ਆਪਣੇ ਟੈਂਟੈਕਲ ਨਾਰਥ ਈਸਟ ਦੇ ਵਿੱਚ ਫੈਲਾਏ। ਕਦੇ ਅੱਜ ਤੋਂ ਜਿਹੜਾ 20 ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਨਾਰਥ ਈਸਟ ਦੀਆਂ ਉਹ ਸਟੇਟਾਂ ਜਿੱਥੇ ਹਿੰਦੂ ਲਫ਼ਜ਼ ਹੀ ਨਹੀਂ ਹੈ, ਅਸਾਮ ਦੀ ਥੋੜੀ ਬੈਲਟ ਨੂੰ ਛੱਡ ਕੇ ਉੱਥੇ ਸਾਰੇ ਕਬੀਲੇ ਨੇ, ਟਰਾਈਬਲਸ ਨੇ, ਜਿੰਨੀਆਂ ਤੁਸੀਂ 7 ਸਿਸਟਰਸ ਆਫ ਨਾਰਥ ਈਸਟ, ਅਸਾਮ, ਮੇਘਾਲय, ਮਨੀਪੁਰ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਇਹ ਸਾਰੇ। ਪਰ ਅੱਜ ਉਹਨਾਂ 7 ਸੂਬਿਆਂ ਚੋਂ ਆਲਮੋਸਟ ਸਾਰਿਆਂ ਦੇ ਵਿੱਚ ਹੀ ਜਾਂ ਬੀਜੇਪੀ ਦੀ ਸਿੱਧੀ ਹਕੂਮਤ ਹੈ ਜਾਂ ਬੀਜੇਪੀ ਉਹਦੇ 'ਚ ਭਾਈਵਾਲ ਹੈ। ਸੋ ਜੇ ਨਾਰਥ ਈਸਟ ਉਹਨਾਂ ਨੇ ਕਾਬੂ ਕਰ ਲਿਆ ਪੂਰੀ ਤਰ੍ਹਾਂ, ਔਰ ਅਸਾਮ ਦੇ ਵਿੱਚ ਤਾਂ ਪੂਰੇ ਵੈਲ ਇੰਟ੍ਰੈਂਚਡ ਹੋ ਗਏ, 2-3 ਵਾਰ ਆ ਗਏ, ਔਰ ਕਿਵੇਂ ਉੱਥੇ ਉਹਨਾਂ ਨੇ ਜਿਹੜਾ ਉਹ ਆਪਣਾ ਹਿੰਦੂਤਵਾ ਦੀ ਨਫ਼ਰਤ ਦਾ ਏਜੰਡਾ ਫੈਲਾਉਣਾ ਸ਼ੁਰੂ ਕੀਤਾ ਹੋਇਆ। ਹੁਣ ਜਿਹੜਾ ਹੁਣ ਤੱਕ ਸਾਊਥ ਦੇ ਵਿੱਚ ਜਦੋਂ ਅਸੀਂ ਸਾਊਥ ਦੀ ਗੱਲ ਕਰਦੇ ਹਾਂ ਇੰਡੀਆ ਦੀ, ਸੋ ਉਹਦੇ 'ਚ 5 ਸਟੇਟਾਂ ਮੁੱਖ ਤੌਰ ਦੇ ਉੱਤੇ, ਔਰ ਸਾਊਥ ਦਾ ਮਤਲਬ ਡ੍ਰੈਵਿਡਨ, ਜੇ ਇਸ ਥਿਓਰੀ ਨੂੰ ਤੁਸੀਂ ਆਰੀਆ ਔਰ ਡ੍ਰੈਵਿਡਨ ਦੇ ਲੈਵਲ ਦੇ ਉੱਤੇ ਦੇਖੋ ਤੇ ਜਿੱਥੇ ਰਹਿਣ ਵਾਲਿਆਂ ਦੀ ਬੋਲੀ, ਰੇਸ, ਨਸਲ ਵੀ ਉਹਨਾਂ ਦੀ ਵੱਖਰੀ ਹੈ, ਉਹਨਾਂ ਦੇ ਤੌਰ ਤਰੀਕੇ, ਉਹਨਾਂ ਦੀਆਂ ਲੈਂਗੁਏਜਸ ਤਾਂ ਹੈ ਹੀ ਵੱਖਰੀਆਂ ਨੇ। ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਮਿਲਨਾਡੂ ਜਿਹੜਾ ਜਿਹਨੂੰ ਕਿਸੇ ਜ਼ਮਾਨੇ 'ਚ ਅੰਗਰੇਜ਼ਾਂ ਦੇ ਜ਼ਮਾਨੇ 'ਚ ਮਦਰਾਸ ਕਿਹਾ ਜਾਂਦਾ ਸੀ, ਮੈਡਰਾਸ ਪ੍ਰੈਜ਼ੀਡੈਂਸੀ, ਉਹ ਬਿਲਕੁਲ ਤਮਿਲ ਲੈਂਗੁਏਜ ਨੂੰ ਤਾਂ ਐਜ਼ ਏ ਕਲਾਸਿਕ ਲੈਂਗੁਏਜ ਇੰਡੀਅਨ ਕਨਸਟੀਟਿਊਸ਼ਨ 'ਚ ਵੀ ਰੈਕਗਨਾਈਜ਼ ਕੀਤਾ ਹੋਇਆ। ਔਰ ਬਾਕੀ ਜਿਹੜੀਆਂ ਨਾਰਥ ਦੀਆਂ ਜਾਂ ਮਿਡ ਵੈਸਟ ਦੀਆਂ ਜ਼ਬਾਨਾਂ ਨੇ ਉਹਨਾਂ 'ਚ ਉਹਨਾਂ ਨੂੰ ਤਾਂ ਸੰਸਕ੍ਰਿਤ ਜਾਂ ਹਿੰਦੀ ਨਾਲ ਰਿਲੇਟ ਕੀਤਾ ਜਾ ਸਕਦਾ ਜੇ ਕਿ ਉਹਨਾਂ ਦੇ ਲਫ਼ਜ਼ ਉਹਦੇ 'ਚ ਆ ਗਏ ਜਾਂ ਦੂਜਾ। ਤਮਿਲ ਉਹਨਾਂ ਦੀ ਬਿਲਕੁਲ ਸਕ੍ਰਿਪਟ ਵੀ ਆਪਣੀ ਆ, ਉਹਨਾਂ ਦੀ ਵੱਖਰੀ, ਸੰਸਕ੍ਰਿਤ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਉਹਨਾਂ ਦਾ ਸਾਰਾ ਲਿਟਰੇਚਰ, ਰੇਸ, ਉਹਨਾਂ ਦੀ ਤਹਿਜ਼ੀਬ ਹੀ ਵੱਖਰੀ ਤਹਿਜ਼ੀਬ ਹੈ ਜਿਹਦਾ ਗੰਗਾ ਜਮਨੀ ਤਹਿਜ਼ੀਬ ਦੇ ਨਾਲ ਕੋਈ ਸੰਬੰਧ ਨਹੀਂ ਹੈ। ਔਰ ਇਸੇ ਤਰ੍ਹਾਂ ਜਦੋਂ ਈਵਨ ਦਿੱਲੀ ਤਖਤ ਦੇ ਉੱਤੇ ਅੱਡ-ਅੱਡ ਲੋਕ, ਅਲੈਗਜ਼ੈਂਡਰ ਜਾਂ ਉਸ ਤੋਂ ਬਾਅਦ ਹੂਨ ਔਰ ਫਿਰ ਗਜ਼ਨੀ ਔਰ ਦੂਸਰੇ ਤੀਸਰੇ ਵੀ ਆਉਂਦੇ ਰਹੇ, ਸਾਊਥ ਦੇ ਉੱਤੇ ਜਿਹੜਾ ਤਮਿਲ ਔਰ ਉਹ ਰੀਜਨ ਹੈ ਉਹਨਾਂ ਦੀਆਂ ਆਪਣੀਆਂ ਡਾਇਨੈਸਟੀ, ਚੋਲਾ ਡਾਇਨੈਸਟੀ ਦੂਜੀਆਂ ਰਹੀਆਂ, ਇਹ ਕਦੇ ਵੀ ਦਿੱਲੀ ਦੇ ਅੰਡਰ ਨਹੀਂ ਰਹੇ। ਔਰ ਹਾਲਾਂਕਿ ਉਸ ਪੀਰੀਅਡ 'ਚ, ਮੁਗਲ ਪੀਰੀਅਡ 'ਚ ਜਿਹਨੂੰ ਦੈਕਨ ਕਿਹਾ ਜਾਂਦਾ ਸੀ, ਦੱਖਣ, ਉਹਦੇ ਵਿੱਚ ਜਿਹੜਾ ਜਿਵੇਂ ਜਦੋਂ ਬਾਅਦ ਦੇ ਵਿੱਚ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਜਿਹਦੇ 'ਚ ਬਣੀ, ਉਹਦੇ 'ਚ ਮਹਾਰਾਸ਼ਟਰਾ ਔਰ ਕਰਨਾਟਕਾ ਦਾ ਥੋੜਾ, ਕਰਨਾਟਕਾ ਅੰਡਰ ਮੈਸੂਰ ਸੀ, ਔਰ ਇਸੇ ਤਰ੍ਹਾਂ ਜਿਹੜਾ ਕੁਛ ਹਿੱਸਾ ਜਿਹੜਾ ਅੱਜ ਦੇ ਤੇਲੰਗਾਨਾ ਦਾ ਹੈਗਾ। ਲੇਕਿਨ ਅੱਜ ਜਦੋਂ ਅਸੀਂ ਇਹਨਾਂ 5 ਸੂਬਿਆਂ ਦੀ ਗੱਲ ਕਰਦੇ ਹਾਂ ਜਿੱਥੇ ਕਿ ਡ੍ਰੈਵਿਡਨ ਨਸਲ ਨਾਲ ਜੁੜੇ ਲੋਕ ਵੱਡੀ ਗਿਣਤੀ 'ਚ ਨੇ, ਉਹਨਾਂ ਦੇ ਵਿੱਚ ਤਮਿਲਨਾਡੂ ਹੈ, ਉਹਦੇ 'ਚ ਕੇਰਲ ਹੈ, ਉਸ ਦੇ ਵਿੱਚ ਕਰਨਾਟਕਾ ਹੈ, ਉਸ ਦੇ ਵਿੱਚ ਤੇਲੰਗਾਨਾ ਹੈ। ਹੁਣ ਇਹ ਜਿਹੜੇ ਸਾਰੇ ਹੀ ਨੇ ਜੁੜੇ ਹੋਏ ਆਪੋ ਆਪਣੇ ਉਸ ਕਲਚਰ ਦੇ ਨਾਲ। ਸਭ ਤੋਂ ਸਟਰੋਂਗ ਤਮਿਲਨਾਡੂ ਹੈ। ਔਰ ਕਿਉਂਕਿ ਬੇਸ਼ੱਕ ਇਹਨਾਂ ਦੀ ਲੈਂਗੁਏਜ ਤਮਿਲ, ਤੇਲਗੂ, ਆਂਧਰਾ ਦੀ ਲੈਂਗੁਏਜ, ਆਂਧਰਾ ਵੀ ਇਹਨਾਂ ਦਾ ਹਿੱਸਾ ਹੈ ਔਰ ਵੱਡਾ ਸੂਬਾ ਹੈ,
ਔਰ ਆਂਧਰਾ ਦੇ ਵਿੱਚ ਵੀ ਇੱਕ ਸਟੇਜ ਦੇ ਉੱਤੇ ਤੇਲਗੂ ਦੇਸਮ ਪਾਰਟੀ ਜਿਹੜੀ ਕਿ ਉਹ ਆਪਣੀ ਇੱਕ ਜਿਵੇਂ ਨਾਇਡੂ ਲਫ਼ਜ਼ ਹੈ ਤਮਿਲ ਨਾਡੂ ਨਾਡੂ ਦਾ ਮਤਲਬ ਵੀ ਦੇਸ਼ ਹੁੰਦਾ ਹੈ, ਨੇਸ਼ਨ ਹੁੰਦਾ ਹੈ, ਔਰ ਤੇਲਗੂ ਦੇਸਮ ਦਾ ਤਾਂ ਮਤਲਬ ਹੀ ਦੇਸ਼ ਹੈ। ਸੋ ਉਹਨਾਂ ਦੀ ਆਪਣੀ ਹੋਂਦ, ਆਪਣੀ ਸੰਸਕ੍ਰਿਤੀ, ਆਪਣੀ ਸਿਵਲਾਈਜੇਸ਼ਨ, ਔਰ ਇਸੇ ਤਰ੍ਹਾਂ ਜਿਹੜੀ ਕੇਰਲਾ ਹੈ ਉਹਨਾਂ ਦੀ ਲੈਂਗੁਏਜ ਮਲਿਆਲਮ ਹੈ, ਔਰ ਇਧਰ ਤੇਲਗੂ, ਔਰ ਜਿਹੜੀ ਕਰਨਾਟਕਾ ਹੈ ਉਹਨਾਂ ਦੀ ਕਨਾਡਾ ਜਿਹਨੂੰ ਕਹਿੰਦੇ ਨੇ, ਇਹ ਉਹਨਾਂ ਦੀ ਜ਼ਬਾਨ ਹੈ। ਲੇਕਿਨ ਇਸ 'ਚ ਸਭ ਤੋਂ ਪੁਰਾਣੀ ਸਿਵਲਾਈਜੇਸ਼ਨਲ ਜਾਂ ਸਾਊਥ ਨੂੰ ਜੇ ਕੋਈ ਡੋਮੀਨੇਟ ਕਰਦਾ ਹੈ ਤੇ ਉਹ ਤਮਿਲਨਾਡੂ ਕਰਦਾ ਹੈ ਜਾਂ ਤਮਿਲ ਜ਼ਬਾਨ ਕਰਦੀ ਹੈ। ਔਰ ਇਸ ਲਈ ਤਮਿਲ ਜ਼ਬਾਨ ਦੇ ਲਫ਼ਜ਼ ਮਲਿਆਲਮ 'ਚ ਵੀ ਨੇ, ਤੇਲਗੂ 'ਚ ਵੀ ਨੇ, ਕੰਨੜ 'ਚ ਵੀ ਨੇ। ਕੰਨੜ ਕਰਨਾਟਕਾ ਦੀ ਲੈਂਗੁਏਜ ਹੈ। ਹੁਣ ਇਸ ਸਾਰੇ ਨੂੰ, ਔਰ ਇਹਨਾਂ ਸਾਰੇ ਸਾਲਾਂ 'ਚ ਨਾਰਥ ਈਸਟ 'ਚ ਇਹਨਾਂ ਨੇ ਆਪਣੇ ਪੈਰ ਜਮਾ ਲਏ। ਸਾਊਥ ਦੀਆਂ ਇਹਨਾਂ 5 ਸਟੇਟਾਂ ਜੋ ਕਰਨਾਟਕਾ ਪਹਿਲੀ ਸਟੇਟ ਸੀ ਜਿਹਦੇ 'ਚ ਬੀਜੇਪੀ ਨੇ ਆਪਣੀ ਹਕੂਮਤ ਬਣਾ ਲਈ ਨਫ਼ਰਤ ਪ੍ਰਚਾਰ ਕੇ, ਔਰ ਹੁਣ ਵੀ ਜਦੋਂ ਅਸੀਂ ਹਿਜਾਬ ਬੈਨ ਔਰ ਦੂਜੇ ਤੇ ਉਹ ਸਭ ਕਰਨਾਟਕਾ 'ਚ ਹੀ ਕਰ ਰਹੇ ਨੇ, ਕਿਉਂਕਿ ਉਹ ਕਰਨਾਟਕਾ ਨੂੰ ਇੱਕ ਐਕਸਲ ਬਣਾ ਕੇ ਉਸ ਨਫ਼ਰਤ ਨੂੰ ਸਾਊਥ ਵੱਲ ਧੱਕਣਾ ਚਾਹੁੰਦੇ ਨੇ। ਕਿਉਂਕਿ ਤਮਿਲਨਾਡੂ ਦੇ ਵਿੱਚ ਇਹਨਾਂ ਦੇ ਪੈਰ ਨਹੀਂ ਲੱਗੇ। ਹਾਲਾਂਕਿ ਜੈ ਲਲਿਤਾ ਨੇ ਹੈਂਡ ਜੁਆਇਨ ਕੀਤੇ ਇਹਨਾਂ ਨਾਲ, ਕਿਸੇ ਵੇਲੇ ਵਾਜਪਾਈ ਦੀ ਸਰਕਾਰ 'ਚ ਡੀਐਮਕੇ ਵੀ ਰਹੀ, ਪਰ ਹੁਣ ਡੀਐਮਕੇ ਸਟਾਲਿਨ ਜਿਹੜਾ ਕਰੁਣਾਨਿਧੀ ਦਾ ਮੁੰਡਾ ਉਹ ਇੰਡੀਪੈਂਡੈਂਟ ਹੈ, ਉਹਨਾਂ ਦੀ ਪਾਰਟੀ ਦਰਾਵੜ ਮੁਨੇਤਰ ਕਜਗਮ ਹਾਰਡਲੀ ਬੀਜੇਪੀ ਨੂੰ 1-2 ਸੀਟਾਂ ਉਹ ਲੈ ਜਾਂਦੇ ਨੇ ਜਿੰਨੇ ਮਰਜ਼ੀਆਂ ਦੇ ਨਾਲ ਅਲਾਇੰਸ ਬਣਾਉਣ। ਹੁਣ ਇਹਨਾਂ ਨੂੰ ਲੱਗਾ ਕਿ ਵੀ ਜੇ ਅਸੀਂ ਇੱਕ ਪਾਸੇ ਤਾਂ, ਔਰ ਐਸਾ ਵੀ ਨਹੀਂ ਹੈ, ਉਹਨਾਂ ਦੀਆਂ ਆਪਣੀਆਂ ਪਰੰਪਰਾਵਾਂ ਨੇ, ਇਹਨਾਂ ਨੇ ਦਹਿਸ਼ਤਗਰਦੀ ਨਾਲ, ਇਸਲਾਮ ਦੇ ਨਾਲ ਪਰ ਉਹਨਾਂ ਦਾ ਦੌਰਾ ਚੱਲਿਆ ਨਹੀਂ। ਹੁਣ ਮੈਂ ਜਦੋਂ ਇਹ ਖਬਰ ਦੇਖੀ ਕਿ ਵੀ ਇਹ ਮੋਦੀ ਨੇ ਵਾਰਾਣਸੀ ਦੇ ਵਿੱਚ ਸੰਗਮ ਦੇ ਨਾਂ ਥੱਲੇ ਕਿ ਜੀ ਦੇਖੋ ਤਮਿਲਨਾਡੂ ਔਰ ਵਾਰਾਣਸੀ ਕਾਂਸ਼ੀ ਦਾ ਨਾਂ ਹੈ, ਬਨਾਰਸ ਜਿਹਦਾ ਨਾਂ ਹੈ, ਇਹਨਾਂ ਦਾ ਕਿਵੇਂ ਸਾਡੀਆਂ ਸਿਮਿਲੈਰਿਟੀਜ਼ ਨੇ। ਔਰ ਜ਼ਾਹਰ ਹੈ ਵੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਜਦੋਂ ਹੁਣ ਵੇਰਵਾ ਨਹੀਂ ਹੈ ਗੱਲ ਕਰਨ ਦਾ, ਕਿ ਜੇ ਅਸੀਂ ਦੇਵਤਿਆਂ ਦੇ ਹਵਾਲੇ ਨਾਲ ਵੀ ਗੱਲ ਕਰੀਏ ਤਾਂ ਜਿਹੜੇ ਓਰੀਜਨਲ ਡ੍ਰੈਵਿਡਨ ਇੱਥੋਂ ਦੇ ਰੈਜ਼ੀਡੈਂਟ ਸੀ ਉਹਨਾਂ ਦਾ ਗੋਡ ਤਾਂ ਸ਼ਿਵ ਜੀ ਸੀ। ਇਸ ਲਈ ਜੇ ਤੁਸੀਂ ਸ਼ਿਵ ਜੀ ਦੀਆਂ ਜਟਾਵਾਂ ਦੇਖੋ, ਸ਼ਿਵ ਜੀ ਦੀ ਸ਼ਕਲ ਦੇਖੋ, ਉਹੀ ਹੈ ਰੇਸ ਜਿਹੜੀ ਡ੍ਰੈਵਿਡਨਸ ਦੀ ਹੈ। ਸ਼ਿਵ ਜੀ ਕੋ ਗੋਰਾ ਲੰਬਾ ਨੱਕ ਚੌੜੇ ਮੱਥੇ ਵਾਲਾ ਤਾਂ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਵੀ ਇਹਨਾਂ ਨੇ ਵਕਤ ਦੇ ਨਾਲ ਫਿਰ ਆਪਣੀ ਗੋਰੀ ਚਿੱਟੀ ਪਾਰਬਤੀ ਨਾਲ ਬਿਠਾਤੀ ਸ਼ਿਵ ਜੀ ਦੇ, ਸ਼ਿਵ ਤੇ ਵੀ ਕਬਜ਼ਾ ਕਰ ਲਿਆ, ਔਰ ਸ਼ਿਵ ਸ਼ਕਤੀ ਉਹ ਸਾਰੇ ਕਨਸੈਪਟ ਨੂੰ ਹੀ ਬਦਲ ਦਿੱਤਾ। ਇਹ ਉਹ ਸ਼ਿਵ ਦੇ ਪੁਜਾਰੀ ਨੇ ਤਮਿਲ ਵਾਲੇ, ਉਹਨਾਂ ਦਾ ਕਿਉਂਕਿ ਉਹ ਪੁਰਾਣਾ ਉਹਨਾਂ ਦਾ ਗੋਡ ਹੈ, ਔਰ ਉਹਨਾਂ ਦਾ ਸਾਰਾ ਹੀ ਜਿਹੜਾ ਸੱਭਿਆਚਾਰ ਹੈ ਉਹ ਆਪਣਾ। ਪਰ ਇਹਨੇ ਕਿਵੇਂ ਜੋ ਮੋਦੀ ਨੇ ਉੱਥੇ ਕਿਹਾ ਕਿ ਜੀ ਇਹ ਅਸੀਂ ਸੰਗਮ, ਔਰ ਕਿਉਂਕਿ ਐਜੂਕੇਸ਼ਨ ਇੰਸਟੀਟਿਊਸ਼ਨਸ IITs ਜਿਹੜੀ ਮੈਡਰਾਸ ਦੇ ਵਿੱਚ ਹੈ, ਤਮਿਲਨਾਡੂ ਦੇ ਵਿੱਚ ਦੂਜੀਆਂ, ਉਹ ਹੁਣ ਸੈਂਟਰ ਦੇ ਕੰਟਰੋਲ 'ਚ ਨੇ। ਇਸ ਗੱਲ ਨੂੰ ਯਕੀਨੀ ਬਣਾਇਆ ਕਿ 1000-2000 ਸਟੂਡੈਂਟਸ ਦਾ ਗਰੁੱਪ ਲਿਆ ਕੇ ਔਰ ਵਾਰਾਣਸੀ ਦੇ ਵਿੱਚ ਐਗਜ਼ੀਬਿਸ਼ਨ ਲਾ ਦਿੱਤੀ। ਹੁਣ ਉਹ ਮੋਦੀ ਦੀ ਗੱਲ ਨੂੰ ਮੈਂ ਥੋੜਾ ਜਿਹਾ ਜ਼ਰੂਰ ਰਿਪੀਟ ਕਰਨਾ ਚਾਹੁੰਦਾ ਉਹਦੇ ਲਫ਼ਜ਼ਾਂ 'ਚ। ਉਹ ਕਹਿੰਦਾ ਹੀ ਹੇਲਡ ਕਾਂਸ਼ੀ ਬਨਾਰਸ ਐਂਡ ਤਮਿਲਨਾਡੂ ਐਜ਼ ਟਾਈਮਲੈਸ ਸੈਂਟਰਸ ਆਫ ਕਲਚਰ, ਸੰਸਕ੍ਰਿਤੀ ਐਂਡ ਸਿਵਲਾਈਜੇਸ਼ਨ। ਸੱਭਿਅਤਾ ਕਲਚਰ ਸਾਡੇ ਟਾਈਮਲੈਸ ਸੈਂਟਰ ਨੇ। ਇਨ ਆਵਰ ਕੰਟਰੀ ਦੇਅਰ ਇਜ਼ ਐਨ ਇੰਪੋਰਟੈਂਸ ਆਫ ਸੰਗਮਸ। ਹੁਣ ਗੰਗਾ ਤੇ ਜਮਨਾ ਜਿੱਥੇ ਮਿਲਦੀ ਆ ਨਾ, ਸਰਸਵਤੀ ਕੋਈ ਰਿਵਰ ਨੇ, ਉਹਨੂੰ ਜਿਹੜਾ ਤ੍ਰਿਵੇਣੀ ਕਹਿੰਦੇ ਨੇ, ਔਰ ਦੂਸਰਾ ਉਹ ਕਹਿੰਦੇ ਸਾਡੇ ਫਰੋਮ ਦਾ ਕਨਫਲੂਐਂਸ ਆਫ ਰਿਵਰਸ ਐਂਡ ਸਟਰੀਮਸ ਟੂ ਆਈਡੀਆਜ਼, ਆਈਡੀਓਲੋਜੀਜ਼, knowledge, science and society's culture, we have celebrated all the confluences। ਅਸੀਂ ਤਾਂ ਸੰਗਮਾਂ ਦੇ ਪੁਜਾਰੀ ਹਾਂ। ਹੁਣ ਇਹ ਕੀ ਕਹਿ ਰਿਹਾ, the Kanshi Tamil Sangam is celebrated celebration of India's diversity and uniqueness। ਕਿ ਅਸੀਂ ਡਾਈਵਰਸ ਵੀ ਹਾਂ ਪਰ ਯੂਨੀਕ ਵੀ ਹਾਂ। ਹੁਣ ਉਹ ਕਿਹੜੀਆਂ ਸਾਂਝਾਂ ਕੱਢ ਰਿਹਾ, ਉਹਨੇ ਕਿਹਾ ਜੀ our Tamil Nadu and Tamil culture represent the pride in India's ancient legacy। ਕਿ ਉਹਦੇ ਚੋਂ ਸਾਡੇ ਪੁਰਾਤਨ ਵਿਰਸੇ ਦਾ ਪ੍ਰਾਈਡ ਨਿਕਲਦਾ ਹੈ। ਇਫ ਹੁਣ ਉਹ ਹਿੰਦੂ ਧਰਮ ਨਾਲ ਜੋੜ ਰਿਹਾ, ਇਫ ਇਨ ਕਾਂਸ਼ੀ ਦੇਰ ਇਜ਼ ਬਾਬਾ ਵਿਸ਼ਵਨਾਥ, ਦੈਨ ਇਨ ਤਮਿਲਨਾਡੂ ਦੇਰ ਇਜ਼ ਬਲੈਸਿੰਗ ਆਫ ਲਾਰਡ ਰਾਮੇਸ਼ਵਰਮ। ਉਹ ਕਹਿੰਦੇ ਇੱਥੇ ਬਾਬਾ ਵਿਸ਼ਵਨਾਥ ਬੈਠਾ ਹੈ, ਉਹ ਵੀ ਸ਼ਿਵ ਜੀ ਦਾ, ਕਿਉਂਕਿ ਬਨਾਰਸ ਵਾਰਾਣਸੀ ਨੂੰ ਵੀ ਸ਼ਿਵਪੁਰੀ ਕਹਿੰਦੇ ਨੇ ਕਿ ਵੀ ਸ਼ਿਵ ਜੀ ਦਾ। ਤੇ ਉਹ ਕਹਿੰਦੇ ਜੀ ਸ਼ਿਵ ਜੀ ਤੁਹਾਡਾ ਵੀ ਹੈ, ਔਰ ਇਹ ਵਾਰਾਣਸੀ ਵੀ ਸ਼ਿਵ ਜੀ ਦੀ ਹੈ, ਔਰ ਇਹ ਜਿਹੜੀ ਰਾਮੇਸ਼ਵਰਮ ਔਰ ਸਾਂਝ ਹੈ, बोथ कांशी एंड तमिलनाडु और शिव में कि जी वो तो शिव के रंग विच रंगे हुए ने। फिर
and Shaktimay, devotion of goddess Shakti. He said at the event in his own constituency. और फिर लंबियां चौड़ियां इस किस्म दियां ਸਾਂਝਾਂ ਦੀਆਂ ਗੱਲ ਕਰਦਿਆਂ ਉਹਨੇ ਕਿਹਾ ਕਿ ਦੇਖੋ ਤੁਸੀਂ ਰਾਮਾਨੁਜ ਔਰ ਸ਼ੰਕਰਾਚਾਰੀਆ ਜੰਮਿਆ, ਰਾਜਾ ਜੀ ਜਿਹੜਾ ਔਰ ਸਰਵਾਪਲੀ ਰਾਧਾ ਕ੍ਰਿਸ਼ਨ ਤੁਸੀਂ ਦਿੱਤਾ ਹੈ। ਵਿਦਆਊਟ ਅੰਡਰਸਟੈਂਡਿੰਗ ਦਾ ਫਿਲਾਸਫੀ ਆਫ ਇੰਡੀਆ, ਤੁਹਾਡੇ ਸਕਾਲਰਸ ਤੋਂ ਬਿਨਾਂ ਤਾਂ ਅਸੀਂ ਕਿਸੇ ਕੰਮ ਦੇ ਨਹੀਂ। ਔਰ ਇਸ ਸਾਰੇ 'ਚ ਉਹਨੇ ਕਿਹਾ ਜੀ ਅਸੀਂ ਸਪਿਰਿਚੁਅਲ ਯੂਨਿਟੀ ਵੀ ਹੈ, ਜਿਹੜੇ 12 ਜੋਤਿਰਲਿੰਗ ਨੇ। ਉਹਨੇ ਕਿਹਾ ਵੀ ਸਟਾਰਟ ਆਵਰ ਡੇ ਬਾਈ ਰਿਮੈਂਬਰਿੰਗ ਦਾ ਸਪਿਰਿਚੁਅਲ ਯੂਨਿਟੀ ਆਫ ਕੰਟਰੀ। ਔਰ 2,500 ਦੇ ਕਰੀਬ ਡੈਲੀਗੇਟ ਉੱਥੋਂ ਆਏ ਵਾਰਾਣਸੀ ਦੇ। ਯਾਨੀ ਕਿ ਹੁਣ ਤਮਿਲਨਾਡੂ ਦੇ ਵਿੱਚ ਹਿੰਦੂਤਵਾ ਨੂੰ ਇਹ ਸ਼ਿਵ ਜੀ ਦਾ ਨਾਮ ਵਰਤ ਕੇ ਹੈ। ਔਰ ਮੈਂ ਸਮਝਦਾ ਵੀ ਸਟਾਲਿਨ ਦੀ ਹਕੂਮਤ ਨੇ ਇਹਨੂੰ ਚੰਗੀ ਤਰ੍ਹਾਂ ਸਮਝਿਆ, ਕਿਉਂਕਿ ਦੂਜੀ ਖਬਰ ਹੀ ਨਾਲ ਲੱਗੀ ਹੈ, ਸੈਂਟਰ ਇਨਵੀਟੇਸ਼ਨ ਟੂ ਤਮਿਲਨਾਡੂ ਗਵਰਨਮੈਂਟ ਫਾਰ ਤਮਿਲ ਸੰਗਮ ਗॉट नो ਰਿਸਪੌਂਸ। ਹੁਣ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਇਹ ਸੰਗਮ ਸੁੰਗਮ ਨੌਟੰਕੀਬਾਜ਼ ਜਿਹੜਾ ਹੈ ਇਹ ਹੁਣ ਹਿੰਦੂਤਵਾ ਦੀ ਨਫ਼ਰਤ। ਔਰ ਇਹਨਾਂ ਨੇ ਹੁਣ ਤੱਕ RSS ਵਾਲਿਆਂ ਨੇ ਹਜ਼ਾਰਾਂ ਤਮਿਲ ਲੈਂਗੁਏਜ ਸਿੱਖਣ ਵਾਲੇ ਬੋਲਣ ਵਾਲੇ ਵਲੰਟੀਅਰ ਭਰਤੀ ਕਰ ਲਏ ਹੋਣਗੇ, ਉਸ ਕਿਸਮ ਦਾ ਲਿਟਰੇਚਰ ਰਚ ਕੇ ਉੱਥੇ ਸੁੱਟ ਰਹੇ ਹੋਣਗੇ ਆਉਣ ਵਾਲੇ ਪੀਰੀਅਡ। ਕਿਉਂਕਿ ਜੇ ਨਾਰਥ ਈਸਟ ਕਾਬੂ ਕਰ ਸਕਦੇ ਨੇ, ਜਿੱਥੇ ਬਿਲਕੁਲ ਕਬੀਲੇ ਜਿਨ੍ਹਾਂ ਦਾ ਕੋਈ ਸਬੰਧ ਹੀ ਨਹੀਂ ਹਿੰਦੂ ਧਰਮ ਨਾਲ, ਤੇ ਸਾਊਥ ਦੇ ਵਿੱਚ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਕਰਾ ਜਿਹੜਾ ਉਹ ਕੇਰਲਾ ਦਾ ਨੰਬੂਦਰੀ ਬ੍ਰਾਹਮਣ, ਔਰ ਰਾਮਾਨੁਜ ਤਮਿਲ ਰੂਟਸ, ਔਰ ਕਿਤੇ ਨਾ ਕਿਤੇ ਸ਼ਿਵ ਜੀ ਇੱਧਰ ਉੱਧਰ, ਸ਼ਿਵ ਜੀ ਨਾਲ ਵਿਸ਼ਨੂੰ ਵੀ ਬਿਠਾ ਦਿੱਤਾ, ਬ੍ਰਹਮਾ ਵੀ ਬਿਠਾ ਦਿੱਤਾ, ਕੋਈ ਨਾ ਕੋਈ ਉਹਦੇ ਰਾਮੇਸ਼ਵਰਮ ਦੇ ਤੀਰਥ ਨਾਲ ਵੀ ਜੋੜ ਲੈਂਦੇ ਨੇ। ਜਿਵੇਂ ਹੁਣ ਸ੍ਰੀਲੰਕਾ 'ਚ ਕਿਸੇ ਨੂੰ ਪੁੱਛੋ, ਉਹਨਾਂ ਦੇ ਨਾ ਕੋਈ ਕਦੇ ਰਾਵਣ ਹੋਇਆ ਨਾ ਉਹਨਾਂ ਦਾ, ਪਰ ਜਦੋਂ ਇਹਨਾਂ ਨੇ ਰੌਲਾ ਪਾਇਆ ਉਹਨਾਂ ਨੂੰ ਵੀ ਲੱਗਾ ਕਿ ਵੀ ਇਹ ਜੇ ਟੂਰਿਜ਼ਮ ਹੀ ਆ ਜਾਏ ਇਸੇ ਬਹਾਨੇ ਝੂਠੀ ਰਮਾਇਣ ਨੂੰ ਬਣਾ ਕੇ। ਉਹਨਾਂ ਨੇ ਵੀ ਜਿਹੜੇ 2-4 ਬੋਟੈਨੀਕਲ ਗਾਰਡਨ ਸੀ ਉਹਨਾਂ ਨੇ ਕਿਹਾ ਜੀ ਆਹ ਅਸ਼ੋਕ ਵਾਟਿਕਾ ਹੈ ਜਿਹਦੇ 'ਚ ਹਨੂਮਾਨ ਉਤਰਿਆ ਸੀ, ਇਹਨੇ ਉਜਾੜੀ। ਇਹ ਹੈ ਫਲਾਣੀ ਜਿੱਥੇ ਸੀਤਾ ਰਹੀ ਸੀ। ਉਹਨਾਂ ਨੇ ਵੀ 2-4 ਥਾਵਾਂ ਬਣਾ। ਹਾਲਾਂਕਿ ਫੈਕਟ ਇਹ ਹੈ ਕਿ ਸ੍ਰੀਲੰਕਾ ਦੀ ਹਿਸਟਰੀ 'ਚ ਰਾਵਣ ਨਾਂ ਦਾ ਨਾ ਕੋਈ ਬੰਦਾ ਆਇਆ, ਨਾ ਕੋਈ ਉਸ ਦੇ ਨਾਲ ਜੁੜਿਆ ਹੋਇਆ ਰਾਮ ਦਾ, ਜਾਂ ਕੋਈ ਉਹਨੂੰ ਜਿਹੜਾ ਇੱਕ ਓਲਡ ਸੀ ਪੱਥਰ ਉਹਨੂੰ ਪੁੱਲ ਦੱਸਤਾ ਕਿ ਜੀ ਇਹ ਉਹਨੂੰ ਢਾਣ ਨਹੀਂ ਦਿੱਤਾ। ਇਹਨਾਂ ਨੇ ਕਿਹਾ ਜੀ ਸਾਡੀ ਆਸਥਾ ਹੈ, ਸੁਪਰੀਮ ਕੋਰਟ ਦਾ ਫੈਸਲਾ ਲੈ ਲਿਆ। ਉਹਨੂੰ ਪਤਾ ਨਹੀਂ ਐਡਮ ਸਟੋਨ ਕੇ ਕੀ ਕਹਿੰਦੇ ਸੀ, ਉਹਨੂੰ ਇਹਨਾਂ ਨੇ ਆਪਣਾ ਉਹ ਬਣਾ ਦਿੱਤਾ ਕਿ ਰਾਮ ਸੇਤੂ, ਕਿ ਜੀ ਇਹ ਰਾਮ ਸੇਤੂ ਹੈ, ਰਾਮ ਨੇ ਪੁੱਲ ਬਣਾਇਆ। ਸੋ ਇਵੇਂ ਫਾਲਸ ਹਿਸਟਰੀ ਕ੍ਰੀਏਟ ਕਰਦੇ ਨੇ। ਪਰ ਚਲੋ ਅੱਜ ਦੀ ਡੇਟ 'ਚ ਇਹ ਚੰਗੀ ਗੱਲ ਹੈ ਕਿ ਤਮਿਲਨਾਡੂ ਨੇ ਇਸ ਸਾਰੇ ਨੂੰ ਸਮਝ ਲਿਆ ਕਿ ਵੀ ਇਹ ਨੌਟੰਕੀ ਮਾਸਟਰ ਹੁਣ ਇੱਕ ਨਵੀਂ ਖੇਡ ਕੇ ਸਾਨੂੰ ਫਾਉਣ ਦੀ ਕੋਸ਼ਿਸ਼ ਹੈ। ਪਰ ਇਹ ਪਰਸਿਸਟੈਂਟ ਨੇ, ਇਹਨਾਂ ਕੋਲ ਸਾਧਨ ਨੇ, ਇਹਨਾਂ ਕੋਲ ਪੈਸਾ ਹੈ। ਇਹਨਾਂ ਨੇ ਅਲਟੀਮੇਟਲੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਇਹ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਹਿੰਦੇ ਨੇ ਕਿ ਭਾਈ ਇਹ ਮੌਜੂਦਾ ਫਿਰ ਅਖੰਡ ਭਾਰਤ ਬਾਕੀ ਤਾਂ ਬਾਅਦ 'ਚ ਲੈਣੇ ਨੇ, ਤੇ ਕੰਨਿਆ ਕੁਮਾਰੀ ਤਾਂ ਕੇਰਲਾ 'ਚ ਹੈ, ਕੇਰਲਾ ਇਹਨਾਂ ਦੀ ਜ਼ਾਤ 'ਚ ਨਹੀਂ ਹੈ। ਔਰ ਤਮਿਲਨਾਡ ਜਿਹੜਾ ਬਹੁਤ ਵੱਡਾ ਸਾਊਥ ਦਾ ਜਿਹੜਾ ਉਹਨਾਂ ਦਾ ਬੇਸ ਹੈ, ਉਹ ਜੇ ਹਿੰਦੂਤਵਾਦੀ ਜਕੜ ਦੇ ਵਿੱਚ ਨਹੀਂ ਆਇਆ। ਸੋ ਇਹ ਸੰਗਮ ਨਹੀਂ ਹੈ, ਐਕਚੁਅਲੀ ਇਹ ਟਰੈਪ ਹੈ ਜਿਹਦੇ ਥੱਲੇ ਤਮਿਲਨਾਡੂ ਨੂੰ ਔਰ ਦੱਖਣੀ ਭਾਰਤ ਨੂੰ ਕਾਬੂ ਕਰਨ ਦੀ ਲਾਈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਦੀਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਹੀ ਦੇਸ਼ ਦੇ ਮਾਲਕ ਹੋ ਔਰ ਬੀਜੇਪੀ ਵਾਲੇ ਤੁਹਾਨੂੰ ਬਨਵਾਸੀ ਕਹਿ ਕੇ ਛੁਟਿਆਉਂਦੇ ਹਨ। ਉਹ ਤੁਹਾਡੀਆਂ ਜ਼ਮੀਨਾਂ ਖੋ ਕੇ ਅਮੀਰ ਪੂੰਜੀਪਤੀਆਂ ਦੇ ਹਵਾਲੇ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, साडे प्यारे दोस्त जुबेर याकूब साहब ने पूछा कि कन्याकुमारी की है, असी कश्मीर तो कन्याकुमारी तक है जी। सो इनू अंग्रेजी वाले केप कैमरॉन कहते ने। ये डिस्ट्रिक्ट भी है कन्याकुमारी तमिलनाडु का जी। और एक्चुअली ये समुंदर दा जड़ा इंडियन ओशन दा अखीरला टिकाणा है जिस दे उत्ते उस तो अगे समुंदर है जड़ा फिर अगे जाके पैसिफिक दे नाल लै जांदा है। सो इसलिए इनू ਜਦੋਂ ਇਹ ਲੈਂਡ ਹੱਦ ਕਹਿੰਦੇ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਸੋ ਕੰਨਿਆਕੁਮਾਰੀ ਜਿਹੜਾ ਹੈ ਇਹ ਕੇਪ ਕੈਮਰੌਨ ਇੱਕ ਪਲੇਸ ਹੈ ਜਿੱਥੋਂ ਕਿ ਫਿਰ ਅੱਗੇ ਸਮੁੰਦਰ ਦੀ ਸ਼ੁਰੂਆਤ ਹੁੰਦੀ ਹੈ। ਨਾਈਸ। ਹੁਣ ਜਿਵੇਂ ਅਸੀਂ ਕਿਹਾ ਵੀ ਆਪੋ ਆਪਣੀ ਖੇਡ ਦੇ ਉੱਤੇ ਲੱਗੇ ਹੋਏ ਨੇ। ਮੋਦੀ ਆਪਣੀ ਖੇਡ ਨੌਟੰਕੀ ਜਿਹੜੀ ਉਹਨੇ ਸੰਗਮ ਦੇ ਨਾਂ ਥੱਲੇ ਕੀਤੀ ਕਿ ਜੀ ਇਹ ਅਸੀਂ ਸੰਗਮ ਕਰ ਦੇਣਾ। शिव जी दे दोनों ही शहर, इधर तमिलनाडु जड़ा शिव जी का भगत है और इधर बनारस जड़ा शिव जी की नगरी है और दोनों का संगम। और उन्होंने तमिल दे गुण बड़े याद आ गए, तमिल जबान दे। ये असी इंडियन इग्नोर कर रहे हैं। फिर जिथे तुसी संस्कृत और हिंदी लागू कर रहे हो तमिल लागू कर दो, तमिल नूं बना दो नैशनल लैंग्वेज। तुहाडा असली तो फिर संगम तो ही होएगा ना भी इनू पासे करो। जे तुसी वाकई प्यार कर दो इन्ना तुहानू ओवरऑल जिन्होंने अदरवाइज तुसी काले कलूटे कह के और जो ड्राविडन्स की परसिक्यूशन करते रहे हो, क्योंकि तुहाडे लई तो आर्यन लफज ही इस चों निकलिया जिहड़ा आर्यन रेस, गोरा चिट्टा, लम्मा कद, गोरा रंग, चौड़ा मत्था, लम्मा नक, यही। और आर्या कुल भी उन्होंने ही कहते हैं और जिहड़ा कुलीन वर्ग है वो है ही आर्यन सी। ये तो शूदर बनाए तुसी सारे। और यही कारण है कि तमिलनाडु जदों अन्नादुराई ने अपनी मूवमेंट शुरू की उन्हें सब मंदिरां उन्होंने कहा निकलो मंदिरां चों, दूजे कोई नहीं है, साडा इहदे नाल कोई ताल्लुक नहीं है। अच्छा। और DMK दी आइडियोलॉजी जिहड़ी है अगेंस्ट ब्राह्मणिज्म है, वो तो सारे शूदरां दी पार्टी उन्होंने कहंदे सी। हुण इन्हां नूं ओवरनाइट जिहड़ा संगम याद आ गया। हुण इसे तरह इधर ये लगा होया। हुण दूसरे पासे जे 47 तो बाद असीं देखीए और ये इंटरस्टिंग है कि भी इस वेले सियासी तरह किस किस्म की खेड खेड रही ने। है तो अल्टीमेटली वोट पॉलिटिक्स है, पर इहदे चों जिहड़े कोई हिस्टरी दे तारीख दे स्टूडेंट ने, तालिबे इल्म ने जो देखना चाहन तो उन्होंने दिलचस्प पहलू नज़र आएंगे। हुण जिवें भारत जोड़ो यात्रा के नां थले राहुल गांधी निकलिया होया और वो कोई ना कोई असी डिस्कस किया सी कि उन्हें ठीक पुल किया जिहड़ा एक पत्ता सी। हालांकि महाराष्ट्र पोलिटिकली तो रॉन्ग कार्ड सी जो उन्हें कहा भी सावरकर जिहड़ा हिंदुत्व आइडियोलॉजी वाला है ये तो माफी कर है। 6 वारी माफी मंगी है इन्हें उत्थे अंडेमान निकोबार जेल चो अंग्रेज़ों तो वजीफा लैंदा रहा 47 तक और अंग्रेज़ों का पिट्ठू रहा। हुण इहदे ते क्योंकि मराठे उहदे चों भी प्राइड लैंदे ने ते उह नतीजे दे तौर दे उत्ते जदों महाराष्ट्र दे विच आया तो हुण जिहड़ा उद्धव ठाकरे जिहड़ा इहदे नाल लगा होया है उन्हें कहा जी नहीं असीं डिस्टेंस कर रहे हैं। और फिर अपनियां बाकी मीटिंगां दे विच राहुल गांधी ने सावरकर दा नाम नहीं लिया। हुण जिहड़ा महाराष्ट्र दा गवर्नर है वो 2 दिन पहलां किते बयान च उन्हें कहा कि शिवाजी जिहड़ा हुण दूसरा आइकॉनिक है भी रब नूं भावें कोई गालां कढ ले उहनूं मराठा जर लेगा, शिवाजी नूं नहीं वो जर सकदा। उन्हें गवर्नर ने कहा भी वो ओल्ड हीरो सी। हुण उहदे पिछे पै गए और इन्हां नूं कांग्रेस नूं मौका मिल गया कहण दा कि इत्थों ही सावरकर तो जान छड़ाई उन्होंने। उन्होंने कहा जी गवर्नर देखो ये तौहीन कर रहा छत्रपति शिवाजी दी जिहड़ा जिन्हों ओल्ड हीरो कह रहा वो मराठे अपने काम ते लगे हुए हैं। सो इस वेले ये सारी घटिया लैवल की किसी नूं कोई हिस्टरी नाल या किहड़ी शख्सियत की असलीयत की है इहदे नाल कोई वास्ता नहीं है। हुण दूसरे पासे असीं देखते हैं कि बेशक इंडियन कॉन्स्टिट्यूशन दे विच जिथे रिजर्वेशन की गल हुई उत्थे ज़ाहिर है शेड्यूल कास्ट, शेड्यूल ट्राइब ये लफज इस्तेमाल हुए कि शेड्यूल कास्ट और शेड्यूल ट्राइब SC ST फिर बैकवर्ड क्लासेस एंड जदों
ਇਹਨੇ ਵੀਪੀ ਸਿੰਘ ਨੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ, ਫਿਰ OBC ਅਦਰ ਬੈਕਵਰਡ ਕਲਾਸਿਸ। ਅੱਛਾ, ਪਰ ਹੁਣ ਜੇ ਤੁਸੀਂ ਸ਼ਡਿਊਲ ਕਾਸਟ ਦਲਿਤ ਭਾਈਚਾਰੇ ਦੀ ਗੱਲ ਅਸੀਂ ਅਕਸਰ ਕਰਦੇ ਰਹਿੰਦੇ ਹਾਂ, ਔਰ ਉਸ ਦੇ ਉੱਤੇ ਬਹੁਤ ਕੁਝ ਡਾਕਟਰ BR ਅੰਬੇਦਕਰ ਉਹਨਾਂ ਨੇ ਲਿਖਿਆ, ਔਰ ਜਿਹੜੇ ਵੀ ਦਿਲਚਸਪੀ ਰੱਖਦੇ ਨੇ ਉਹਨਾਂ ਤੋਂ ਵੱਧ ਕੇ ਇੱਕ ਸਕਾਲਰਲੀ ਅਥਾਰਟੇਟਿਵ ਅਕਾਊਂਟ ਕੋਈ ਹੋਰ ਦੇ ਨਹੀਂ ਸਕਦਾ। ਅੱਛਾ, ਪਰ ਜਿਹੜੇ ਸ਼ਡਿਊਲ ਟ੍ਰਾਈਬ ਜਿਨ੍ਹਾਂ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਲਫ਼ਜ਼ ਆਦੀਵਾਸੀ ਲਿਖਿਆ ਗਿਆ, ਹੁਣ ਆਦ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹੜੇ ਪਹਿਲਾਂ ਤੋਂ ਸੀ, ਇਹਦਾ ਮਤਲਬ ਅਸਲੀ ਮਾਲਕ, ਅਸਲੀ। ਹੁਣ ਜਿਵੇਂ ਇੱਥੇ ਬੇਸ਼ੱਕ ਕੋਲੰਬਸ ਨੇ ਲਫ਼ਜ਼ ਰੈੱਡ ਇੰਡੀਅਨ ਕਿਹਾ, ਪਰ ਜਿਹੜੇ ਕਨਸਟੀਟਿਊਸ਼ਨਲ ਲਫ਼ਜ਼ ਆ ਹੁਣ ਇਹ ਇਸਤੇਮਾਲ ਕੀਤਾ ਜਾਂਦਾ ਨੇਟਿਵ ਅਮਰੀਕਨਸ। ਨੇਟਿਵ ਦਾ ਮਤਲਬ ਬਾਕੀ ਜਿਹੜੇ ਨੇ ਉਹ ਸਾਰੇ ਬਾਅਦ ਚ ਹੀ ਆਏ, ਜਿਹੜੇ ਇੱਥੋਂ ਦੇ ਮੂਲ ਸੀ। ਹੁਣ ਜਦੋਂ ਕਨਸਟੀਟਿਊਸ਼ਨ 'ਚ ਲਫ਼ਜ਼ ਆਦੀਵਾਸੀ ਆਇਆ ਔਰ ਉਹਨਾਂ ਦੀ ਆਬਾਦੀ ਔਰ ਉਹਨਾਂ ਦੇ ਲਈ ਰਿਜ਼ਰਵੇਸ਼ਨ ਦਾ ਤਾਂ ਹੈ, ਪਰ ਉਹਨਾਂ ਦੀ ਵੱਡੀ ਆਬਾਦੀ ਜਿਹੜੀ ਹੈ ਉਹ ਹੌਲੀ ਕਿਵੇਂ ਐਲੀਮੀਨੇਟ ਕੀਤੀ ਗਈ, ਕਿਵੇਂ RSS ਨੇ ਸ਼ਿਸ਼ੂ ਭਾਰਤੀ ਵਰਗੀਆਂ ਆਪਣੀਆਂ ਸੰਸਥਾਵਾਂ ਰਾਹੀਂ, ਜਿਵੇਂ ਇੱਥੇ ਹੈ ਨਾ ਜੀ ਕਿ ਕੈਨੇਡਾ 'ਚ ਔਰ ਦੂਜੇ, ਕਿਵੇਂ ਇਹਨਾਂ ਦੇ ਨੇਟਿਵਸ ਦੇ ਬੱਚਿਆਂ ਨੂੰ ਚਰਚ ਨੇ ਸਕੂਲਾਂ 'ਚ ਰੱਖ ਕੇ ਕਨਵਰਟ ਕਰਨ ਦੇ ਲਈ ਕਿੰਨੇ ਜ਼ੁਲਮ ਕੀਤੇ, ਕਿਵੇਂ ਉਹਨਾਂ ਦੀਆਂ ਹੀ ਲਾਸ਼ਾਂ ਉੱਥੇ ਹੀ ਦਫਨਾਈਆਂ ਹੋਈਆਂ, ਜਿਹਦੇ ਲਈ ਪੋਪ ਨੇ ਆ ਕੇ ਮਾਫੀ ਮੰਗੀ, ਚਾਰਲਸ ਨੇ ਆ ਕੇ, ਕਿੰਗ ਚਾਰਲਸ ਨੇ ਜਦੋਂ ਅਜੇ ਕਰਾਊਨ ਪ੍ਰਿੰਸ ਸੀ ਮਾਫੀ ਮੰਗੀ। ਇਸ ਤੋਂ ਵੀ ਬਦਤਰ ਹਾਲਤ ਦੇ ਵਿੱਚ ਜੋ ਆਦੀਵਾਸੀ ਨੇ, ਜਿਹੜੇ ਮੂਲ ਉੱਥੋਂ ਦੇ ਨਿਵਾਸੀ ਨੇ, ਉਹਨਾਂ ਦੇ ਨਾਲ ਪਿਛਲੇ 75 ਸਾਲਾਂ 'ਚ ਹਰ ਹਕੂਮਤ ਨੇ ਜਿਹੜਾ ਉਹ ਉਹਨਾਂ ਦੇ ਨਾਲ ਜ਼ੁਲਮ ਕੀਤੇ ਨੇ। ਔਰ ਜਦੋਂ ਅਸੀਂ ਉਹਦੀ ਬੀਬੀ ਜਿਹੜੀ ਇਹਨਾਂ ਨੂੰ ਜਦੋਂ ਇਹ ਕਹਿੰਦੀ ਹੈ ਟ੍ਰਾਈਬਲਸ ਨੂੰ ਕਿ ਵੀ ਅਰੁਣਧਾਤੀ ਰॉय ਕਿ ਵੀ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਹੁਣ ਉਹਨਾਂ ਆਦੀਵਾਸੀਆਂ ਨੂੰ ਜਦੋਂ ਤੁਸੀਂ RSS ਵਾਲੇ ਕਹਿਣਗੇ ਉਹ ਉਹਨਾਂ ਨੂੰ ਬਨਵਾਸੀ ਕਹਿੰਦੇ ਨੇ ਕਿ ਵੀ ਜੰਗਲਾਂ ਦੇ ਰਹਿਣ ਵਾਲੇ। ਹੁਣ ਤੁਸੀਂ ਜਦੋਂ ਬਨਵਾਸੀ ਕਹਿੰਦੇ ਹੋ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਨੂੰ ਕਹੋ ਜੀ ਇਹ ਚੈਂਪੈਂਜ਼ੀ ਹੈ, ਬਾਂਦਰ ਹੈ, ਉਹਨਾਂ ਦਾ। ਹੁਣ ਕਨਸਟੀਟਿਊਸ਼ਨਲੀ ਆਦੀ ਹੈ ਵੀ ਉੱਥੋਂ ਦੇ, ਉਹਨਾਂ ਦਾ ਇੱਕ ਆਪਣੀ ਜਿਹੜਾ ਕਲਚਰ ਹੈ, ਆਪਣੀ ਤਹਿਜ਼ੀਬ, ਆਪਣੀਆਂ ਬੋਲੀਆਂ, ਪਰ ਇਹ ਸਿਸਟੇਮੈਟਿਕਲੀ ਹਰ ਹਕੂਮਤ ਨੇ ਉਹਨਾਂ ਨੂੰ, ਔਰ ਬਹੁਤ ਸਾਰੇ ਜਿਹੜੇ ਨਕਸਲਾਈਟ ਜਿਨ੍ਹਾਂ ਨੂੰ ਜਾਂ ਮਾਓਇਸਟ ਕਹਿੰਦੇ ਨੇ ਉਹੀ ਨੇ, ਉਹਨਾਂ ਦੀਆਂ ਜ਼ਮੀਨਾਂ ਹੁਣ ਜਿੱਥੇ ਉਹ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਹੈਬਿਟੇਟ ਫੋਰੈਸਟ ਹੀ ਸੀ, ਉਹਨਾਂ ਚੋਂ ਜਿੱਥੇ ਜਿੱਥੇ ਮਿਨਰਲ ਨਿਕਲਦੇ ਚਲੇ ਗਏ। ਹੁਣ ਜਿਹੜੀਆਂ ਅਮਰੀਕਨ ਔਰ ਦੂਸਰੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਇਹਨਾਂ ਨਾਲ ਅੰਬਾਨੀ ਅਡਾਨੀ ਦੂਜੇ ਰਲੇ ਹੋਏ ਨੇ, ਜਿੱਥੋਂ ਨਿਕਲਦੇ ਉਹ ਜੰਗਲ ਸਾਫ਼ ਕਰਨ ਦੇ ਨਾਂ ਥੱਲੇ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਜਾਂ ਕੈਂਪਾਂ 'ਚ ਰੱਖਿਆ ਹੋਇਆ ਹੈ, ਜਾਂ ਸ਼ਿਸ਼ੂ ਭਾਰਤੀ ਵਰਗੀਆਂ ਉਹਨਾਂ ਦੇ ਹਜ਼ਾਰਾਂ ਬੱਚੇ ਚੁੱਕ ਕੇ ਲਿਜਾ ਕੇ ਉਹਨਾਂ ਨੂੰ ਕਹਿ ਰਹੇ ਅਸੀਂ ਇਹਨਾਂ ਨੂੰ ਸਿਵਲਾਈਜ਼ਡ ਬਣਾ ਰਹੇ, ਇਹਨਾਂ ਨੂੰ ਅਸੀਂ। ਔਰ ਬਹੁਤ ਸਾਰੇ ਹਿੰਦੂਤਵਾ ਦੇ ਫੁੱਟ ਸੋਲਜਰ ਜਿਹੜੇ ਨੇ ਉਹਨਾਂ ਆਦੀਵਾਸੀਆਂ ਚੋਂ ਕ੍ਰੀਏਟ ਕਰ ਰਹੇ ਨੇ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਲਗਾਤਾਰਤਾ ਦੇ ਨਾਲ ਇਹ ਜ਼ੁਲਮ ਇਹਨਾਂ ਦੇ ਚੱਲਦਾ ਆਉਂਦਾ ਹੈ। ਔਰ ਕਾਂਗਰਸੀ ਹਕੂਮਤ ਥੱਲੇ ਵੀ ਹੋਇਆ, ਜਦੋਂ ਦੇ ਇਹ ਆਏ ਨੇ 2014 ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਹੋਇਆ। ਹੁਣ ਰਾਹੁਲ ਗਾਂਧੀ ਜਿਹੜਾ ਆਪਣੀ ਜੜ੍ਹਾਂ ਵਾਪਸ ਲਾਉਣਾ ਚਾਹੁੰਦਾ ਹੈ ਆਪਣਾ ਟੱਬਰ ਦੀਆਂ, ਉਹ ਜਿਹੜਾ ਗੁਜਰਾਤ ਦੇ ਵਿੱਚ ਆਇਆ। ਹੁਣ ਗੁਜਰਾਤ ਦੇ ਵਿੱਚ ਔਰ ਇਹ ਆਦੀਵਾਸੀ ਜਿਨ੍ਹਾਂ ਦੀ ਵੱਡੀ ਹੈ ਭਾਰਤ ਦੇ ਵਿੱਚ, ਮੇਰਾ ਖਿਆਲ ਹੈ ਅਜੇ ਵੀ ਜਿਹੜੀ ਕੁੱਲ ਆਬਾਦੀ ਹੈ ਇੰਡੀਆ ਦੀ ਪੋਪੂਲੇਸ਼ਨ ਦੀ, ਉਹਦੇ 'ਚ 12-13% ਜਿਹੜੇ ਨੇ ਉਹ ਆਦੀਵਾਸੀ ਨੇ। ਹੁਣ ਗੁਜਰਾਤ ਦੇ ਵਿੱਚ ਉੱਥੇ ਬਹੁਤ ਜ਼ੁਲਮ ਹੋ ਕਰਕੇ ਇਹਨਾਂ ਨੂੰ ਬਿਲਕੁਲ ਜਾਨਵਰਾਂ ਤੋਂ ਬਦਤਰ ਟਰੀਟ ਕਰਦੇ ਨੇ। ਔਰ ਉੱਥੇ ਸੂਰਤ ਜ਼ਿਲ੍ਹੇ ਦਾ ਮਹੂਆ ਇੱਕ ਥਾਂ ਹੈ ਜਿੱਥੇ ਰਾਹੁਲ ਗਾਂਧੀ ਨੇ ਉਹ ਸਾਰੀ ਬੈਲਟ ਟ੍ਰਾਈਬਲਸ ਦੀ ਹੈ ਆਦੀਵਾਸੀਆਂ, ਉਹਨੂੰ ਉਹਨਾਂ ਨੇ ਐਡਰੈਸ ਕੀਤਾ ਉਸ ਗੈਦਰਿੰਗ ਨੂੰ। ਔਰ ਉਹਦੇ ਜਿਹੜੇ ਲਫ਼ਜ਼ ਰਾਹੁਲ ਗਾਂਧੀ ਨੇ ਕਹੇ ਕਿ ਤੁਸੀਂ ਹਿੰਦੁਸਤਾਨ ਦੇ ਪਹਿਲੇ ਔਰ ਅਸਲੀ ਮਾਲਕ ਹੋ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜੀ BJP ਹੈ ਇਹ ਤੁਹਾਡੇ ਹੱਕ ਖੋ ਰਹੀ ਹੈ। ਉਹਨੇ ਨਾਲ ਦੀ ਨਾਲ ਇਹ ਕਿਹਾ ਕਿ BJP ਵਾਲੇ ਲੋਕ ਤਾਂ ਤੁਹਾਨੂੰ ਆਦੀਵਾਸੀ ਵੀ ਨਹੀਂ ਕਹਿੰਦੇ, ਉਹ ਤੁਹਾਨੂੰ ਬਨਵਾਸੀ ਕਹਿੰਦੇ ਨੇ, ਜੰਗਲਾਂ ਦੇ ਰਹਿਣ ਵਾਲੇ ਜੰਗਲੀ ਕਹਿੰਦੇ ਨੇ। ਉਹ ਇਸ ਲਈ ਨਹੀਂ ਕਹਿੰਦੇ ਕਿਉਂਕਿ ਉਹ ਤੁਹਾਨੂੰ ਜੇ ਆਦੀਵਾਸੀ ਕਹਿਣ ਤੇ ਇਹਦਾ ਮਤਲਬ ਹੈ ਕਿ ਤੁਸੀਂ ਹਿੰਦੁਸਤਾਨ ਦੇ ਅਸਲੀ ਮਾਲਕ ਹੋ, ਉਹ ਤੁਹਾਨੂੰ ਜੰਗਲੀ ਕਹਿੰਦੇ ਨੇ। ਫਿਰ ਉਹਨੂੰ ਕਹਿੰਦਾ ਤੁਹਾਨੂੰ ਇਹਦਾ ਮਤਲਬ ਸਮਝ ਆਇਆ? ਉਹ ਕਹਿੰਦੇ ਨੇ ਵੀ ਜੇ ਤੁਹਾਨੂੰ ਇਹ ਜੰਗਲੀ ਨਾ ਬਣਾਉਣ, ਤੁਹਾਨੂੰ ਤਰੱਕੀ ਦਿੰਦੇ, ਤੁਸੀਂ ਵੀ ਸ਼ਹਿਰਾਂ 'ਚ ਆ ਕੇ ਰਹਿ ਸਕਦੇ, ਤੁਹਾਡੇ ਬੱਚੇ ਇੰਜੀਨੀਅਰ ਡਾਕਟਰ ਬਣਦੇ, ਹਵਾਈ ਜਹਾਜ਼ ਚਲਾਉਣਾ ਸਿੱਖਦੇ, ਅੰਗਰੇਜ਼ੀ ਬੋਲਣਾ ਸਿੱਖਦੇ, ਉਹ ਇਹ ਨਹੀਂ ਚਾਹੁੰਦੇ। ਉਹ ਤੁਹਾਨੂੰ ਜੰਗਲ ਵਾਸੀ ਵੀ ਕਹਿੰਦੇ ਨੇ ਪਰ ਜੰਗਲ ਵੀ ਤੁਹਾਡੇ ਤੋਂ ਖੋਹ ਰਹੇ ਨੇ। ਔਰ 5-10 ਸਾਲ ਬਾਅਦ ਸਾਰੇ ਦਾ ਸਾਰਾ ਜੰਗਲ ਜਿਹੜਾ ਹੈ ਉਹ ਜਿਹੜੇ ਮੋਦੀ ਦੇ 2-3 ਇੰਡਸਟਰੀਅਲਿਸਟ ਯਾਰ ਨੇ, ਅੰਬਾਨੀ ਅਡਾਨੀ ਪਤੰਜਲੀ ਵਰਗੇ, ਉਹਨਾਂ ਦੇ ਕੋਲ ਹੋਣਗੇ ਔਰ ਤੁਹਾਡੇ ਕੋਲ ਰਹਿਣ ਲਈ ਕੋਈ ਜਗ੍ਹਾ ਨਹੀਂ ਹੋਵੇਗੀ।
ਹੁਣ ਇਹ ਔਰ ਆਫ ਏ ਸਡਨ ਤਾਂ ਨਹੀਂ ਵਾਪਰਿਆ। ਹੁਣ ਤੁਸੀਂ ਗੇਮ ਦੇਖੋ ਕਿ ਵੀ ਹਿੰਦੂਤਵਾ ਦਾ ਏਜੰਡਾ ਮੋਦੀ ਸੰਗਮ ਦੇ ਨਾਂ ਥੱਲੇ ਤਮਿਲਨਾਡੂ ਨੂੰ ਵੀ ਆਪਣੇ 'ਚ ਲੈਣ ਲਈ ਕਰ ਰਿਹਾ। ਜਿਹੜੀ ਕਾਂਗਰਸ ਹਕੂਮਤ ਨੇ, ਇਹਨਾਂ ਦੀ ਤਾਂ ਹਕੂਮਤ ਖੁੱਲ੍ਹ ਕੇ ਚਲੋ ਵਾਜਪਾਈ ਦੇ ਪੀਰੀਅਡ 'ਚ 1999 ਤੋਂ ਬਾਅਦ ਆਈ। 1947 ਤੋਂ 1999 ਤੱਕ ਕੀ ਹੋਇਆ ਆਦੀਵਾਸੀਆਂ ਦੇ ਨਾਲ? ਪਾਸਪੋਰਟ ਤੱਕ ਨਹੀਂ ਉਹਨਾਂ ਨੂੰ ਲੈਣ ਦਿੰਦੇ। ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਲਗਾਤਾਰ ਜਿਹੜੇ ਵੱਡੇ ਇੰਡਸਟਰੀਲਿਸਟ ਨੇ, ਇੰਨਾ ਫਰਕ ਹੈ, ਉਦੋਂ ਬਿਰਲੇ ਟਾਟੇ ਸੀ, ਹੁਣ ਅੰਬਾਨੀ ਅਡਾਨੀ ਆ ਗਏ। ਸੋ ਇਹ ਕੁੱਲ ਮਿਲਾ ਕੇ ਇਹ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ, ਇਸ ਲਈ ਕਈ ਲੋਕ ਅੱਜ ਕੱਲ੍ਹ ਰਾਹੁਲ ਗਾਂਧੀ ਦੀਆਂ ਤਕਰੀਰਾਂ ਨੂੰ ਮੈਨੂੰ ਵੀ ਭੇਜ ਦੇਣਗੇ ਕਿ ਜੀ ਇਹ ਗੱਲ, ਮੈਂ ਕਿਹਾ ਭਾਈ ਸਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਇਹ ਬੀਜੇਪੀ, ਕਾਂਗਰਸ ਔਰ ਉਹ ਕਾਲਾ ਚੋਰ ਦਿੱਲੀ ਵਾਲਾ ਜਿਹਦੇ ਤੇ ਅੱਜ ਕੱਲ੍ਹ ਲੱਗ ਰਿਹਾ ਜੀ 90 ਲੱਖ ਲੈ ਕੇ ਉਹ ਦਿੱਲੀ ਮਿਊਨਿਸਪੈਲਿਟੀ ਦੀਆਂ ਚੋਣਾਂ ਵੀ ਹੋਣੀਆਂ ਨੇ। ਉਹ ਸਟਿੰਗ ਆਪਰੇਸ਼ਨ ਇੱਕ ਸਾਹਮਣੇ ਆਇਆ, 90 ਲੱਖ ਰੁਪਇਆ ਇੱਕ ਕੌਂਸਲ ਦੀ ਟਿਕਟ ਲੈਣ ਲਈ। ਇਹੀ ਕੰਮ ਪੰਜਾਬ 'ਚ ਇਹਨਾਂ ਨੇ ਕੀਤਾ ਸੀ। ਸੋ ਇਹ ਤਿੰਨੋਂ ਹੀ ਧਿਰਾਂ ਜਿਹੜੀਆਂ ਵੱਡੀਆਂ ਕਲੇਮੈਂਟ ਬਣੀਆਂ ਹੋਈਆਂ ਨੇ, ਕਿਉਂਕਿ ਗੁਜਰਾਤ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਵੀ, ਜਿਹੜਾ ਕੇਜਰੀਵਾਲ ਉੱਥੇ ਹੀ ਵੜਿਆ ਹੋਇਆ, ਪੈਸਾ ਪੰਜਾਬ ਦਾ ਲਵਾ ਰਹੇ ਨੇ ਐਡਾਂ ਤੋਂ ਲੈ ਕੇ ਦੂਜੀ, ਅਸੀਂ ਸਰਕਾਰ ਬਣਾਵਾਂਗੇ। ਸੋ ਇਹ ਸਾਰੇ ਹੀ ਅਲਟੀਮੇਟਲੀ ਹਿੰਦੂਤਵਾ ਦਾ ਏਜੰਡਾ। ਇਹਨਾਂ ਦੇ ਵਿੱਚ ਟਰਾਈਬਲਸ ਦਾ ਵੀ ਖਾਤਮਾ ਹੈ, ਉਹਦੇ 'ਚ ਦਲਿਤਾਂ ਦਾ ਵੀ ਖਾਤਮਾ ਹੈ, ਮੁਸਲਮਾਨਾਂ, ਈਸਾਈਆਂ, ਸਿੱਖਾਂ ਦਾ ਤਾਂ ਹੈ ਹੀ ਹੈ। ਔਰ ਮਨੂ ਸਿਮਰਤੀ ਰਾਹੀਂ ਬ੍ਰਾਹਮਣ ਦੀ ਡੋਮੀਨੈਂਸ ਕਰਕੇ ਉਹੀ ਆਰੀਅਨ ਲਾਈਨ ਜਿਹੜੀ ਹੈ, ਜਿਹਦੇ 'ਚ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਜਿਹੜਾ ਹੈ ਉਹ ਬ੍ਰਾਹਮਣ ਦੇ ਪੈਰਾਂ ਦੇ ਵਿੱਚ ਬੈਠਾ ਹੈ ਔਰ ਬ੍ਰਾਹਮਣ ਦੀ ਡੋਮੀਨੈਂਸ ਹੈ, ਉਸ ਸੁਸਾਇਟੀ ਨੂੰ ਵੀ ਵਾਪਸ ਲਿਆ ਰਹੇ ਨੇ। ਲੇਕਿਨ ਗੇਮਾਂ ਇਹ ਆਪੋ ਆਪਣੇ ਢੰਗ ਨਾਲ ਖੇਡ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਫੌਜ ਵਿੱਚ ਸਿੱਖ ਪਲਾਟੂਨ ਬਣਾਉਣ ਦੇ ਉੱਤੇ ਪੇਸ਼ਕਦਮੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਨੁਮਾਇੰਦੇ ਆਸਟ੍ਰੇਲੀਆ ਦੇ 2 ਗੁਰਦੁਆਰਿਆਂ ਵਿੱਚ ਬੀਤੇ ਕੱਲ ਯਾਨੀ ਕਿ ਐਤਵਾਰ ਨੂੰ ਗਏ ਅਤੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸੋ ਇਸ ਸੰਬੰਧੀ ਇੱਕ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਘੱਟੋ ਘੱਟ ਇਹਨਾਂ ਬਾਹਰਲੀਆਂ ਹਕੂਮਤਾਂ ਨੂੰ ਅਸੀਂ ਇਸ ਗੱਲ ਦਾ ਕ੍ਰੈਡਿਟ ਤਾਂ ਜ਼ਰੂਰ ਦਈਏ ਕਿ ਇਹ ਜਦੋਂ ਵੀ ਕੋਈ ਪਾਲਿਸੀ ਡਿਸੀਜਨ ਲੈਂਦੇ ਨੇ ਉਹ ਵੈਲ ਥਾਟ ਹੁੰਦਾ ਹੈ ਜੀ, ਉਸ ਨੂੰ ਅੱਡ-ਅੱਡ ਪੜਾਵਾਂ ਚੋਂ ਉਹ ਲੰਘਾਉਂਦੇ ਨੇ। ਬਿਲਕੁਲ। ਔਰ ਜੋ ਫਿਰ ਐਲਾਨ ਕਰਦੇ ਨੇ ਉਸ ਨੂੰ ਇੰਪਲੀਮੈਂਟ ਕਰਦੇ ਨੇ ਅੰਟਿਲ ਅਨਲੈਸ ਕੋਈ ਵੱਡੀ ਹਰਡਲ ਰਸਤੇ ਦੇ ਵਿੱਚ ਨਾ ਆਏ। ਜੀ, ਅਸੀਂ ਪਿਛਲੇ ਕੁਝ ਹਫ਼ਤੇ ਪਹਿਲਾਂ ਹੀ ਡਿਸਕਸ ਕੀਤਾ ਸੀ ਕਿ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਸਿੱਖ ਪਲਾਟੂਨ ਜਿਹੜੀ ਹੈ ਐਕਸਕਲੂਸਿਵ ਸਿੱਖਾਂ ਦੀ ਉਹ ਜਿਹੜੀ ਹੈ ਉਹ ਬਣਾਉਣੀ ਹੈ। ਔਰ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਉਸ ਪੀਰੀਅਡ ਕਿ ਵੀ ਉਹਨਾਂ ਦਾ ਜਿਹੜੀ ਈਵਨ ਯੂਨੀਫਾਰਮ ਦੇ ਵਿੱਚ ਪਗੜੀ ਲਫ਼ਜ਼
ਦੇ ਨਾਲ ਜਿਹੜਾ ਜੁੜਿਆ ਹੋਇਆ ਈਵਨ ਪੱਗ ਹੈ, ਇਹ ਕਿਵੇਂ ਉਹ ਪ੍ਰਾਈਡ ਮਹਿਸੂਸ ਕਰਦੇ ਨੇ ਕਿ ਗੈਲੀਪੋਲੀ ਦੀ ਵਾਰ ਦੇ ਵਿੱਚ ਆਸਟ੍ਰੇਲੀਅਨ ਸਿੱਖ, ਆਸਟ੍ਰੇਲੀਅਨ ਫੌਜ ਔਰ ਪੰਜਾਬੀ ਸਿੱਖਾਂ ਦਾ ਖੂਨ ਕਿਵੇਂ ਸਾਂਝੇ ਤੋਂ, ਕਿਉਂਕਿ ਬ੍ਰਿਟਿਸ਼ ਕਮਾਂਡ ਦੇ ਥੱਲੇ ਹੀ ਲੜ ਰਹੇ ਸੀ, ਕਿ ਉਹ ਸਾਂਝੇ ਤੌਰ ਤੇ ਡੁੱਲਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕੈਨੇਡਾ ਜਾਂ ਅਮਰੀਕਾ ਦੀ ਹਿਸਟਰੀ ਦੇ ਹਵਾਲੇ ਨਾਲ ਇਸ ਗੱਲ ਦਾ ਫਖਰ ਕਰਦੇ ਹਾਂ ਕਿ ਅਸੀਂ 19ਵੀਂ ਸਦੀ ਦੇ ਅਖੀਰ ਦੇ ਵਿੱਚ ਆਏ ਔਰ ਅਸੀਂ ਬਹੁਤ ਸਾਰੇ ਜਿਹੜੀਆਂ ਇੱਥੇ ਇਮੀਗ੍ਰੈਂਟ ਕਮਿਊਨਿਟੀਜ਼ ਨੇ ਉਹਨਾਂ ਨਾਲੋਂ ਪਹਿਲਾਂ ਆਏ ਹੋਏ ਲੋਕ ਹੈ, ਔਰ ਸਾਡਾ ਪਹਿਲਾਂ ਦਾ ਦਾਅਵਾ ਇਹਨਾਂ ਮੁਲਕਾਂ ਦੇ ਵਿੱਚ ਕਿ ਆਸਟ੍ਰੇਲੀਆ ਦੇ ਤਾਂ ਹੁਣ ਜਿਹੜੇ ਸਬੂਤ ਔਰ ਸਾਰੇ ਸਾਹਮਣੇ ਆਏ ਨੇ, ਲਗਭਗ 150 ਸਾਲ ਪਹਿਲਾਂ ਸਿੱਖਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਇਆ ਔਰ ਉਹਨਾਂ ਦੀਆਂ ਕਹਾਣੀਆਂ ਜਾਂ ਉਹਨਾਂ ਤੇ ਬੇਸਡ ਈਵਨ ਮਿਊਜ਼ੀਅਮਸ ਦੇ ਵਿੱਚ ਰੱਖੀਆਂ ਚੀਜ਼ਾਂ ਕਿ ਉਹਨਾਂ ਦੀਆਂ ਉਹ ਊਠ ਔਰ ਘੋੜਾ ਗੱਡੀਆਂ ਔਰ ਕਿਵੇਂ ਥਾਂ ਉਹਨਾਂ ਨੇ ਜਿਵੇਂ ਪਰਚੂਨ ਦਾ ਸਮਾਨ ਵਣਜਾਰਿਆਂ ਵਾਂਗ ਹੁੰਦਾ ਔਰ ਉਹਨਾਂ ਦਾ ਕਿੰਨਾ ਪਿਆਰ, ਉਹ ਆਮ ਬੱਚਿਆਂ ਨੂੰ ਵੀ ਕਿੰਨਾ ਪਿਆਰ ਕਰਦੇ ਸੀ, ਉਹਨਾਂ ਨੇ ਮੁਫਤ ਗੁੱਡੀਜ਼ ਵੀ ਦੇਣੀਆਂ। ਔਰ ਦੂਸਰਾ ਸੋ ਉਹ ਸਾਰੇ ਜਿੱਥੇ ਆਸਟ੍ਰੇਲੀਅਨ ਇੱਕ ਨੋਸਟੈਲਜੀਆ ਵੀ ਹੈ ਉਸ ਪੀਰੀਅਡ 'ਚ, ਔਰ ਜਿਹੜੀ ਸਿੱਖਾਂ ਦੀ ਬਹਾਦਰੀ ਹੈ 2 ਵਰਲਡ ਵਾਰਸ ਇਨ ਜਨਰਲ ਔਰ ਫਸਟ ਵਰਲਡ ਵਾਰ ਜਿਹਦੇ 'ਚ ਗੈਲੀਪੋਲੀ ਜਿੱਥੇ ਕਿ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਆਪਣਾ ਯਾਦ ਕਰਦੀਆਂ ਨੇ ਆਪਣੇ ਫੌਜੀਆਂ ਨੂੰ ਔਰ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਨੂੰ ਇਹ ਕਦੇ ਨਹੀਂ ਭੁੱਲਿਆ ਕਿ ਭਾਈ ਸਿੱਖਾਂ ਦੀ ਰੈਜ਼ੀਲੀਅੰਸ, ਬਹਾਦਰੀ ਔਰ ਕਿਵੇਂ ਜਿਹੜਾ ਅਖੀਰਲੇ ਪਲ ਤੱਕ ਜੂਝ ਕੇ ਲੜਨਾ ਔਰ ਜੰਗ ਦੇ ਮੈਦਾਨ 'ਚੋਂ ਪਿੱਛੇ ਨਾ ਹਟਣਾ। ਹਾਰਨਾ ਗੈਲੀਪੋਲੀ ਦੀ ਜੰਗ 'ਚ ਲੂਜ਼ਰ ਸੀ ਬ੍ਰਿਟਿਸ਼ਰਸ, ਅਲਟੀਮੇਟਲੀ ਉਹਨੇ ਕ੍ਰਾਸ ਨਹੀਂ ਸੀ ਕਰਨ ਦਿੱਤਾ ਅਤਾਤੁਰਕ ਨੇ ਔਰ ਉਹਨੇ ਜਿਹੜਾ ਮਾਡਰਨ ਡੇ ਟਰਕੀ ਆ ਉਹਨੂੰ ਬਚਾਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹਾਦਰੀ ਦੇ ਨਾਲ ਜਿਹੜੇ ਨੇ ਔਰ ਜਿਹੜੇ ਲੜਨ ਵਾਲੇ ਗੈਲੀਪੋਲੀ ਪੰਜਾਬੀ ਮੁਸਲਮਾਨ ਵੀ ਸੀ, ਪਠਾਨ, ਕਿਉਂਕਿ ਸਿੱਖ ਜਿਹੜੇ ਨੇ ਉਹ ਟੁਗੈਦਰ ਹੀ ਸੀ ਬ੍ਰਿਟਿਸ਼ ਆਰਮੀ ਦੇ ਥੱਲੇ, ਉਹਨਾਂ ਦਾ ਰੋਲ ਤਾਂ ਐਜ਼ ਏ ਮਰਸਨਰੀ ਆਰਮੀ ਸੀ ਉਸ ਪੀਰੀਅਡ ਦੇ ਵਿੱਚ। ਲੇਕਿਨ ਜਿਹੜੀ ਕੌਮਾਂ ਦੀ ਬਹਾਦਰੀ ਦੀ ਦਾਸਤਾਨ ਹੁੰਦੀ ਹੈ ਉਹ ਤਾਂ ਕਿਸੇ ਹਾਲਤ 'ਚ ਵੀ ਜਿਹੜੀ ਆ ਉਸ ਨੂੰ ਪ੍ਰੇਜ਼ ਕੀਤਾ ਜਾਂਦਾ ਹੈ। ਹੁਣ ਇਹ ਜਦੋਂ ਉਹਨਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੇ ਇਹ ਫੈਸਲਾ ਲਿਆ ਕਿ ਵੀ ਅਸੀਂ ਆਪਣੀ ਉਸ, ਔਰ ਉਹਨਾਂ ਬੜਾ ਪਾਰਟਿਕੂਲਰ ਹੈ ਕਿ ਇਹ ਜਿਹੜੀ 16th ਬਟਾਲੀਅਨ ਰਾਇਲ ਵੈਸਟਰਨ ਆਸਟ੍ਰੇਲੀਅਨ ਰੈਜੀਮੈਂਟ and the 13th Brigade of Australian Defence Forces set up an information and registered to expression of interest camp at the Sikh Gurdwara Birth Bennett Springs, Western Australia. ਹੁਣ ਇਹ ਕਿਉਂਕਿ ਆਲਰੇਡੀ ਪਲਾਨਡ ਸੀ ਕਿ ਵੀ ਉਹਨਾਂ ਨੇ ਗੁਰਦੁਆਰਿਆਂ ਜਾਣਾ ਹੈ, 2 ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਨੁਮਾਇੰਦੇ ਜਿਹੜੇ ਨੇ ਪਹੁੰਚੇ। ਇੱਕ ਜ਼ਾਹਰ ਹੈ ਇਹ ਗੁਰਦੁਆਰਾ ਸਾਹਿਬ ਜਿਹੜਾ ਪਰਥ ਬੈਨਟ ਸਪਰਿੰਗਸ 'ਚ ਹੈ ਔਰ ਦੂਸਰਾ ਗੁਰਦੁਆਰਾ ਸਿੱਖ ਗੁਰਦੁਆਰਾ ਕੈਨਿੰਗਵੇਲ ਦੇ ਵਿੱਚ ਵੀ ਉਹਨਾਂ ਨੇ ਆਪਣਾ ਇਨਫੋਰਮੇਸ਼ਨ ਕੈਂਪ ਲਾਇਆ। ਔਰ ਇਹ ਜਿਹੜਾ ਮੇਨ ਗੁਰਦੁਆਰਾ ਹੈ ਸਿੱਖ ਗੁਰਦੁਆਰਾ ਪਰਥ ਬੈਨਟ ਸਪਰਿੰਗਸ ਦੇ ਵਿੱਚ, ਉਹਨਾਂ 'ਚ ਜਿਹੜੀ ਟੀਮ ਨੇ ਆ ਕੇ ਸੰਗਤ ਨੂੰ ਬਰੀਫ ਕੀਤਾ ਕਿ ਇਹ ਕੀ ਇਹਦੇ ਨੇਮ ਨੇ, ਕੌਣ ਕੁਆਲੀਫਾਈ ਕਰਦੇ ਨੇ, ਕਿੰਨੇ ਦਿਨਾਂ ਦੀ, 35 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ। ਔਰ ਦੂਸਰਾ ਉਸ ਨੂੰ ਖੁਦ ਕਰਨਲ ਲੀ ਪਾਰਟਰਿਜ ਉਹਨਾਂ ਨੇ ਸੰਗਤ ਨੂੰ ਬਰੀਫ ਕੀਤਾ। ਹਾਲਾਂ ਇਹ ਅਸੀਂ ਕਿਸੇ ਵੇਲੇ ਫਿਰ ਡਿਸਕਸ ਕਰਾਂਗੇ ਕਿ ਕਿਵੇਂ ਇੰਡੀਅਨ ਸਿਸਟਮ, ਉਹਨਾਂ ਦੇ ਕੌਂਸੂਲੇਟ, ਉਹਨਾਂ ਦੇ ਹਾਈ ਕਮਿਸ਼ਨ ਕਿਵੇਂ ਰੰਗ 'ਚ ਭੰਗ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਨੇ ਈਵਨ ਇਸ ਮੌਕੇ ਦੇ ਉੱਤੇ ਵੀ ਔਰ ਇਹ ਬਾਹਰ ਵੀ, ਇੱਕ ਪਾਸੇ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਵੀ ਔਰ ਅੱਡ-ਅੱਡ ਗੁਰਦੁਆਰਾ ਕੌਂਸਲਾਂ ਨੇ ਥਾਂ-ਥਾਂ ਫੈਸਲੇ ਲਏ ਹੋਏ ਨੇ ਕਿ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੋਈ ਇੰਡੀਅਨ ਆਫੀਸ਼ੀਅਲ ਕੌਂਸੂਲੇਟ ਜਾਂ ਹਾਈ ਕਮਿਸ਼ਨ ਜਾਂ ਉਹਨਾਂ ਦਾ ਕੋਈ ਵੀ ਉਹਨੂੰ ਬੋਲਣ ਲਈ ਵਕਤ ਨਹੀਂ ਦਿੱਤਾ ਜਾਏਗਾ। ਉਹ ਨਹੀਂ ਆਪਣੇ ਤੌਰ ਤੇ ਕੋਈ ਮੱਥਾ ਟੇਕਣ ਆਉਂਦਾ, ਉਹਦੀ ਕੋਈ ਰੁਕਾਵਟ ਨਹੀਂ ਹੈ ਔਰ ਇੱਥੇ ਸਖਤੀ ਨਾਲ ਇਸ ਦਾ ਪਾਲਣ ਕੀਤਾ ਜਾ ਰਿਹਾ। ਲੇਕਿਨ ਅਸੀਂ ਦੇਖ ਰਹੇ ਹਾਂ ਵੀ ਬੜੀ ਚਲਾਕੀ ਦੇ ਨਾਲ ਇੱਕ ਪਾਸੇ ਜਿੱਥੇ ਇੱਕ ਸਟੇਜ ਤੇ ਉਹੀ ਇੰਡੀਅਨ ਕੌਂਸੂਲੇਟ ਆਪਣੇ ਦੁਮ ਛੱਲਿਆਂ ਰਾਹੀਂ ਇਹ ਕਹਾਉਣ ਦੀ ਕੋਸ਼ਿਸ਼ ਕਰ ਰਹੇ ਸੀ ਔਰ ਮੀਡੀਆ 'ਚ ਵੀ ਖਬਰ ਲਵਾਈ ਕਿ ਜਿਹਨੇ ਨਹੀਂ ਇਹ ਝੂਠੀ ਗੱਲ ਹੈ, ਕੋਈ ਸਿੱਖ ਪਲਾਟੂਨ ਨਹੀਂ ਬਣ ਰਹੀ। ਔਰ ਦੂਜੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਪ੍ਰੋਗਰਾਮ ਐਡਵਾਂਸ ਸਟੇਜ ਤੇ ਔਰ ਦੇ ਆਰ ਗੋਇੰਗ ਹੈਡ ਆਲਰੇਡੀ ਗੁਰਦੁਆਰਿਆਂ 'ਚ, ਔਰ ਇਹ ਵੀ ਗੱਲ ਜ਼ਾਹਰ ਹੈ ਵੀ ਕੋਈ ਉਹਨਾਂ ਨੇ ਮੰਦਰ ਜਾਂ ਮਸਜਿਦ ਜਾਂ ਚਰਚ ਜਾਂ ਸਿਨਾਗੋਗ 'ਚ ਜਾ ਕੇ ਤਾਂ ਨਹੀਂ ਭਰਤੀ ਕੀਤੀ ਜਾਂ ਉਹਨਾਂ ਦੀਆਂ ਰੈਜੀਮੈਂਟਾਂ ਤਾਂ ਨਹੀਂ, ਉਹਨਾਂ ਦੀਆਂ ਤਾਂ ਪਲਾਟੂਨਾਂ ਨਹੀਂ ਬਣਾਈਆਂ। ਫਿਰ ਇਹਨਾਂ ਨੂੰ ਲੱਗਾ ਵੀ ਵਿੱਚ ਕਿਵੇਂ ਵੜੀ ਹੈ। ਔਰ ਇੱਥੇ ਵੀ ਇਹ ਕੋਸ਼ਿਸ਼ ਹੋ ਰਹੀ ਹੈ। ਹੁਣ ਕੌਂਸੂਲੇਟ ਔਰ ਦੂਜੇ ਕਹਿੰਦੇ ਨੇ ਦੇਖੋ ਜੀ ਜਿਹੜੇ ਗਵਰਨਮੈਂਟ ਜੌਬਸ ਉੱਥੇ ਜਿਨ੍ਹਾਂ ਨੇ ਕੀਤੀਆਂ, ਪੈਨਸ਼ਨ ਲੈਣਾ ਹੈ, ਲਾਈਫ ਸਰਟੀਫਿਕੇਟ,
ਤੁਹਾਨੂੰ ਆਉਣ ਦੀ ਲੋੜ ਨਹੀਂ ਬਜ਼ੁਰਗਾਂ ਨੂੰ ਇੱਥੇ ਜਾਂ ਦੂਜੇ, ਅਸੀਂ ਤੁਹਾਡੇ ਗੁਰਦੁਆਰਿਆਂ 'ਚ ਹੀ ਆ ਜਾਾਂਗੇ, ਉੱਥੇ ਇੱਕ ਬੂਥ ਸਥਾਪਿਤ ਕਰ ਦਿਆਂਗੇ ਔਰ ਉੱਥੇ ਤੁਸੀਂ ਹੁਣ ਕੁਛ ਤਾਂ ਗੁਰਦੁਆਰਾ ਕਮੇਟੀਆਂ ਨੇ ਅੰਦਰੋਂ ਰਲੇ ਹੋਏ ਨੇ, ਕੁਛ ਨੂੰ ਇਹ ਵੀ ਲੱਗਦਾ ਹੈ ਕਿ ਵੀ ਚਲੋ ਜੇ ਸਹੂਲਤ ਹੋ ਜਾਏ ਆ ਜਾਣ, ਪਰ ਉਹ ਇਹ ਨਹੀਂ ਸਮਝਦੇ ਵੀ ਜਿਹੜੀ ਡਾਇਸਪੋਰਾ ਸਿੱਖਾਂ ਨੇ ਪੋਜੀਸ਼ਨ ਲਈ ਹੈ ਇਹ ਉਹਨੂੰ ਤੋੜਨਾ ਚਾਹੁੰਦੇ ਨੇ। ਭਾਈ ਇੱਕ ਵਾਰ ਸਾਨੂੰ ਤੁਸੀਂ ਐਂਟਰੀ ਦੇ ਦਿਓ, ਫਿਰ ਤਾਂ ਉਹ ਵਿਕਣ ਵਾਲੇ ਵੀ ਆ ਜਾਂਦੇ ਨੇ ਤੇ ਚੀਪ ਕਿਸਮ ਦੇ ਲੋਕ ਵੀ ਹੁੰਦੇ ਨੇ। ਸੋ ਇਸ ਕਿਸਮ ਦਾ ਯਤਨ, ਇੱਕ ਪਾਸੇ ਉਹਨਾਂ ਨੇ ਸਿੱਖ ਪਲਾਟੂਨ ਬਣਾਉਣ ਦੀ ਖਬਰ ਨੂੰ ਪਹਿਲਾਂ ਮਡੀਅਰ ਕੀਤਾ, ਪਰ ਜਦੋਂ ਗੱਲ ਨਹੀਂ ਬਣੀ ਬਈ ਆਲਰੇਡੀ ਡੇਟਾ ਵੀ ਅਨਾਉਂਸ ਹੋ ਗਈ ਔਰ 9 ਵਜੇ ਤੋਂ 12 ਵਜੇ ਤੱਕ ਇਹਨਾਂ ਦੋਨੋਂ ਪ੍ਰੋਮਿਨੈਂਟ ਗੁਰਦੁਆਰਿਆਂ 'ਚ ਉਹਨਾਂ ਦੀਆਂ ਟੀਮਸ ਆਪਣੇ, ਉਹਨਾਂ ਨੇ ਇਕਵਿਪਮੈਂਟ, ਪੂਰੇ ਫੌਜੀ ਡਰੈਸ ਔਰ ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ ਔਰ ਈਵਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਭਾਈ ਸਾਰੀ ਚੀਜ਼ ਇਨ ਆਰਡਰ ਹੈ, ਈਵਨ ਉਹਨਾਂ ਦੀ ਜਿਹੜੀ ਇੰਟੈਲੀਜੈਂਸ ਨਾਲ ਰਿਲੇਟਡ ਆਫੀਸਰ ਨੇ ਉਹ ਵੀ ਆਏ ਔਰ ਉਹਨਾਂ ਨੇ ਤਾਂ ਖੁਦ ਦਸਤਾਰਾਂ ਮੰਗੀਆਂ, ਸਜਾਇਆ। ਉਹਨਾਂ ਨੇ ਕਿਹਾ ਜੀ ਸਾਡਾ ਤਾਂ ਨਾਈਸ ਆਨਰ ਹੈ, ਅਸੀਂ ਤਾਂ ਆਪਣੀ ਮਿਲਟਰੀ ਯੂਨੀਫਾਰਮ ਦੇ ਵਿੱਚ ਪਗੜੀ ਰੱਖੀ ਹੋਈ ਹੈ, ਕਿਉਂਕਿ ਇਹ ਫਸਟ ਵਰਲਡ ਵਾਰ ਦੀ ਉਸ ਗੈਲੀਪੋਲੀ ਵਾਰ ਤੋਂ ਬਾਅਦ ਆਇਆ ਔਰ ਜਿਹੜੇ ਲਫ਼ਜ਼ ਸਿੱਖ ਗੁਰਦੁਆਰਾ ਪਰਥ ਬੈਨੇਟ ਦੇ ਵਿੱਚ ਕਰਨਲ ਲੀ ਪੈਟਰਿਜ ਨੇ ਕਹੇ, ਮੈਂ ਉਹਨਾਂ ਨੂੰ ਐਗਜ਼ੈਕਟਲੀ ਕੋਟ ਕਰਨਾ ਚਾਹੁੰਦਾ ਔਰ ਉਹਦੇ 'ਚ ਉਹਨਾਂ ਨੇ ਕਿਹਾ, ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਵੀ ਤੁਸੀਂ ਕਿਉਂ, ਉਹਨਾਂ ਨੇ ਕਿਹਾ ਜੀ ਆਵਰ ਹਿਸਟਰੀ ਗੋਜ਼ ਬੈਕ ਟੂ ਵਰਲਡ ਵਾਰ ਫਸਟ ਵੈਨ ਸਿੱਖਸ ਅਲੋਂਗ ਵਿਦ 16th ਬਟਾਲੀਅਨ ਫੌਟ ਟੂਗੈਦਰ। ਹੁਣ ਵੀ ਜਿਹੜੀ ਸਿੱਖ ਪਲਾਟੂਨ 16th ਬਟਾਲੀਅਨ 'ਚ ਹੀ ਬਣ ਰਹੀ ਹੈ, ਕਿਉਂਕਿ 100 ਸਾਲ ਪਹਿਲਾਂ ਕੱਟ ਸਾਂਝਾ ਖੂਨ ਡੁੱਲਿਆ ਹੋਇਆ ਹੈ। When the Sikhs along with 16th Battalion fought together on the Gallipoli Peninsula, we are looking forward to working with Sikh community to raise a Sikh platoon under the 16th Battalion, and we believe that will strengthen the ties between Australian Defence Forces and the Sikhs। ਹੁਣ ਬੜੇ ਕਲੀਅਰਲੀ ਇਹਦੇ 'ਚ ਕੋਈ ਇੰਡੀਆ ਨਹੀਂ ਹੈ, ਕੋਈ ਦੂਜਾ ਨਹੀਂ ਹੈ ਔਰ ਜਿਵੇਂ ਅਸੀਂ ਕਿਹਾ ਸੀ ਕਿ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਨੇ ਰਾਦਰ ਜਿਹੜੇ PR ਹੋਲਡਰ ਨੇ, ਪਰਮਾਨੈਂਟ ਰੈਜ਼ੀਡੈਂਟ ਹੋਲਡਰ, ਜਿਵੇਂ ਕੈਨੇਡਾ ਦੇ ਵਿੱਚ ਉਹਨਾਂ ਨੇ ਦਿੱਤਾ ਕਿ ਭਾਈ ਉਹਨਾਂ ਦੇ ਲਈ ਵੀ ਦਰਵਾਜ਼ੇ ਉਹਨਾਂ ਨੇ ਖੋਲੇ ਨੇ ਔਰ ਨਤੀਜੇ ਦੇ ਤੌਰ ਫਿਰ ਉਹਨੇ ਅੱਗੋਂ ਜਾਰੀ ਕਿਹਾ, we would like to open our arms to you to serve in Australian Army. We believe we have shared cultural values of service, courage, ਰਿਸਪੈਕਟ ਐਂਡ ਇੰਟੈਗ੍ਰਿਟੀ। ਉਹ ਸਿੱਖਾਂ ਨੂੰ ਕਹਿ ਰਿਹਾ, ਇੰਡੀਅਨਸ ਨੂੰ ਨਹੀਂ ਕਹਿ ਰਿਹਾ ਉੱਥੇ ਕਿ ਬਈ ਉਹ ਮਦਰਾਸੀ, ਬੰਗਾਲੀ, ਯੂਪੀ ਔਰ ਦੂਜੇ ਵੀ ਸਾਡੀ ਜਿਹੜੀ ਹੈ, ਉਹ ਕਹਿੰਦਾ ਕਿ ਭਾਈ ਸਾਡੀਆਂ ਤਹਿਜ਼ੀਬੀ ਵੈਲਿਊਜ਼ ਵੀ ਜਿਹੜੀਆਂ ਨੇ ਸੇਵਾ ਦੀਆਂ, ਹੌਸਲੇ ਦੀਆਂ, ਰਿਸਪੈਕਟ ਔਰ ਇੰਟੈਗ੍ਰਿਟੀ ਉਹ ਨੇ। ਔਰ ਇਨ ਹਿਸ ਕਨਕਲੂਜਨ ਸਪੀਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇयर ਆਰ ਫਾਸਟ ਟਰੈਕ ਵੇਜ਼ ਟੂ ਜੁਆਇਨ ਦ ਆਰਮੀ ਫॉर द ਸਿੱਖਸ with only a minimum of 35 days of training before you can start serving। 35 ਦਿਨਾਂ ਦੀ ਟ੍ਰੇਨਿੰਗ ਫਾਸਟ ਵੇ। ਔਰ ਫਿਰ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ ਔਰ ਇਹ ਹੁਣ ਦੂਸਰੀ ਇੰਸਟੀਟਿਊਸ਼ਨ ਬਣੀ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਜਿਨ੍ਹਾਂ ਨੇ ਸਿੱਖਾਂ ਦੀ ਅੱਡ ਆਈਡੈਂਟੀਟੀ ਨੂੰ ਰੈਕਗਨਾਈਜ਼ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਸਿੱਖਾਂ ਨੂੰ ਰੈਕਗਨਾਈਜ਼ ਕੀਤਾ ਔਰ ਪੰਜਾਬੀ ਲੈਂਗੁਏਜ ਨੂੰ ਰੈਕਗਨਾਈਜ਼ ਕੀਤਾ। ਹੁਣ ਇਸ ਸਾਰੇ ਦੇ ਨਾਲ ਨਾਲ ਜਦੋਂ ਉਹਨਾਂ ਨੂੰ ਹੋਰ ਵੀ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਉਹੀ ਜਿਹੜੀ ਪਹਿਲੀ ਉਹਨਾਂ ਦੀ ਬਰੀਫਿੰਗ ਸੀ ਉਹਦੇ ਮੁਤਾਬਿਕ ਉਹਨਾਂ ਨੇ ਕਿਹਾ ਕਿ ਭਾਈ 150 ਸਾਲ ਦੀ ਰਿਚ ਹਿਸਟਰੀ ਹੈ ਸਿੱਖਾਂ ਦੀ ਆਸਟ੍ਰੇਲੀਆ 'ਚ ਔਰ ਹੁਣ ਜਿਹੜਾ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਇਹ ਹੱਕ ਬਣਦਾ ਹੈ। ਔਰ ਫਿਰ ਉਹਨਾਂ ਨੇ ਕਿਹਾ ਦਾ ਪਗੜੀ ਟਰਮ ਯੂਜ਼ਡ ਟੂ ਡਿਫਾਈਨ ਦਾ ਸਿੱਖ ਟਰਬਨ is a intricately layered piece of cloth that sits on the brim of the hat the ADF wear as the part of the uniform। ਕਿ ਭਈ ਜਿਹੜਾ ਅਸੀਂ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਵਾਲੇ ਹੈਟ ਪਾਉਂਦੇ ਆ ਉਹਦੇ ਉੱਤੇ ਵੀ ਪਗੜੀ ਜਿਹੜਾ ਹੈ ਉਹ ਹੈਗੀ ਹੈ ਔਰ ਅਸੀਂ ਇਹਨੂੰ ਰੈਕਗਨਾਈਜ਼ ਕਰਦੇ ਹਾਂ। ਔਰ ਦਿਲਚਸਪ ਗੱਲ ਸੀ ਕਿ ਵੀ ਇਹਨਾਂ ਦੋਨਾਂ ਥਾਵਾਂ ਦੇ ਉੱਤੇ ਜਿਹੜੇ ਗੁਰਦੁਆਰਾ ਸਾਹਿਬ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗ 'ਚ ਵੈਸਟਰਨ ਆਸਟ੍ਰੇਲੀਆ 50 ਜਿਹੜੇ ਸਿੱਖ ਨੇ ਉਹ ਅੱਗੇ ਆਏ, ਉਹਨਾਂ ਨੇ ਆਪਣਾ ਉਹਦੇ 'ਚ ਇੰਟਰਸਟ ਸ਼ੋਅ ਕੀਤਾ। ਔਰ ਦੂਸਰਾ ਗੁਰਦੁਆਰਾ ਸਾਹਿਬ ਜਿਹੜਾ ਕੈਨਿੰਗ ਵੇਲ ਹੈ ਉਸ ਦੇ ਵਿੱਚ 40 ਜਿਹੜੇ ਨੇ ਆਏ ਔਰ ਇਹ ਗੱਲ ਇੱਥੇ ਨਹੀਂ ਰੁਕੀ। ਹੁਣ ਜਿਹੜਾ ਇਸ ਤੋਂ ਅਗਲਾ ਸਟੈਪ ਹੈ ਉਹਨਾਂ ਨੇ ਉਹਨਾਂ ਨੂੰ ਆਪਣੀਆਂ ਬੈਰਕਸ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸੱਦਾ ਦਿੱਤਾ ਹੈ ਔਰ ਉਹਦੇ 'ਚ ਮੈਂਬਰਸ ਆਫ ਸਿੱਖ ਕਮਿਊਨਿਟੀ ਗੋਟ ਏ ਚਾਂਸ to register their expressions of interest and an opportunity to visit the army barracks in Karakata, Western Australia will then be arranged
ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਅਰੇਂਜ ਔਰ ਜਿਹੜੀ ਕਲੀਅਰ ਉਹਨਾਂ ਨੇ ਕਿਹਾ ਕਿ ਵੀ ਮਾਰਚ 2022 ਤੋਂ ਪਹਿਲਾਂ ਜਿਹੜਾ ਜ਼ਾਹਰ ਹੈ ਕਿ ਮਾਰਚ ਨੈਕਸਟ 2023 ਮਾਰਚ 2023 ਤੱਕ ਜਿਹੜੀ ਸਿੱਖ ਪਲਾਟੂਨ ਹੈ ਉਹ ਫੰਕਸ਼ਨਲ ਹੋਏਗੀ। ਸੋ ਇਹ ਬਹੁਤ ਵੱਡੀ ਖਬਰ ਹੈ ਔਰ ਜਿਸ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਜਿਹਨਾਂ ਸਿੱਖ ਆਰਗੇਨਾਈਜੇਸ਼ਨਸ ਦਾ ਥੈਂਕ ਯੂ ਕੀਤਾ ਗਿਆ, ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਸਿੱਖ ਗੁਰਦੁਆਰਾ ਪਰਥ ਬੈਨਟ ਸਪ੍ਰਿੰਗਸ ਮੈਨੇਜਮੈਂਟ ਕਮੇਟੀ, ਆਸਟ੍ਰੇਲੀਅਨ ਸਿੱਖ ਹੈਰੀਟੇਜ ਔਰ ਜ਼ਾਹਰ ਹੈ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਦਾ। ਪਰ ਅਸੀਂ ਇਸ ਦੇ ਚ ਨੋਟ ਆਫ ਕਾਸ਼ਨ ਇਹੀ ਦੇਣਾ ਚਾਹੁੰਦੇ ਹਾਂ ਕਿ ਭਾਈ ਖਬਰਦਾਰ ਰਹੋ ਉਹਨਾਂ ਗੁਰਦੁਆਰਾ ਕਮੇਟੀਆਂ ਤੋਂ ਜਿਨ੍ਹਾਂ ਨੇ ਜਿਹੜੀਆਂ ਹਨੇਰੇ ਤੇ ਕੋਈ ਸਵੇਰੇ ਹਾਜ਼ਰੀ ਲਵਾਉਂਦੀਆਂ ਨੇ ਔਰ ਇੰਡੀਅਨ ਕੌਂਸੂਲੇਟਸ ਹਾਈ ਕਮਿਸ਼ਨਸ ਨੂੰ ਕਿਤੇ ਵੀ ਇਹ ਓਪਰਚੁਨਿਟੀ ਬਿਲਕੁਲ ਨਹੀਂ ਦੇਣੀ ਚਾਹੀਦੀ ਕਿ ਉਹ ਇਸ ਬਹਾਨੇ ਨਾਲ ਸਾਡੀਆਂ ਜਿਹੜਾ ਉਹ ਘੁਸਪੈਠ ਕਰਨ। ਹਾਲਾਂ ਇਹ ਜਿਹੜਾ ਮੇਨ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਬੈਨਟ ਸਪ੍ਰਿੰਗ ਵਾਲਾ ਉਹਦੇ 'ਚ ਵੀ ਇਸ ਕਿਸਮ ਦਾ ਉਹਨਾਂ ਨੇ ਯਤਨ ਕੀਤਾ, ਭਾਵੇਂ ਉਹਨਾਂ ਦੇ ਮੈਡੀਕਲ ਕੈਂਪ ਜਿੱਥੇ ਲੱਗਾ ਸੀ ਉਹਦੇ ਨਾਲ ਹੀ ਜੀ ਓਲਡ ਸਰਵਿਸ ਫਰਾਮ ਤੇ ਦੂਜਾ ਤੀਜਾ। ਲੇਕਿਨ ਜਦੋਂ ਇੱਕ ਅੱਧਾ ਨਾਰਾ ਖਾਲਿਸਤਾਨ ਜ਼ਿੰਦਾਬਾਦ ਦਾ ਦੀਵਾਨ 'ਚ ਗੂੰਜਿਆ ਤੇ ਫਿਰ ਜਿਵੇਂ ਨਗਾਰਾ ਗੂੰਜਦਾ ਹੈ ਤੇ ਧਰਤੀ ਅਸਮਾਨ ਸਾਰੇ ਹੀ ਜਿਹੜੇ ਨੇ ਹਿਲ ਜਾਂਦੇ ਨੇ। ਸੋ ਮੈਸੇਜ ਭਾਵੇਂ ਸਿੰਬੋਲਿਕ ਹੀ ਸੀ ਉਹਨਾਂ ਨੂੰ ਦੇ ਦਿੱਤਾ, ਲੇਕਿਨ ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਸਿੱਖ ਸੰਗਤਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਜਦੋਂ ਪੰਡਿਤ ਨਹਿਰੂ ਅਤੇ ਇੰਦਰਾ ਗਾਂਧੀ ਦੀ ਆਲੋਚਨਾ ਕੀਤੀ ਜਾਂਦੀ ਹੈ ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਅਬਦੁੱਲਾ ਟੱਬਰ ਦਾ ਨਹਿਰੂ ਖਾਨਦਾਨ ਨਾਲ ਐਸਾ ਕੀ ਪਿਆਰ ਹੈ, ਜਦੋਂ ਕਿ ਹਕੀਕਤ ਇਹ ਹੈ ਕਿ ਕਸ਼ਮੀਰੀਆਂ ਅਤੇ ਸਿੱਖਾਂ ਦੀ ਅਜੋਕੀ ਦੁਰਦਸ਼ਾ ਲਈ ਨਹਿਰੂ ਅਤੇ ਇੰਦਰਾ ਗਾਂਧੀ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਚੈਨਲ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਵੈਸੇ ਤਾਂ ਜਦੋਂ ਅਸੀਂ ਹੁਣ ਅਬਦੁੱਲਾ ਟੱਬਰ ਦੀ ਗੱਲ ਕਰਨ ਲੱਗੇ ਹਾਂ, ਅੱਜ ਮਾਸਟਰ ਤਾਰਾ ਸਿੰਘ ਦੀ ਵੀ ਡੈਥ ਐਨੀਵਰਸਰੀ ਹੈ ਔਰ 1967 ਦੇ ਵਿੱਚ ਅੱਜ ਦੇ ਦਿਨ ਉਹਨਾਂ ਨੇ ਇਸ ਸੰਸਾਰ ਨੂੰ ਛੱਡਿਆ। ਤੇ ਬਹੁਤ ਵਾਰ ਮੈਂ ਦੇਖਦਾ ਕਿ ਵੀ ਜੇ ਅਸੀਂ ਇਹਨਾਂ ਦੋਨਾਂ ਕੌਮਾਂ ਦੀ ਟ੍ਰੈਜੇਡੀ, ਸਿੱਖ ਕੌਮ ਦੀ ਪੰਜਾਬ ਦੇ ਵਿੱਚ ਔਰ ਪਰਸੀਕਿਊਸ਼ਨ, ਕਦੀ ਟ੍ਰੈਜੇਡੀ ਨਹੀਂ, ਟ੍ਰੈਜੇਡੀ ਤਾਂ 47 ਸੀ ਔਰ ਪਰਸੀਕਿਊਸ਼ਨ ਤਾਂ ਜਾਰੀ ਹੈ 75 ਸਾਲਾਂ 'ਚ, ਔਰ ਕਸ਼ਮੀਰੀਆਂ ਦੀ ਟ੍ਰੈਜੇਡੀ ਵੀ ਔਰ ਪਰਸੀਕਿਊਸ਼ਨ ਵੀ ਔਰ ਅੱਜ ਉਹਨਾਂ ਦਾ ਸੂਬੇ ਦੇ ਵਜੂਦ ਦਾ ਖਤਮ ਹੋ ਜਾਣਾ ਵੀ ਦੇਖੀਏ ਤੇ ਇਹ ਦੋਵੇਂ ਹੀ ਸ਼ੇਖ ਅਬਦੁੱਲਾ ਜ਼ਿੰਮੇਵਾਰ ਕਸ਼ਮੀਰੀਆਂ ਦੀ ਹੋਣੀ ਲਈ ਤੇ ਸਾਡੀ ਇਸ ਮੰਦ ਹੋਣੀ ਲਈ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਸ ਵੇਲੇ ਦੀ ਤਕੜੀ ਮੁੱਖ ਤੌਰ ਤੇ ਮਾਸਟਰ ਤਾਰਾ ਸਿੰਘ ਕਿਉਂਕਿ ਡਿਸਾਈਡਿੰਗ ਫੈਕਟਰ ਸੀ, ਇਹ ਜ਼ਿੰਮੇਵਾਰ ਨੇ। ਮਾਸਟਰ ਤਾਰਾ ਸਿੰਘ ਨੇ ਤਾਂ ਆਪਣੀ ਜੀਵਨ ਕਹਾਣੀ ਦੇ ਵਿੱਚ ਇਸ ਨੂੰ ਰੈਕਗਨਾਈਜ਼ ਕੀਤਾ, ਉਸ ਮਿਸਟੇਕ ਨੂੰ ਕਿ ਭਾਈ ਅਸੀਂ ਵੱਡਾ ਗੁਨਾਹ ਕੀਤਾ ਔਰ ਲੇਕਿਨ ਜਦੋਂ ਤੁਸੀਂ ਕੌਮ ਨੂੰ ਇੱਕ ਗੁਲਾਮੀ ਚੋਂ ਦੂਜੀ 'ਚ ਧੱਕ ਦਿੱਤਾ ਤੇ ਉਹ ਤੁਹਾਡਾ ਰਿਗਰੈਟ ਕਰਨਾ ਤਾਂ ਕੋਈ ਮਤਲਬ ਨਹੀਂ ਰੱਖਦਾ। ਲੇਕਿਨ ਸ਼ੇਖ ਅਬਦੁੱਲੇ ਦੀ ਅੱਗੋਂ ਔਲਾਦ ਫਾਰੂਕ ਅਬਦੁੱਲਾ ਔਰ ਉਮਰ ਅਬਦੁੱਲਾ, ਇਹਨਾਂ ਸਾਰਿਆਂ ਨੇ ਉੱਥੇ ਕਿਵੇਂ ਰਾਜਸੀ ਚੀਫ ਮਿਨਿਸਟਰ ਹੋ ਕੇ ਦਿੱਲੀ ਦੀਆਂ ਕੈਬਨਿਟ 'ਚ ਵੀ ਮਿਨਿਸਟਰ ਰਹਿ ਕੇ ਰੰਗ ਵੀ ਮਾਣੇ, ਆਪਣੇ ਲੋਕਾਂ ਦੇ ਨਾਲ ਜਿਹੜੀ ਹੈ ਉਹ ਉਹਨਾਂ ਨੂੰ ਵਰਤਦੇ ਜ਼ਰੂਰ ਰਹੇ, ਲੇਕਿਨ ਜਿਹੜੀ ਉਹਨਾਂ ਨੇ ਕਦੇ ਵੀ ਖੁੱਲ੍ਹ ਕੇ ਕਸ਼ਮੀਰੀਆਂ ਦੀ ਮੁਕੰਮਲ ਆਜ਼ਾਦੀ ਦੇ ਹੱਕ ਦੀ ਵਜ਼ਾਹਤ ਨਹੀਂ ਕੀਤੀ, ਉਸੇ 'ਚ ਹੀ ਫਸੇ ਰਹੇ। ਲੇਕਿਨ ਅੱਜ
ਮੈਂ ਜਦੋਂ ਇਹ ਖਬਰ ਦੇਖੀ ਫਾਰੂਕ ਅਬਦੁੱਲਾ ਦੇ ਹਵਾਲੇ ਨਾਲ ਉਹਦਾ ਬਿਆਨ ਕਿ ਜੀ ਇਹ ਜਿਹੜਾ ਕ੍ਰਿਟਿਸਿਜ਼ਮ ਨਹਿਰੂ ਤੇ ਇੰਦਰਾ ਗਾਂਧੀ ਦਾ ਹੁੰਦਾ, ਦੇਖੋ ਨਹਿਰੂ ਨੇ ਦੇਸ਼ ਨੂੰ ਕਿੰਨਾ ਬਣਾਇਆ, ਇੱਕ ਸੂਈ ਵੀ ਨਹੀਂ ਸੀ ਹੁੰਦੀ ਔਰ ਉਹ ਕਿੰਨੇ ਵੱਡੀ ਕੀਤਾ, ਇੰਦਰਾ ਗਾਂਧੀ ਨੇ ਫੂਡ ਸਫੀਸ਼ੀਐਂਟ ਬਣਾਤਾ ਔਰ ਇਹਨਾਂ ਦੀ ਆਲੋਚਨਾ। ਤੇ ਮੈਨੂੰ ਲੱਗਾ ਕਿ ਬਈ ਇਹਨਾਂ ਦੀਆਂ ਗਦਾਰ ਰਗਾਂ ਦੇ ਵਿੱਚ ਗਦਾਰੀ ਦਾ ਖੂਨ, ਇਕੱਲਾ ਖੂਨ ਹੀ ਗਦਾਰੀ ਦਾ ਨਹੀਂ ਹੈ, ਰਗਾਂ ਵੀ ਗਦਾਰੀ ਵਾਲੀਆਂ ਨੇ ਕਿ ਬਈ ਜੋ ਕੁਛ ਕਸ਼ਮੀਰ ਦੀ ਸਿਚੁਏਸ਼ਨ ਦੇ ਲਈ ਨਹਿਰੂ ਜ਼ਿੰਮੇਵਾਰ, ਵੀ ਤੇਰੇ ਪਿਓ ਨੂੰ ਹੀ ਨਹਿਰੂ ਨੇ ਚੁੱਕ ਕੇ ਜਿਹੜਾ ਉਹ ਕਿੰਨੇ ਸਾਲ ਅੰਦਰ ਰੱਖਿਆ, UN ਸਿਕਿਉਰਿਟੀ ਕਾਉਂਸਲ 'ਚ ਕੇਸ ਨੂੰ ਲੈ ਕੇ ਗਿਆ, ਆਪਣੇ ਲਾਈਫ ਟਾਈਮ 'ਚ ਉਹਨੇ ਉੱਥੇ ਜਿਹੜਾ ਰੈਫਰੈਂਡਮ ਹੋਣ ਨਹੀਂ ਦਿੱਤਾ, ਪਲੇਬਿਸਾਈਡ। ਇੰਦਰਾ ਗਾਂਧੀ ਦੀ ਤਾਰੀਫ ਕਰਕੇ, ਜੇ ਏਡੀ ਇੰਦਰਾ ਗਾਂਧੀ ਤੈਨੂੰ ਚੰਗੀ ਲੱਗਦੀ ਸੀ, ਤੂੰ ਸੰਤ ਪਿੰਡਾਂ ਵਾਲਿਆਂ ਕੋਲ ਕੀ ਲੈਣ ਗਿਆ ਸੀ? ਖੁਦ ਇਹ ਗੁਰੂ ਨਾਨਕ ਨਿਵਾਸ ਗਿਆ, ਉਹਨਾਂ ਨੂੰ ਮਿਲਿਆ, ਉਹਨਾਂ ਨਾਲ ਫੋਟੋ ਲਵਾਈ ਔਰ ਜਦੋਂ ਤੱਕ ਜੂਨ 84 ਦਾ ਘੱਲੂਕਾਰਾ ਨਹੀਂ ਹੋ ਗਿਆ, ਉਹ ਜਿਹੜੀ ਫੋਟੋ ਸੀ ਸੰਤ ਪਿੰਡਾਂ ਵਾਲਿਆਂ ਨਾਲ ਜੰਮੂ ਦੇ ਇਹਦੇ ਆਫੀਸ਼ੀਅਲ ਰੈਜ਼ੀਡੈਂਸ ਦੇ ਵਿੱਚ ਲੱਗੀ ਹੋਈ ਸੀ। ਹੁਣ ਉਹ ਇਹ ਖੁਸ਼ਾਮਦ ਕਰ ਰਿਹਾ, ਪਤਾ ਨਹੀਂ ਅੱਗੋਂ ਕੀ ਇਹਨੇ ਲੱਭਣਾ ਇਹਨਾਂ ਨੂੰ, ਇਹਨਾਂ ਭੁੱਖਿਆਂ ਨੂੰ ਹੋਰ ਕੀ ਚਾਹੀਦਾ। ਲੇਕਿਨ ਇਸ ਪੀਰੀਅਡ 'ਚ ਜਦੋਂ ਕਿ ਨਹਿਰੂ ਜਾਂ ਇੰਦਰਾ ਗਾਂਧੀ ਨੂੰ ਆਊਟ ਆਫ ਦ ਵੇ, ਅੱਜ ਕਸ਼ਮੀਰੀਆਂ ਦਾ ਕੀ ਹਾਲ ਕੀਤਾ ਹੋਇਆ ਮੋਦੀ ਨੇ, ਔਰ ਇੰਦਰਾ ਗਾਂਧੀ ਨੂੰ ਤਾਂ ਈਵਨ RSS ਕ੍ਰਿਟਿਸਾਈਜ਼, ਮੋਦੀ ਨੇ ਕਦੇ ਤੁਸੀਂ ਨਹੀਂ ਸੁਣੋਗੇ ਵੀ ਉਹਨਾਂ ਨੇ ਇੰਦਰਾ ਗਾਂਧੀ ਨੂੰ ਕ੍ਰਿਟਿਸਾਈਜ਼ ਕੀਤਾ। ਇਹਦੇ 'ਚ ਇੰਦਰਾ ਗਾਂਧੀ ਦਾ ਪਿਆਰ ਕਿੱਥੋਂ ਜਾਗ ਪਿਆ? ਸੋ ਇਹ ਜਿਹੜਾ ਮਾੜਾ ਮੋਟਾ ਹੁਣ ਹਾਲ ਤਾਂ ਇਹ ਹੈ ਕਿ ਆ ਮਾਲਵੇ ਦੇ ਇੱਕ ਇੰਸਟੀਚਿਊਸ਼ਨ 'ਚ ਕਸ਼ਮੀਰੀ ਬੱਚੀਆਂ ਦੇ ਨਾਲ, ਮੁੰਡਿਆਂ ਦੇ ਨਾਲ ਬਿਹਾਰੀ ਜਿਹੜੇ ਨੇ ਉਹ ਮੱਧ ਸਲੂਕ ਕਰ ਰਹੇ ਸੀ, ਕੋਈ ਐਡਮਿਸ਼ਨ ਦਾ ਇਸ਼ੂ ਮੈਂ ਖਬਰ ਨਹੀਂ ਦੇਖੀ, ਔਰ ਉਹਨਾਂ ਨੇ ਸਿੱਖਾਂ ਨੂੰ ਆਵਾਜ਼ ਮਾਰੀ, ਸਿੱਖ ਆਏ, ਉਹਨਾਂ ਨੇ ਬਿਹਾਰੀਆਂ ਨੂੰ ਡਾਂਟਿਆ, ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਔਰ ਇੱਕ ਪਿਕਚਰ ਜਿਹੜੀ ਆਈ ਹੈ ਕਿ ਵੀ ਕਸ਼ਮੀਰੀ ਬੱਚੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰ ਰਹੇ ਨੇ, ਵੀ ਸਾਨੂੰ ਵੀ ਇੱਕ ਪਾਸੇ ਤਾਂ ਇਹ ਹੈ ਤਾਂ ਤੁਸੀਂ ਇੰਦਰਾ ਗਾਂਧੀ ਦੇ ਸੋਲੇ ਗਾਓਗੇ, ਕਿਸ ਕਿਸਮ ਦਾ ਮੈਸੇਜ ਤੁਸੀਂ ਦੇ ਰਹੇ ਹੋ? ਸੋ ਮੈਂ ਸਮਝਦਾ ਵੀ ਇਹ ਜਿਹੜਾ ਜਨਰੇਸ਼ਨ ਆਫਟਰ ਜਨਰੇਸ਼ਨ ਗੱਦਾਰੀ ਵਾਲੇ ਹੁੰਦੇ ਨੇ, ਇਹ ਕਦੇ ਵੀ ਕਾਬਲੇ ਮੁਆਫੀ ਨਹੀਂ ਹੋਣੇ ਚਾਹੀਦੇ। ਇਹਨਾਂ ਨੇ ਨੋ ਮੈਟਰ ਕਈ ਵਾਰ ਜਾਨ ਬਚਾਉਣ ਲਈ ਆ ਕੇ ਆਜ਼ਾਦੀ ਦੀਆਂ ਗੱਲਾਂ ਵੀ ਕਰਨ ਲੱਗ ਜਾਣ, ਪਰ ਇਹਨਾਂ ਨੇ ਭੁਗਤਣਾ ਜਾ ਕੇ ਉੱਥੇ ਹੀ ਹੁੰਦਾ ਹੈ ਜਿਸ ਕਿਸਮ ਦਾ ਇਹਨਾਂ ਦੀ ਜਿਹੜੀ ਹੈ ਉਹ ਲਾਇਲਟੀ ਇਹਨਾਂ ਦੇ ਪੁਰਖਿਆਂ ਦੀ ਹੁੰਦੀ ਹੈ। ਔਰ ਕਨਕਲੂਜਨ 'ਚ ਜਿਵੇਂ ਅਸੀਂ ਲੰਬਾ ਸ਼ਬਦ ਰਾਗ ਆਸਾ ਦਾ ਹੈ ਜਿਸ ਦੇ ਉੱਤੇ ਵਿਚਾਰ ਕਰ ਰਹੇ ਹਾਂ, ਪਰ ਇੱਕ ਜਿਹੜੇ ਉਸ ਦੇ ਕੁਛ ਪਦੇ ਅੱਜ ਵਿਚਾਰਦੇ ਹਾਂ। ਹੋਂ ਵਾਰੀ ਘੁੰਮਾ ਜਾਵਦਾ, ਇੱਕ ਸਾਹਾ ਤੁਧ ਧਿਆਏਂਦਾ, ਉਜੜ ਥਿਓ ਵਸਾਇਓ, ਹੋਂ ਤੁਧ ਵਿਟੋਂ ਕੁਰਬਾਨ ਜਿਓ। ਕਿ ਹੇ ਵਾਹਿਗੁਰੂ, ਹੇ ਅਕਾਲ ਪੁਰਖ, ਹੇ ਨਿਰੰਕਾਰ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ, ਤੂੰ ਹੀ ਸ਼ਾਹਾਂ ਦਾ ਸ਼ਾਹ, ਇੱਕ ਸ਼ਾਹ ਤੁਧ ਧਿਆਏਂਦਾ। ਮੈਂ ਸਿਰਫ ਤੇ ਸਿਰਫ ਹੇ ਵਾਹਿਗੁਰੂ ਤੇਰੀ ਬੰਦਗੀ ਕਰਦਾ ਹੈ, ਤੈਨੂੰ ਹੀ ਯਾਦ ਕਰਦਾ ਹੈ, ਤੂੰ ਆਪਣੀ ਯਾਦ ਮੇਰੇ ਅੰਦਰ ਧੜਕਾ ਕੇ ਉਜੜ ਥਿਓ ਵਸਾਇਓ। ਕਿ ਮੇਰਾ ਵਜੂਦ ਇੱਕ ਉਜੜੇ ਪਿੰਡ ਵਾਂਗ ਸੀ, ਇੱਕ ਥੇ ਬਣਿਆ ਹੋਇਆ ਸੀ, ਥੇ ਅਸੀਂ ਉਜੜੇ ਪਿੰਡ ਨੂੰ, ਉਜੜੇ ਮੁਕਾਮ ਨੂੰ ਕਹਿੰਦੇ ਹਾਂ, ਪਰ ਉਜੜ ਥੇ ਵਸਾਇਓ, ਤੂੰ ਵਸਾ ਦਿੱਤਾ ਆਪਣੀ ਯਾਦ। ਹਾਂ ਤੁਧ ਵਿਟੋਂ ਕੁਰਬਾਨ ਜਿਓ, ਮੈਂ ਤੇਰੇ ਤੋਂ ਕੁਰਬਾਨ ਹਾਂ। ਹਰ ਇੱਠੈ ਨਿਤ ਧਿਆਏਂਦਾ, ਇੱਠੈ ਪਿਆਰਾ, ਕਿ ਮੈਂ ਆਪਣੇ ਪਿਆਰੇ ਵਾਹਿਗੁਰੂ ਨੂੰ ਰੋਜ਼ ਆਪਣੇ ਧਿਆਨ 'ਚ ਲਿਆਂਦਾ। ਮਨ ਚਿੰਦੀ ਸੋ ਫਲ ਪਾਏਂਦਾ, ਇਹਦੇ ਨਾਲ ਜੋ ਮੈਂ ਚਾਹੁੰਦਾ ਉਹ ਮੇਰੀ ਜਿਹੜੀ ਹੈ ਮਨੋ ਇੱਛਾ ਉਹ ਪੂਰੀ ਹੁੰਦੀ ਹੈ। ਸਭੇ ਕਾਜ ਸਵਾਰਿਆਨ ਲਾਈਆਂ ਮਨ ਕੀ ਭੁੱਖ ਜਿਓ। ਇਹ ਵਾਹਿਗੁਰੂ ਤੂੰ ਸਾਰੇ ਕਾਜ ਸਵਾਰਦਾ ਹੈ, ਤੂੰ ਮੇਰੇ ਅੰਦਰ ਜਿਹੜੀ ਤ੍ਰਿਸ਼ਨਾਵਾਂ ਦੀ, ਡਿਜ਼ਾਇਰਸ ਦੀ ਭੁੱਖ ਹੈ ਉਸ ਨੂੰ ਵੀ ਖਤਮ ਕਰ ਦਿੱਤਾ ਹੈ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵਾ ਸੱਚੜਾ। ਕਿ ਮੈਂ ਹੋਰ ਸਾਰੇ ਧੰਦੇ, ਹੋਰ ਕੋਈ ਵੀ ਕਿਸੇ ਪਾਸੇ ਵੀ ਕਰਮ ਕਾਂਡ, ਦੇਵੀ ਦੇਵਤੇ ਸਾਰੇ ਛੱਡ ਦਿੱਤੇ ਨੇ। ਮੈਂ ਸਿਰਫ ਉਸ ਵਾਹਿਗੁਰੂ ਨੂੰ, ਗੁਸਾਈ ਨੂੰ ਹੀ ਸੇਵਦਾ। ਇਹ ਵਾਹਿਗੁਰੂ ਜਿਹੜਾ ਸੱਚੜਾ ਹੈ, ਸੱਚ ਹੈ, ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿਕ ਜਿਓ। ਹੁਣ ਦੁਨੀਆ 'ਚ 9 ਖਜ਼ਾਨੇ, ਹੀਰੇ, ਸੋਨਾ, ਚਾਂਦੀ ਇਵੇਂ ਨਵਨਿਧ ਗਣਾਏ ਹੋਏ ਨੇ, ਤੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਈ ਕਿ ਮੈਨੂੰ ਉਹ ਵਾਹਿਗੁਰੂ ਮਿਲ ਪਿਆ ਜਿਹਦੇ ਅੰਦਰ ਹੀ 9 ਖਜ਼ਾਨੇ ਆ ਜਾਂਦੇ। 9 ਨਿਧ ਨਾਮ ਨਿਧਾਨ ਮੈਂ ਹਰ ਪੱਲੇ, ਮੈਂ ਪੱਲੇ ਬੱਧਾ ਛਿਕ ਜਿਓ, ਜਿਹਨੂੰ ਅਸੀਂ ਖਿੱਚ ਕੇ ਬੰਨਣਾ ਕਹਿੰਦੇ ਹੈ, ਲਹਿੰਦੇ ਪੰਜਾਬ ਦੇ ਵਿੱਚ ਛਿਕ ਕੇ ਬੰਨਣਾ ਵੀ ਉਹਨੂੰ ਕਹਿੰਦੇ ਨੇ। ਸੋ ਕਿ ਮੈਂ ਉਸ ਵਾਹਿਗੁਰੂ ਦੇ ਨਾਲ ਛਿਕ ਕੇ, ਖਿੱਚ ਕੇ ਆਪਣਾ ਪੱਲਾ ਬੰਨ ਲਿਆ। ਮੈਂ ਸੁਖੀ ਹੂੰ ਸੁਖ ਪਾਇਆ, ਗੁਰੂ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾ ਲਿਆ, ਮਸਤਕ ਧਰ ਕੇ ਹੱਥ ਜਿਓ। ਮੈਂ ਜਦੋਂ ਦਾ ਵਾਹਿਗੁਰੂ ਦੇ ਨਾਲ ਲੱਗਾ, ਮੇਰੇ ਅੰਦਰ ਸੁੱਖ ਹੀ ਸੁੱਖ ਹੈ, ਅੰਦਰ ਮੇਰੇ ਗੁਰੂ ਦਾ ਸ਼ਬਦ ਵਸਦਾ ਹੈ,
ਗੁਰੂ ਨੇ ਮੈਨੂੰ ਉਸ ਅਕਾਲ ਪੁਰਖ ਦੇ ਦੀਦਾਰ ਕਰਵਾਏ ਨੇ। ਆਪ ਮੇਰੇ ਮੱਥੇ ਤੇ ਹੱਥ ਧਰਿਆ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲ ਕੈ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜਿਉ। ਕਿ ਮੇਰੇ ਅੰਦਰ ਮੈਂ ਹੁਣ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ ਤੇ ਮੇਰੇ ਅੰਦਰ ਇਵੇਂ ਹੈ ਕਿ ਮੈਂ ਇੱਕ ਸੱਚੀ ਧਰਮ ਦੀ ਕਿਰਤ ਕਰਨ ਵਾਲਾ ਇਨਸਾਨ ਬਣ ਗਿਆ। ਮੇਰਾ ਘਰ ਵੀ ਇੱਕ ਧਰਮਸਾਲ ਜਿਵੇਂ ਮੈਂ ਬੰਨ ਲਈ ਹੈ, ਔਰ ਮੈਂ ਇਸ ਧਰਮਸਾਲ ਦੇ ਵਿੱਚ ਗੁਰਮੁਖਾਂ ਨੂੰ ਲੱਭ ਲੱਭ ਕੇ ਭਾਲ ਕੇ ਉਹਨਾਂ ਨੂੰ ਮੈਂ ਮਿਲਦਾ। ਔਰ ਇਵੇਂ ਹੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਕਿ ਔਰ ਜਦੋਂ ਮੈਨੂੰ ਸੱਚੇ ਸੁੱਚੇ ਗੁਰਸਿੱਖ ਮਿਲਦੇ ਨੇ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜਿਉ। ਮੈਂ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦਾ, ਉਹਨਾਂ ਦੇ ਪੈਰ ਪਖਾਰਦਾ, ਉਹਨਾਂ ਦੀ ਸੇਵਾ ਦੇ ਵਿੱਚ ਪੱਖਾ ਫੇਰਦਾ। ਸੁਣ ਗੱਲਾਂ ਗੁਰ ਪੈ ਆਇਆ, ਨਾਮਦਾਨ ਇਸ਼ਨਾਨ ਦ੍ਰਿੜਾਇਆ, ਸਭ ਮੁਕਤ ਹੋਆ ਸੰਸਾਰੜਾ, ਨਾਨਕ ਸੱਚੀ ਬੇੜੀ ਚਾੜ ਜਿਉ। ਕਿ ਮੈਂ ਅਕਾਲ ਪੁਰਖ ਦੀ ਸਿਫਤ ਸਲਾਹ ਸੁਣ ਕੇ ਗੁਰੂ ਦੇ ਰਾਹੀਂ ਅਕਾਲ ਪੁਰਖ ਤੱਕ ਆਇਆ, ਔਰ ਗੁਰੂ ਨੇ ਰਹਿਮਤ ਕਰਕੇ ਮੈਨੂੰ ਨਾਮ ਦਾਨ ਇਸ਼ਨਾਨ ਇਹ ਦ੍ਰਿੜ ਕਰਵਾਇਆ। ਹੁਣ ਇਹੀ ਵਾਹਿਗੁਰੂ ਹੈ ਜਿਹਦੇ ਲੜ ਲੱਗ ਕੇ, ਜਿਸ ਦਾ ਪੱਲਾ ਫੜ ਕੇ ਸੰਸਾਰੜਾ ਵਿਚਾਰਾ ਸੰਸਾਰ, ਕਿ ਇਹ ਵਿਚਾਰਾ ਸੰਸਾਰ ਜਿਹੜਾ ਉਹ ਮੁਕਤ ਹੋ ਸਕਦਾ। ਨਾਨਕ ਸੱਚੀ ਬੇੜੀ ਚਾੜ ਜਿਉ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੇ ਉਹ ਸੱਚ ਦੀ ਇਸ ਅਕਾਲ ਪੁਰਖ ਦੇ ਪਿਆਰ ਦੀ ਬੇੜੀ ਤੇ ਚੜ ਜਾਣ ਤੇ ਸਭ ਮੁਕਤ ਹੋਆ ਸੰਸਾਰੜਾ। ਫਿਰ ਇਹ ਵਿਚਾਰਾ ਸਾਰਾ ਸੰਸਾਰ ਜਿਹੜਾ ਲੱਭ ਲੋਭ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚੱਕਰ 'ਚ ਫਸਿਆ, ਦੁੱਖ ਪਾ ਰਿਹਾ, ਉਹ ਵੀ ਮੁਕਤ ਹੋ ਜਾਏਗਾ, ਉਹ ਵੀ ਇਸ ਸਾਰੇ ਤੋਂ ਆਜ਼ਾਦ ਹੋ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਨਾਲ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।